ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ, ਦੋਸਤਾਂ ਨੂੰ ਦਰਖਾਸਤ ਕਰਾਂਗਾ ਜਿਹੜੇ ਸਾਨੂੰ ਵੇਖ ਰਹੇ ਨੇ, ਪਲੀਜ਼ ਉਹ ਇਸ ਲਿੰਕ ਨੂੰ ਸ਼ੇਅਰ ਕਰ ਦੇਣ ਔਰ ਬਾਕੀ ਦੋਸਤਾਂ ਤੱਕ ਵੀ ਇਹ ਪੜਾ ਦੇਣ ਤਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਅਸੀਂ ਬਾਜ਼ਾਬਤਾ ਫਿਰ ਅੱਜ ਅਸੀਂ ਸ਼ੁਰੂ ਕਰ ਸਕੀਏ। ਅਸੀਂ ਕਾਫੀ ਦੇਰ ਹੋ ਗਈ ਇਹ ਕੰਮ ਸ਼ੁਰੂ ਕੀਤਿਆਂ ਵਿੱਚ ਕੁਝ ਦਿਨ ਬ੍ਰੇਕ ਵੀ ਆ ਗਈ ਕੁਝ ਆਪਣੀ ਮਸਰੂਫੀਅਤ ਦੀ ਵਜ੍ਹਾ ਤੋਂ, ਲੇਕਿਨ ਦੁਬਾਰਾ ਤੋਂ ਹੁਣ ਅਸੀਂ ਆਪਣੇ ਇਸ ਕੰਮ ਦਾ ਆਗਾਜ਼ ਕਰ ਦਿੱਤਾ ਹੋਇਆ ਹੈ ਔਰ ਅਸੀਂ ਵੀਕ ਦੇ ਵਿੱਚ ਇੱਕ ਜਾਂ ਦੋ ਪ੍ਰੋਗਰਾਮ ਦੇ ਸਕੈਜੂਅਲ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੈੱਟ ਕਰਕੇ ਤੇ ਸਾਰੇ ਦੋਸਤਾਂ ਨੂੰ ਇਤਲਾਹ ਕਰ ਦਿਆਂਗੇ, ਪੋਸਟ ਕਰ ਦਿਆਂਗੇ ਉਹਦੀ ਕਿ ਕਿਸ ਤਰ੍ਹਾਂ ਕਰਕੇ ਅਸੀਂ ਇਹਦਾ ਇੱਕ ਟਾਈਮ ਫਰੇਮ ਬਣਾ ਰਹੇ ਹਾਂ ਕਿ ਅਸੀਂ ਪ੍ਰੋਗਰਾਮ ਨੂੰ ਰੈਗੂਲਰਲੀ ਕਿਸ ਤਰ੍ਹਾਂ ਕਰ ਸਕੀਏ। ਅੱਜ ਦੇ ਜਿੱਦਾਂ ਅਸੀਂ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਗੱਲ ਕਰਦੇ ਹਾਂ ਕਿ ਅਸੀਂ ਤਾਰੀਖ ਦੇ ਹਵਾਲੇ ਨਾਲ ਬਹੁਤ ਸਾਰੇ ਚੀਜ਼ਾਂ ਨੂੰ ਕਰਨਾ ਚਾਹੁੰਦੇ ਹਾਂ, ਪਰ ਜਿਹੜੀਆਂ ਮੁਮਕਿਨ ਹੋ ਸਕੀਆਂ ਹੁਣ ਤੱਕ ਸਾਡੇ ਕੋਲੋਂ ਉਹਦੇ ਵਿੱਚ ਇੱਕ ਪ੍ਰੋਗਰਾਮ ਤੇ ਹਿਸਟਰੀ ਲੈਕਚਰ ਸੀਰੀਜ਼ ਦਾ ਜਿਹਦੇ ਵਿੱਚ ਅਸੀਂ ਪੰਜਾਬ ਦੀ ਤਾਰੀਖ ਦੇ ਹਵਾਲੇ ਨਾਲ ਗੱਲਬਾਤ ਕਰਨੇ ਆ। ਦੁਨੀਆ ਭਰ ਤੋਂ ਸਾਰੇ ਪੰਜਾਬ ਦੇ ਪੰਜਾਬੀਆਂ ਨੇ, ਰਿਸਰਚਰਸ ਨੇ ਔਰ ਖੋਜਕਾਰਾਂ ਨੇ ਜਿਹੜਾ ਉਹਦੇ ਵਿੱਚ ਹਿੱਸਾ ਪਾਇਆ। ਦੂਜਾ ਪ੍ਰੋਗਰਾਮ ਜਿਹੜਾ ਹੈ ਉਹ ਸਾਡਾ ਬੁੱਕ ਆਫ ਦਾ ਵੀਕ ਹੁੰਦਾ। ਹਰ ਹਫਤੇ ਇੱਕ ਕਿਤਾਬ ਅਸੀਂ ਉਹਦਾ ਰਿਵਿਊ ਕਰਦੇ ਸਾਂ ਔਰ ਉਹ ਕਿਤਾਬ ਪੜ੍ਹਨ ਵਾਸਤੇ ਦਿੰਦੇ ਸਾਂ ਲੋਕਾਂ ਨੂੰ, ਫਿਰ ਉਹਦੇ ਤੋਂ ਬਾਅਦ ਦਾ ਰਿਵਿਊ ਅੱਜ ਕੱਲ੍ਹ ਰੁਕਿਆ ਹੋਇਆ ਪ੍ਰੋਗਰਾਮ। ਔਰ ਤੀਸਰਾ ਸਾਡਾ ਬਹੁਤ ਅਹਿਮ ਪ੍ਰੋਗਰਾਮ ਜਿਹੜਾ ਅਸੀਂ ਸਮਝਦੇ ਕਿ ਸਾਡੇ ਇਸ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਇੱਕ ਖਾਸ ਪ੍ਰੋਗਰਾਮ ਹੈ, ਉਹ ਸਿਟੀ ਐਜ਼ ਇਟ ਵਾਜ਼, ਸ਼ਹਿਰਾਂ ਦੀ ਤਾਰੀਖ ਨੂੰ ਇਕੱਠਿਆਂ ਕਰਨਾ। ਸ਼ਹਿਰਾਂ ਦੀ ਤਾਰੀਖ ਨੂੰ ਇਕੱਠਿਆਂ ਕਰਨ ਦਾ ਇੱਕ ਯੂਨੀਕ ਪ੍ਰੋਗਰਾਮ ਇਸ ਤਰ੍ਹਾਂ ਵੀ ਅਸੀਂ ਇਹ ਸ਼ੁਰੂ ਕੀਤਾ ਕਿ ਅਸੀਂ ਪੰਜਾਬ ਦੇ ਲੜ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਉਹਨਾਂ ਇਲਾਕਿਆਂ ਨੂੰ, ਉਹਨਾਂ ਸ਼ਹਿਰਾਂ ਨੂੰ, ਚਾਹੇ ਉਹ ਛੋਟੇ ਸ਼ਹਿਰ ਹੋਣ, ਪਿੰਡ ਹੋਣ ਜਾਂ ਕਸਬੇ ਹੋਣ, ਅਸੀਂ ਉਹਨਾਂ ਸ਼ਹਿਰਾਂ ਨੂੰ ਲਿਆ ਜਿਨ੍ਹਾਂ ਦੀ ਤਾਰੀਖੀ ਅਹਿਮੀਅਤ ਸੀ ਔਰ ਜਿਹੜੇ ਤਾਰੀਖ ਵਿੱਚ ਉਸ ਤਰ੍ਹਾਂ ਸਾਨੂੰ ਨਜ਼ਰ ਨਹੀਂ ਆਉਂਦੇ। ਮੈਂ ਆਪਣੇ ਪੰਜਾਬ ਦੀ ਗੱਲ ਕਰ ਰਿਹਾ, ਲਹਿੰਦੇ ਪਾਸੇ ਦੇ ਪੰਜਾਬ ਦੀ। ਉਸ ਪੰਜਾਬ 'ਚ ਜ਼ਰੂਰ ਉਹਦੇ ਤੇ ਕੋਈ ਕੰਮ ਹੋਇਆ ਹੋਏਗਾ, ਲੋਕ ਉਹਨੂੰ ਉਸ ਤਰ੍ਹਾਂ ਜਾਣਦੇ ਹੋਣਗੇ, ਲੇਕਿਨ ਸਾਡੇ ਵਾਲੇ ਬੰਨੇ ਉਹਨਾਂ ਨਹੀਂ ਜਾਣਦੇ। ਤੇ ਅਸੀਂ ਇੱਕ ਸ਼ਹਿਰ ਆਪਣੇ ਲਹਿੰਦੇ ਪੰਜਾਬ ਤੋਂ, ਦੂਜਾ ਚੜ੍ਹਦੇ ਪੰਜਾਬ ਤੋਂ, ਤੀਜਾ ਜਿਹੜਾ ਹੈ ਉਹ ਸਾਡੇ ਬਾਹਰ ਵਸਦੇ ਜ਼ਿਲ੍ਹਾ ਜਿਹਨੂੰ ਅਸੀਂ ਤੀਜਾ ਪੰਜਾਬ ਕਹਿੰਦੇ ਹਾਂ। ਮੁਖਤਲਿਫ ਮੁਲਕਾਂ ਦੇ ਵਿੱਚ, ਵੱਖ-ਵੱਖ ਮੁਲਕਾਂ 'ਚ ਰਹਿੰਦੇ ਸਾਡੇ ਪੰਜਾਬੀ ਭਾਈ, ਉਹਦੇ ਤੇ ਕਰਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਗੱਲਬਾਤ ਕਰੀਏ। ਦੋਸਤ ਕੁਝ ਆ ਗਏ ਨਹੀਂ, ਉਹਨਾਂ ਨੂੰ ਮੈਂ ਕਹਾਂਗਾ ਇੱਕ ਵਾਰੀ ਫੇਰ ਦੁਬਾਰਾ ਰਿਕੁਐਸਟ ਕਰਾਂਗਾ ਕਿ ਇਹਨੂੰ ਸ਼ੇਅਰ ਕਰ ਦਿਓ ਔਰ ਦੂਸਰੇ ਲੋਕਾਂ ਤੱਕ ਵੀ ਪਹੁੰਚਾ ਦਿਓ ਤਾਂ ਕਿ ਬਾਕੀ ਦੋਸਤ ਵੀ ਆ ਜਾਣ। ਤੇ ਮੈਂ ਗੱਲ ਕਰ ਰਿਹਾ ਸਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਅੱਜ ਦਾ ਇੱਕ ਪ੍ਰੋਗਰਾਮ ਸਿਟੀ ਐਜ਼ ਇਟ ਵਾਜ਼ ਦਾ ਪ੍ਰੋਗਰਾਮ ਜਿਹੜਾ ਹੈ ਉਹ ਰਾਹੋਂ ਦੇ ਹਵਾਲੇ ਨਾਲ ਇੱਕ ਬੜਾ ਮਸ਼ਹੂਰ ਟਾਊਨ ਹੈ ਉਹਦੇ ਹਵਾਲੇ ਨਾਲ ਰੱਖਿਆ, ਪੋਸਟਰ ਸ਼ੇਅਰ ਕਰ ਦਿੱਤਾ। ਸਾਡੇ ਲੈਲਪੁਰ ਦੇ ਵਿੱਚ ਰਾਜਪੂਤਾਂ ਦੀ ਘੋੜੇਵਾਹ ਰਾਜਪੂਤ ਗੋਤ ਹੈ, ਘੋੜੇਵਾਹ ਉਹਨਾਂ ਦੀ ਇੱਕ ਵੱਡੀ ਗਿਣਤੀ ਇੱਥੇ ਰਹਿੰਦੀ ਹੈ ਲੈਲਪੁਰ ਦੇ ਵਿੱਚ। ਹੋਰ ਵੀ ਬਹੁਤ ਸਾਰੇ ਲੋਕੀ ਇਸ ਸ਼ਹਿਰ ਤੋਂ ਆਏ, ਜਲੰਧਰ ਦੇ ਲਾਗੇ ਸ਼ਹਿਰ ਜਿਹੜਾ ਪਿੰਡ ਹੈ, ਸ਼ਹਿਰ ਹੈ, ਟਾਊਨ ਹੈ, ਉੱਥੋਂ ਆਏ ਤੇ ਇਹਦੀ ਇੱਕ ਤਾਰੀਖੀ ਅਹਿਮੀਅਤ ਵੀ ਜਿਹੜੀ ਹੈ ਉਹ ਵੀ ਹੈ ਵੇ। ਸੋ ਅੱਜ ਇਸ ਸ਼ਹਿਰ ਨੂੰ ਸਿਲੈਕਟ ਕਰਨ ਦੇ ਵਿੱਚ ਸਾਡਾ ਬਹੁਤ ਵੱਡਾ ਹੱਥ ਜਿਹੜਾ ਹਰਜਿੰਦਰ ਜੀ ਹੋਰਾਂ ਨੇ ਦਿੱਤਾ ਔਰ ਅਮਰ ਰਿਆਜ਼ ਹੋਰਾਂ ਨੇ। ਔਰ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ, ਮੈਂ ਇਹਨਾਂ ਦੇ ਬਹੁਤ ਸਾਰੇ ਪ੍ਰੋਗਰਾਮ ਆਸਟ੍ਰੇਲੀਅਨ ਟੀਵੀ ਤੇ ਹਰਜਿੰਦਰ ਹੋਰਾਂ ਦੇ ਨਾਲ ਵੀ ਵੇਖੇ ਔਰ ਇਹਨਾਂ ਦਾ ਜਿਹੜਾ ਇਹਨਾਂ ਦਾ ਰਿਸਰਚ ਦਾ ਜਿਹੜਾ ਚੀਜ਼ਾਂ ਨੂੰ ਪ੍ਰੈਜ਼ੈਂਟ ਕਰਨ ਦਾ ਜਿਹੜਾ ਤਰੀਕਾਕਾਰ ਹੈ ਮੈਨੂੰ ਬਹੁਤ ਅੱਛਾ ਲੱਗਾ। ਔਰ ਅੱਜ ਸਾਡੇ ਨਾਲ ਗੰਗਵੀਰ ਸਿੰਘ ਰਾਠੌਰ ਜੀ ਸਾਡੇ ਨਾਲ ਮੌਜੂਦ ਨੇ, ਰਾਹੋਂ ਪਿੰਡ ਦੇ ਹੀ ਰਹਿਣ ਵਾਲੇ ਨੇ। ਤੇ ਅੱਜ ਅਸੀਂ ਇਹਨਾਂ ਦੇ ਕੋਲੋਂ ਅਸੀਂ ਇਹਨਾਂ ਦੀਆਂ ਅੱਖਾਂ ਨਾਲ ਵੇਖਾਂਗੇ ਉਸ ਪੂਰੇ ਪਿੰਡ ਨੂੰ, ਉਸ ਪੂਰੇ ਸ਼ਹਿਰ ਨੂੰ ਕਿ ਉਹ ਕਿਸ ਤਰ੍ਹਾਂ ਸੀ। ਤੇ ਮੈਂ ਹੁਣ ਉਹਨਾਂ ਨੂੰ ਸੱਦਾ ਦਿਆਂਗਾ ਕਿ ਉਹ ਵੀ ਸਕਰੀਨ ਤੇ ਆਉਣ ਸਾਡੇ ਨਾਲ ਤੇ ਅੱਜ ਦੀ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਨ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਸਰ। ਧੰਨਵਾਦ ਚੱਠਾ ਸਾਹਿਬ। ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕੁਮ ਤੇ ਨਮਸਤੇ। ਸੋ ਬਹੁਤ ਖੁਸ਼ੀ ਹੋਈ ਆਪਣੇ ਲਹਿੰਦੇ ਪੰਜਾਬ 'ਚ ਗੱਲਬਾਤ ਕਰਦੇ ਹੋਏ, ਤੇ ਖਾਸ ਕਰ ਜਦੋਂ ਮੈਂ ਸੁਣਿਆ ਵੀ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਤਾਂ ਮੈਨੂੰ ਇਹ ਬੜੀ ਅਟਰੈਕਟ ਕੀਤੀ ਕਿਉਂਕਿ ਸਾਡਾ ਪਿੰਡ ਜਿਹੜਾ ਵੈ ਜਾਂ ਨਗਰ ਜਿਹੜਾ ਵੈ ਉਹ ਲੈਲਪੁਰ 'ਚ ਬਹੁਤ ਜ਼ਿਆਦਾ ਬੈਠਾ ਹੈ। ਬਿਲਕੁਲ। ਮਤਲਬ ਕਿ ਜਿੰਨੇ ਸਾਡੇ ਇੱਥੇ ਦੇ ਆਰਟਿਸਟ ਵੀ ਸਿੱਖੇ ਉਹ ਲੈਲਪੁਰ ਸ਼ਹਿਰ ਦੀ ਰੇਲਵੇ ਕਲੋਨੀ ਬੋਲਦੇ ਆ ਕੋਈ, ਜਾਂ ਉੱਥੇ ਬੈਠੇ ਹੈ।
ਤਾਂ ਮਤਲਬ ਜੀ ਮੈਨੂੰ ਬਿਲਕੁਲ। ਬੜੀ ਇਸ ਚੀਜ਼ ਦੀ ਖਿੱਚ ਸੀਗੀ ਵੀ ਮੈਂ ਇਹ ਵੀ ਚਾਹੁੰਦਾ ਸੀ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਆਪਣੇ ਲੋਕਾਂ ਨਾਲ ਜੁੜਿਆ ਜਾਵੇ। ਸੋ ਜੀ ਬਿਲਕੁਲ। ਅੱਜ ਮੌਕਾ ਮਿਲ ਗਿਆ। ਜੀ ਸਰ, ਤੁਸੀਂ ਹੁਣ ਗੱਲਬਾਤ ਕਰੋ। ਮੈਂ 1-2 ਮਿੰਟ ਦੇ ਵਿੱਚ ਤੁਹਾਨੂੰ ਫੇਸਬੁੱਕ ਦਾ ਜਿਹੜਾ ਲਿੰਕ ਹੈ ਉਹ ਵੀ ਭੇਜ ਦੇਣਾ ਵਾ, ਤੁਸੀਂ ਆਪਣੇ ਸ਼ੇਅਰ ਕਰ ਲੈਣਾ, ਜਾਂ ਮੇਰੀ ਪ੍ਰੋਫਾਈਲ ਤੋਂ ਵੀ ਤੁਸੀਂ ਸ਼ੇਅਰ ਕਰ ਦਿਓਗੇ ਤੇ ਤੁਹਾਡੇ ਦੋਸਤ ਉਹਨੂੰ ਵੇਖ ਸਕਣਗੇ। ਅਦਰਵਾਈਜ਼ ਮੈਂ ਲਿੰਕ ਵੀ ਤੁਹਾਨੂੰ ਭੇਜ ਦੇਣਾ ਪ੍ਰਾਈਵੇਟ ਚ। ਜੀ ਸਰ, ਠੀਕ ਹੈ ਸਕਰੀਨ ਹੁਣ ਸਰ ਤੁਹਾਡੇ ਕੋਲ, ਅਸੀਂ ਤੁਹਾਡੀ ਗੱਲ। ਸੋ ਅੱਜ ਆਪਾਂ ਗੱਲ ਕਰਾਂਗੇ ਸ਼ਹਿਰ ਰਾਹੋਂ ਦੀ। ਆਪਾਂ ਜਦ ਪੰਜਾਬ ਦੀ ਹਿਸਟਰੀ ਦੀ ਗੱਲ ਕਰਦੇ ਹਾਂ ਜਾਂ ਓਲਡ ਜਿਹੜਾ ਮਤਲਬ ਇਸ ਖਿੱਤੇ ਦੀ ਜਿਹੜੇ ਦੇਖਦੇ ਹਾਂ ਵੀ ਦੱਖਣ ਏਸ਼ੀਆ ਦੇ ਖਿੱਤੇ ਦੀ ਆਪਾਂ ਹਿਸਟਰੀ ਜਾਂ ਕਲਚਰ ਦੀ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਇੱਕ ਗੱਲ ਸਾਰੀ ਜਗ੍ਹਾ ਸਾਂਝੀ ਮਿਲਦੀ ਹੈ ਕਿ ਜਿਹੜੀ ਇਹ ਸਿਵਲਾਈਜੇਸ਼ਨ ਹੈ, ਖਾਸ ਕਰ ਦਰਿਆਵਾਂ ਦੇ ਕੰਢੇ ਜਿਹੜੀ ਸੈਟਲ ਹੋਈ ਸਿਵਲਾਈਜੇਸ਼ਨ ਹੈ, ਦੁਨੀਆ ਦੀ ਮਤਲਬ ਜਿੰਨੀਆਂ ਵੀ ਵੱਡੀਆਂ ਸਿਵਲਾਈਜੇਸ਼ਨਸ ਹੋਈਆਂ ਹੈ, ਉਹ ਦੱਸਿਆ ਜਾਂਦਾ ਹੈ ਕਿ ਦਰਿਆਵਾਂ ਦੇ ਕੰਢੇ ਤੇ ਹੀ ਜਨਮੀਆਂ ਜਾਂ ਡੈਵਲਪ ਹੋਈਆਂ। ਸੋ ਇਸੇ ਕੰਟੈਕਸਟ ਤੋਂ ਜਦ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਜਿਹੜਾ ਵੈ 5 ਦਰਿਆਵਾਂ ਦੀ ਧਰਤੀ ਜਿਹੜੀ ਆਪਾਂ ਦੇਖਦੇ ਹਾਂ, ਤੇ ਦਰਿਆਵਾਂ ਦਾ ਜ਼ਰਖੇਜ਼ ਇਲਾਕਾ, ਤੇ ਇਸੇ ਕਰਕੇ ਇੱਥੇ ਹਜ਼ਾਰਾਂ ਸਾਲ ਤੋਂ ਸੱਭਿਅਤਾ ਵਿਕਸਿਤ ਹੁੰਦੀ ਆਈ ਹੈ ਤੇ ਵਿਕਾਸ ਕਰਦੀ ਆਈ ਹੈ। ਤੇ ਦਰਿਆਵਾਂ ਦਾ ਮਤਲਬ ਪੂਰੇ ਸਾਡੇ ਪੰਜਾਬ ਵਿੱਚ ਹਿਸਟਰੀ ਤੇ ਕਲਚਰ ਤੇ ਬਹੁਤ ਵੱਡਾ ਅਸਰ ਹੈ, ਤੇ ਇਸੇ ਕਰਕੇ ਅਸੀਂ ਪੰਜਾਬੀ ਹਾਂ, ਪਾਣੀਆਂ ਕਰਕੇ ਹੀ ਸਾਡੀ ਪਛਾਣ ਹੈ। ਸੋ ਇਸ ਪੰਜਾਬ 'ਚ ਸਤਲੁਜ ਦਰਿਆ ਦੇ ਕੰਢੇ ਤੇ ਸਾਡਾ ਛੋਟਾ ਜਿਹਾ ਅਜੋਕੇ ਦੌਰ ਵਿੱਚ ਛੋਟਾ ਜਿਹਾ ਨਗਰ ਰਾਹੋਂ ਹੈ, ਤੇ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਦੌਰ ਦਾ ਸ਼ਹਿਰ ਦੱਸਿਆ ਜਾਂਦਾ ਹੈ, ਕਿਉਂਕਿ ਇਹ ਦੌਰ ਦੇਖਦੇ ਹਾਂ ਵੀ ਇਹ ਸਤਲੁਜ ਦੇ ਕੰਢੇ ਤੇ ਬਿਲਕੁਲ ਵਸਿਆ ਹੋਇਆ ਸ਼ਹਿਰ ਹੈ। ਤੇ ਆਪਾਂ ਇੱਕ ਚੀਜ਼ ਨੋਟ ਕਰਦੇ ਹਾਂ ਕਿ ਸਤਲੁਜ ਦੇ ਕੰਢੇ ਤੋਂ ਅਗਰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਜਦੋਂ ਨਿਸ਼ਾਨ ਲੱਭਦੇ ਹਾਂ, ਜਾਂ ਅੱਜ ਤੋਂ ਪੁਰਾਣੀਆਂ ਪਹਿਲੀਆਂ ਜਿਹੜੀਆਂ ਸਿਵਲਾਈਜੇਸ਼ਨ 2 ਜਾਂ 3000 ਸਾਲ ਪਹਿਲਾਂ ਦੀਆਂ, ਤਾਂ ਉਹਦੇ ਸਾਨੂੰ ਜਿਹੜੇ ਖੰਡਰ ਹੈ, ਖੰਡਰਾਤ ਹੈ, ਉਹ ਜਦ ਆਪਾਂ ਦੇਖਦੇ ਹਾਂ ਪੰਚਨਦ ਦਰਿਆ ਜਿੱਥੇ ਸਤਲੁਜ ਬਣ ਜਾਂਦਾ ਵੈ, ਜਾਂ ਉੱਚ ਸ਼ਰੀਫ ਹੈ, ਜਾਂ ਕਸੂਰ ਹੈ, ਜਾਂ ਮੁਲਤਾਨ ਹੈ, ਜਾਂ ਆਪਾਂ ਕਹਿ ਲੈਂਦੇ ਹਾਂ ਕਿ ਇੱਧਰ ਆ ਕੇ ਫਿਰੋਜ਼ਪੁਰ ਹੈ, ਜਾਂ ਲੁਧਿਆਣਾ ਸ਼ਹਿਰ ਹੈ, ਉੱਚਾ ਪਿੰਡ ਸੰਘੋਲ ਹੈ, ਰੋਪੜ ਹੈ, ਤੇ ਰਾਹੋਂ। ਰਾਹੋਂ ਵੀ ਉਸੀ ਲੜੀ ਦੇ ਵਿੱਚ ਆ ਮਿਲਦਾ ਵੈ। ਬਿਲਕੁਲ ਹੀ ਸਤਲੁਜ ਦਰਿਆ ਦੇ ਕੰਢੇ ਤੇ ਵੱਸਦਾ ਹੈ ਸ਼ਹਿਰ, ਜਿਹਦੇ ਵਿੱਚ ਇੱਕ ਦੌਰ ਦੇ ਵਿੱਚ ਸਤਲੁਜ ਦਰਿਆ ਵਗਦਾ ਹੁੰਦਾ ਸੀ, ਤੇ ਉੱਥੇ ਇਹ ਸ਼ਹਿਰ ਵਸਿਆ। ਤੇ ਇੱਕ ਜ਼ਮਾਨੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਦੁਨੀਆ ਦੇ ਪੁਰਾਣੇ 44 ਸ਼ਹਿਰਾਂ ਵਿੱਚੋਂ ਜਾਂ ਨਗਰਾਂ ਵਿੱਚੋਂ ਇੱਕ ਸ਼ਹਿਰ ਸੀਗਾ, ਤੇ ਜਿਹੜਾ ਓਲਡ ਸਿਲਕ ਰੂਟ ਹੈ ਦੁਨੀਆ ਦੇ ਵਪਾਰ ਦਾ, ਉਹ ਸਿਲਕ ਰੂਟ ਇੱਥੋਂ ਲੰਘਦਾ ਸੀਗਾ, ਤੇ ਇਸੇ ਕਰਕੇ ਇਸ ਸ਼ਹਿਰ ਦਾ ਨਾਮ ਰਾਹੋਂ ਵੀ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਵੀ ਕਹਾਣੀਆਂ ਮੰਨੀਆਂ ਜਾਂਦੀਆਂ ਹਨ ਕਿ ਜਿਹੜਾ ਰਾਹੋਂ ਸ਼ਹਿਰ ਹੈ ਪਹਿਲਾਂ ਰਘੂਪੁਰ ਰਾਜਾ ਰਘੂ ਦੇ ਨਾਂ ਤੋਂ ਵਸਿਆ ਸੀਗਾ, ਤੇ ਉਸ ਤੋਂ ਬਾਅਦ ਵੱਖ-ਵੱਖ ਦੌਰ ਵਿੱਚ ਹੁੰਦੇ ਹੋਏ ਫਿਰ 8ਵੀਂ 9ਵੀਂ ਸਦੀ ਵਿੱਚ ਇੱਥੇ ਕੋਈ ਗੁੱਜਰ ਰਾਜਾ ਰਾਹੋਂ ਆ ਗਿਆ, ਤੇ ਉਹਦੇ ਨਾਂ ਤੋਂ ਰਾਹੋਂ ਸ਼ਹਿਰ ਦਾ ਨਾਮ ਚੱਲ ਪਿਆ। ਪਰ ਇਸ ਤੋਂ ਇਲਾਵਾ ਜਿਹੜੀ ਕਹਾਣੀ ਇਹ ਹੈ, ਅਸਲ ਕਹਾਣੀ ਇਹ ਵੀ ਮੰਨੀ ਜਾਂਦੀ ਹੈ ਕਿ ਇਹ ਜਿਹੜਾ ਵੈ ਸਿਲਕ ਰੂਟ ਤੇ ਹੋਣ ਕਰਕੇ ਤੇ ਵੱਖ-ਵੱਖ ਦਿਸ਼ਾਵਾਂ ਵਿੱਚ ਇਸਦੇ ਰਸਤੇ ਹੋਣ ਕਰਕੇ ਰਾਹਾਂ ਤੋਂ ਰਾਹੋਂ ਸ਼ਹਿਰ ਬਣਿਆ। ਇੱਥੋਂ ਇੱਕ ਰਸਤਾ ਜਦ ਆਪਾਂ ਦੇਖਦੇ ਹਾਂ ਤਿੱਬਤ ਵੱਲ ਨੂੰ ਚਲੇ ਜਾਂਦਾ, ਤੇ ਦੂਸਰਾ ਰਸਤਾ ਕਾਬੁਲ ਵੱਲ ਨੂੰ ਚਲੇ ਜਾਂਦਾ, ਤੇ ਤੀਸਰਾ ਰਸਤਾ ਇੱਥੋਂ ਇੱਕ ਲਾਹੌਰ ਨੂੰ ਰਸਤਾ ਚਲੇ ਜਾਂਦਾ, ਤੇ ਇੱਕ ਰਸਤਾ ਚਲੇ ਜਾਂਦਾ ਹੈ ਦਿੱਲੀ ਨੂੰ। ਦੱਖਣੀ ਦਰਵਾਜ਼ਾ ਜਿਹੜਾ ਹੈ ਸ਼ਹਿਰ ਦਾ, ਜਿਹਨੂੰ ਦਿੱਲੀ ਗੇਟ ਜੋ ਅੱਜ ਵੀ ਮੌਜੂਦ ਹੈ, ਉਹ ਦਿੱਲੀ ਨੂੰ ਜਾਣ ਦਾ ਰਸਤਾ ਸੀਗਾ, ਤੇ ਉਹ ਕਦੀ ਉਹ ਉੱਥੇ ਦਰਿਆ ਵਗਦਾ ਹੁੰਦਾ ਸੀਗਾ, ਜਾਂ ਕਹਿ ਲਓ ਕਿ ਦਰਿਆ ਦੀ ਟ੍ਰਿਬਿਊਟਰੀ ਹੁੰਦੀ ਸੀ, ਤੇ ਵੈਟਲੈਂਡ ਹੋਇਆ ਕਰਦਾ ਸੀ। ਸੋ ਉੱਥੋਂ ਆਉਂਦੇ ਹੋਏ ਆਪਾਂ ਦੇਖਦੇ ਹਾਂ ਕਿ ਇਹ ਸ਼ਹਿਰ ਦੇ ਵਿੱਚ ਵੱਖ-ਵੱਖ ਦੌਰ ਦੇ ਵਿੱਚ ਜੋ ਐਜ਼ ਪਰ ਦੀ ਪੰਜਾਬ ਸਟੇਟ ਗਜ਼ਟੀਅਰ ਕਹਿੰਦੇ ਹਨ ਕਿ ਇਹ ਸ਼ਹਿਰ ਆਪਣੇ ਵਪਾਰ ਲਈ ਮਸ਼ਹੂਰ ਸੀ। ਇੱਥੇ ਇੱਕ ਦੌਰ ਵਿੱਚ
ਕੱਪੜੇ ਦਾ ਵਪਾਰ ਬਹੁਤ ਸੋਹਣਾ ਹੁੰਦਾ ਸੀਗਾ, ਖਾਸ ਕਰ ਕੋਟਨ ਜੋ ਸੀਗੀ ਦੁਨੀਆ ਦੀ ਮਹਿੰਗੀ ਕੋਟਨ ਮੰਡੀਆਂ ਚੋਂ ਇੱਕ ਕੋਟਨ ਜੋ ਰਾਹੋਂ ਦੀ ਮੰਨੀ ਜਾਂਦੀ ਸੀਗੀ। ਤੇ ਇਹ ਹਾਲੇ ਵੀ ਜੋ ਡਿਸਟ੍ਰਿਕਟ ਗਜ਼ਟੀਅਰ ਹੁਣ ਅੱਜ ਕੱਲ੍ਹ ਨਵਾਂ ਸ਼ਹਿਰ ਦਾ ਉਸਦੇ ਵਿੱਚ ਵੀ ਰਾਹੋਂ ਦਾ ਇਹੀ ਜ਼ਿਕਰ ਹੈ, ਤੇ ਜਲੰਧਰ ਦਾ ਓਲਡ ਗਜ਼ਟੀਅਰ ਉਸਦੇ ਵਿੱਚ ਵੀ ਇਹ ਜ਼ਿਕਰ ਆਉਂਦਾ। ਤੇ ਵੱਖ-ਵੱਖ ਦੌਰ ਦੇ ਵਿੱਚ ਇਹ ਸ਼ਹਿਰ ਵਸਦਾ ਰਿਹਾ ਤੇ ਉਜੜਦਾ ਰਿਹਾ, ਤੇ ਇਸੇ ਕਰਕੇ ਇਹ ਸ਼ਹਿਰ ਜਿਹੜਾ ਹੈ ਉਹ ਢਾਹੇ ਤੇ ਹੈ, ਜਾਂ ਆਪਾਂ ਕਹਿ ਸਕਦੇ ਵੀ ਟਿੱਬਿਆਂ ਤੇ ਹੈ, ਉਚਾਈ ਤੇ ਹੈ। ਆਮ ਜੋ ਜ਼ਮੀਨ ਦਾ ਲੈਵਲ ਹੈ ਆਸ-ਪਾਸ ਦੇ ਖਿੱਤੇ ਨਾਲੋਂ, ਇਹ ਸ਼ਹਿਰ ਆਸੇ-ਪਾਸੇ ਦੇ ਸਾਰੇ ਸ਼ਹਿਰਾਂ ਨਾਲੋਂ ਉੱਚਾ। ਤੇ ਆਪਾਂ ਇੱਥੋਂ ਹੀ ਇੱਕ ਚੀਜ਼ ਦਾ ਹੋਰ ਅੰਦਾਜ਼ਾ ਲਗਾਉਂਦੇ ਹਾਂ ਕਿ ਸਾਡੇ ਇੱਥੋਂ ਤਕਰੀਬਨ ਵੈਸਟ ਨੂੰ ਜਾਂਦੇ ਹੋਏ 20 ਕੁ ਕਿਲੋਮੀਟਰ ਤੇ ਨਗਰ ਕੋਲ ਇੱਕ ਝੰਡੀ ਪੀਰ ਨੂੰ ਜਾਂਦੇ ਹੋਏ ਨਗਰ ਪਿੰਡ ਹੈ, ਉੱਥੇ ਇੰਡਸ ਸਿਵਲਾਈਜੇਸ਼ਨ ਦਾ ਥੇ ਹੈ, ਉਹ ਇੱਕੋ ਦਿਸ਼ਾ 'ਚ ਹੈ। ਉਸ ਤੋਂ ਇਲਾਵਾ ਫਿਰ ਅਗਲੀ ਥੇ ਜਾ ਕੇ ਇੱਕ ਰਾਹੋਂ ਹੈ। ਇਸ ਤੋਂ ਬਾਅਦ 10 ਕਿਲੋਮੀਟਰ ਅੱਗੇ ਜਾ ਕੇ ਇੱਕ ਥੇ ਆਉਂਦੀ ਹੈ ਚਰਾਨ ਹੈਡ 'ਚ, ਉੱਥੇ ਬੁੱਧਿਸਟ ਇਰਾ ਦੀਆਂ ਤੇ ਪੁਰਾਣੇ ਜਿਹੜੇ ਆ ਟਾਈਮ ਦੀਆਂ ਥੇ ਮੰਨੀ ਜਾਂਦੇ ਤੇ ਚੀਜ਼ਾਂ ਮਿਲਦੀਆਂ ਨੇ। ਤੇ ਉਸ ਤੋਂ ਕੁਛ ਇੱਕ 20 ਕਿਲੋਮੀਟਰ ਅੱਗੇ 20-30 ਕਿਲੋਮੀਟਰ ਅੱਗੇ ਜਾ ਕੇ ਤੇ ਰੋਪੜ ਤੇ ਥੇ ਮਿਲਦੀ ਹੈ। ਤੇ ਜੋ ਦਰਿਆ ਦੇ ਦੱਖਣ ਆਪਾਂ ਪਾਰ ਕਰ ਜਾਈਏ ਤਾਂ ਜਿਹੜਾ ਉੱਚਾ ਪਿੰਡ ਸੰਘੋਲ ਹੈ, ਉਹ ਵੀ ਇਸ ਖਿੱਤੇ ਦੇ ਪੈਰਲਲ ਹੀ ਮਿਲ ਜਾਂਦਾ। ਇੱਕ ਤਰ੍ਹਾਂ ਆਪਾਂ ਦੇਖਿਆ ਜਾਵੇ ਤਾਂ ਦੱਖਣ 'ਚ ਈਸਟ ਤੇ ਸਾਊਥ ਡਾਇਰੈਕਸ਼ਨ ਵਿੱਚ ਜਿਹੜਾ ਜਾ ਕੇ ਉਹ ਉੱਚਾ ਪਿੰਡ ਸੰਘੋਲ ਮਿਲ ਜਾਂਦਾ ਵਾ, 30-40 ਕਿਲੋਮੀਟਰ ਤੇ ਡਿਸਟੈਂਸ ਤੇ। ਤੇ ਆਪਣੇ ਆਪ 'ਚ ਹੀ ਉਹ ਰਿਕਾਰਡਡ ਹੈ, ਤੇ ਉੱਥੇ ਮਿਊਜ਼ੀਅਮ ਵੀ ਹੈ ਹਲੇ ਇੰਡਸ ਵੈਲੀ ਸਿਵਲਾਈਜੇਸ਼ਨ ਦਾ। ਤੇ ਆਪਾਂ ਹੁਣ ਗੱਲ ਕਰਦੇ ਹਾਂ ਵੀ ਜਿਸ ਤਰ੍ਹਾਂ ਰਾਹੋਂ ਵੱਖ-ਵੱਖ ਦੌਰ ਦੇ ਵਿੱਚ ਵੱਖ-ਵੱਖ ਰੰਗਾਂ 'ਚੋਂ ਉੱਭਰਦਾ ਆਇਆ, ਤੇ ਇਹ ਟਿਲ ਡੇਟ ਤੱਕ ਦੇਖਦੇ ਹਾਂ ਇਹ ਸ਼ਹਿਰ ਇੱਕ ਸ਼ਹਿਰ ਤੋਂ ਨਗਰ ਬਣਦੇ ਹੋਏ ਤੇ ਅੱਜ ਦੇ ਦੌਰ ਵਿੱਚ ਦੇਖਿਆ ਜਾਵੇ ਤਾਂ ਪਿੰਡਨੁਮਾ ਨਗਰ ਜਾਂ ਨਗਰ ਬਣ ਕੇ ਰਹਿ ਗਿਆ ਵਾ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸ਼ਹਿਰ ਦੀ ਆਬਾਦੀ 1947 ਵਿੱਚ ਤਕਰੀਬਨ 14-15 ਹਜ਼ਾਰ ਦੇ ਕਰੀਬ ਮੰਨੀ ਗਈ ਹੈ, ਤੇ ਅੱਜ ਵੀ ਆਪਾਂ ਦੇਖਦੇ ਹਾਂ ਕਿ ਇਸ ਸ਼ਹਿਰ ਦੀ ਆਬਾਦੀ 16,000-17,000 ਦੇ ਲਾਗੇ ਹੈ। ਸੋ ਵੱਖ-ਵੱਖ ਦੌਰ ਜੋ ਆਏ ਆ, ਆਪਾਂ ਸਿਵਲਾਈਜੇਸ਼ਨਸ ਦੇ ਜੋ ਵੱਖ-ਵੱਖ ਫੋਲਡ ਦੇਖਦੇ ਹਾਂ, ਤਾਂ ਉਹਦੇ ਵਿੱਚ ਇਸ ਸ਼ਹਿਰ ਦੀ ਆਬਾਦੀ ਜਾਂ ਇਸ ਸ਼ਹਿਰ ਦਾ ਇੱਕ ਨਾਮ ਜੋ ਹੈ ਬਹੁਤ ਉੱਚਾ ਵੀ ਆਉਂਦਾ, ਤੇ ਇੱਕ ਆਮ ਗੁਆਚੇ ਜਾਂ ਉਜੜੇ ਪੁਜੜੇ ਸ਼ਹਿਰ ਵਾਂਗੂ ਜੋ ਅੱਜ ਦਾ ਦੌਰ ਹੈ ਉਹ ਇਸ ਤਰ੍ਹਾਂ ਦਾ ਸ਼ਹਿਰ ਵੀ ਇਹ ਦਿਖਦਾ। ਇਸ ਸ਼ਹਿਰ ਵਿੱਚ ਆਪਾਂ ਮੇਨ ਜੋ ਕੁਛ ਮਸ਼ਹੂਰ ਜੋ ਜਾਤ ਬਰਾਦਰੀਆਂ ਦੇ ਹਿਸਾਬ ਨਾਲ ਦੇਖਦੇ ਹਾਂ, ਤੇ ਰਾਜਾ ਰਾਘਵ ਦੇ ਵੇਲੇ ਹਿੰਦੂ ਆਬਾਦੀ ਦਾ ਵੱਡਾ ਉਹ ਸੀਗਾ, ਹਿੰਦੂ ਧਰਮ ਦਾ ਵੀ ਕੇਂਦਰ ਸੀਗਾ। ਤੇ ਉਸ ਤੋਂ ਬਾਅਦ ਇੱਥੇ ਗੁੱਜਰ ਆਏ, ਤੇ ਫਿਰ ਮਹਿਤੋਆਂ ਦਾ ਵੀ ਦੌਰ ਆਇਆ। ਤੇ 1130 ਦੇ ਵਿੱਚ ਇਸ ਇਲਾਕੇ ਵਿੱਚ ਮੰਨਿਆ ਜਾਂਦਾ ਹੈ ਕਿ ਰਾਜਸਥਾਨ ਤੋਂ ਕਛਵਾਹਾ ਤੇ ਹਵਾਹਾ ਦੋ ਭਰਾ ਆਏ। ਉਹਨਾਂ ਨੇ ਜੋ ਮੁਹੰਮਦ ਗੋਰੀ ਸੀ, ਉਹਨਾਂ ਨੇ ਫਿਰ ਇੱਥੇ ਆ ਕੇ ਉਹ ਇੱਥੇ ਵਸੇ ਜਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤੇ 2-3 ਵਾਰ ਉਹਨਾਂ ਨੇ ਇੱਥੇ ਲੜਾਈਆਂ ਵੀ ਲੜੀਆਂ। ਤੇ ਫਿਰ ਇਹ ਦੱਸਿਆ ਜਾਂਦਾ ਹੈ ਕਿ ਉਹ ਅਖੀਰ ਮੁਹੰਮਦ ਗੋਰੀ ਨਾਲ ਉਹਨਾਂ ਦਾ ਉਸਦੇ ਦਰਬਾਰ 'ਚ ਜਾ ਕੇ ਉਹਨਾਂ ਨੇ ਘੋੜਾ ਭੇਟ ਕੀਤਾ, ਤੇ ਮੁਹੰਮਦ ਗੋਰੀ ਨੇ ਇਸ ਇਲਾਕੇ ਦੀ ਜਗੀਰ ਉਹਨਾਂ ਨੂੰ ਖੁਸ਼ ਹੋ ਕੇ ਦੇ ਦਿੱਤੀ। ਵੀ ਉਹਨਾਂ ਨੂੰ ਕਿਹਾ ਵੀ ਜਿੱਥੇ ਤੱਕ ਜਾ ਕੇ ਤੁਸੀਂ ਘੋੜੇ ਤੇ ਜਾ ਕੇ ਨਿਸ਼ਾਨ ਲਗਾ ਸਕਦੇ ਹੋ, ਤੇ ਉਨਾ ਇਲਾਕਾ ਤੁਹਾਡਾ ਹੋਵੇਗਾ। ਇੱਕ ਦਿਨ ਵਿੱਚ ਤੁਸੀਂ ਜਿੰਨਾ ਇਲਾਕਾ ਮੰਗ ਸਕਦੇ ਆ। ਤਾਂ ਰਾਹੋਂ ਤੋਂ ਦੇਖਿਆ ਜਾਵੇ ਤਾਂ ਪੱਛਮ 'ਚ ਪਿੰਡ ਹੈ ਸੈਲਕਿਆਣਾ, ਰਾਹੋਂ ਤੋਂ 20 ਕੁ ਕਿਲੋਮੀਟਰ। ਉੱਥੋਂ ਲੈ ਕੇ ਪੂਰਬ ਵਿੱਚ ਕੰਗਨਾ ਪਿੰਡ ਹੈ ਬਲਾਚੌਰ ਦੇ ਲਾਗੇ, ਕੰਗਨਾ ਬੀੜ, ਉੱਥੇ ਤੱਕ ਇਹਨਾਂ ਨੇ ਨਿਸ਼ਾਨਦੇਹੀ ਕੀਤੀ, ਤੇ ਦਰਿਆ ਦੇ ਦੋਨੀ ਆਸੇ ਪਾਸੇ ਜਿਹੜੇ ਸੀ ਉਹ ਉਸ ਕਛਵਾਹਾ ਤੇ ਹਵਾਹਾ ਦਾ ਕਬੀਲਾ ਬੈਠ ਗਿਆ। ਤੇ
ਉਹਨਾਂ ਉਹਨਾਂ ਦੇ ਨਾਮ ਤੋਂ ਹੀ ਫਿਰ ਉਹਨਾਂ ਨੂੰ ਘੋੜੇਵਾਹਾ ਰਾਜਪੂਤ ਕਿਹਾ ਜਾਣ ਲੱਗਿਆ, ਤੇ ਉਸ ਵਿੱਚ ਫਿਰ ਮੰਨਿਆ ਜਾਂਦਾ ਹੈ ਕਿ ਕਛਵਾਹਾ ਜੋ ਸੀ ਉਹ ਵਾਪਸ ਰਾਜਸਥਾਨ ਮੁੜ ਗਿਆ, ਤੇ ਹਵਾਹਾ ਦੇ ਜਿਹੜੇ ਸੀਗੇ ਬੱਚੇ ਉਹ ਇੱਥੇ ਵਸ ਗਏ, ਤੇ ਉਹਨਾਂ ਤੋਂ ਰਾਹੋਂ ਦੀ ਹਿਸਟਰੀ ਦਾ ਵੀ ਇੱਕ ਦੌਰ ਸ਼ੁਰੂ ਹੁੰਦਾ ਹੈ, ਤੇ ਰਾਹੋਂ ਦੇ ਜਿਹੜੀ ਜ਼ਗੀਰ ਹੈ ਉਸਦੇ ਮਾਲਕ ਫਿਰ ਘੋੜਵਾਹੇ ਬਣੇ। ਤੇ ਉਹ ਜਿਵੇਂ ਦੇਖਦੇ ਹਾਂ ਕਿ ਸਾਡੇ ਆਸੇ-ਪਾਸੇ ਦੇ 25-30 ਪਿੰਡ ਜੋ ਹੈ ਇੱਥੋਂ ਰਾਹੋਂ ਤੋਂ ਲੈ ਕੇ ਗੜ੍ਹਸ਼ੰਕਰ, ਬਲਾਚੌਰ, ਕਾਠਗੜ੍ਹ ਤੇ ਮਾਛੀਵਾੜਾ ਜਾਂ ਸੰਘੋਲ ਤੱਕ ਜੋ ਹੈ ਇਹ ਘੋੜਵਾਹੇ ਬੈਠੇ ਸੀ। ਤੇ ਇੱਧਰ ਆਪਾਂ ਦੇਖ ਲਈਏ ਵੀ ਕੰਗਨਾ, ਬਿੱਟ, ਸੇਲਕਿਆਨਾ ਇਹਨਾਂ ਦੀ ਹੱਦ ਹੁੰਦੀ ਸੀ, ਤੇ ਅੱਗੇ ਜਾ ਕੇ ਬੰਗੀਆਂ ਤੋਂ ਅੱਗੇ ਜਾ ਕੇ ਮੰਝ ਰਾਜਪੂਤਾਂ ਦਾ ਏਰੀਆ ਆ ਜਾਂਦਾ ਸੀ। ਉਹ ਇੱਕ ਤਰ੍ਹਾਂ ਦੀ ਕਛਵਾਹਿਆਂ ਦੇ ਕਬੀਲੇ ਦਾ ਜਾਂ ਘੋੜਵਾਹਿਆਂ ਦੇ ਕਬੀਲੇ ਦੀ ਇੱਕ ਹੱਦ ਬਣ ਜਾਂਦੀ ਸੀ। ਸੋ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਾਫੀ ਟਾਈਮ ਤੱਕ ਕਛਵਾਹੇ ਜਿਹੜੇ ਘੋੜਵਾਹੇ ਸੀ ਰਾਹੋਂ ਤੇ ਕਾਬਜ ਰਹੇ, ਤੇ ਇਸ ਦੌਰਾਨ ਇਹਨਾਂ ਦੀਆਂ ਲੜਾਈਆਂ ਇੱਥੋਂ ਦੇ ਮਹਿਤੋ ਬਰਾਦਰੀ ਦੇ ਲੋਕਾਂ ਨਾਲ ਵੀ ਹੋਈਆਂ, ਤੇ ਕੁਛ ਕੁ ਉਹਨਾਂ ਲੜਾਈਆਂ ਦਾ ਜੋ ਨਿਸ਼ਾਨ ਜਾਂ ਖੰਡਰਾਤ ਮਿਲਦੇ ਨੇ ਤੇ ਇੱਕ ਖੂਹ ਹੈ ਜਿਸਨੂੰ ਇਹ ਕਿਹਾ ਜਾਂਦਾ ਹੈ ਕਿ ਇੱਥੇ ਘੋੜਵਾਹੇ ਤੇ ਮਹਿਤੋਆਂ ਦੀ ਲੜਾਈ ਹੋਈ ਸੀ, ਤੇ ਉਸ ਲੜਾਈ ਦੇ ਵਿੱਚ ਹੀ ਮਹਿਤੋਆਂ ਦਾ ਸਾਰਾ ਕਬੀਲਾ ਖਤਮ ਕਰ ਦਿੱਤਾ ਗਿਆ, ਤੇ ਉਹ ਖੂਹ ਲਾਸ਼ਾਂ ਨਾਲ ਭਰ ਦਿੱਤਾ ਗਿਆ। ਸੋ ਕਛਵਾਹੇ ਜੋ ਘੋੜਵਾਹੇ ਇਸ ਖਿੱਤੇ ਵਿੱਚ ਮਤਲਬ 1947 ਤੱਕ ਕਾਬਜ ਰਹੇ ਆ। ਵੱਖ-ਵੱਖ ਦੌਰ ਦੀ ਹਿਸਟਰੀ ਹੈ। ਉਹ ਪਹਿਲਾਂ ਇੱਥੇ ਰਾਜ ਵੀ ਕਰਦੇ ਰਹੇ ਜਾਂ ਜਗੀਰਦਾਰ ਵੀ ਰਹਿੰਦੇ ਰਹੇ, ਤੇ ਕੁਛ ਦੌਰ ਵਿੱਚ ਉਹਨਾਂ ਬੇਦਖਲ ਵੀ ਹੁੰਦੇ ਰਹੇ। ਸਿਲਸਿਲਾ ਪੈਰਲਲੀ ਚੱਲਦਾ ਰਿਹਾ। ਸਿੱਖ ਦੌਰ ਦੇ ਵਿੱਚ ਵੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ, ਤੇ ਮੁੜ ਕੇ ਫਿਰ ਬ੍ਰਿਟਿਸ਼ ਦੌਰ ਦੇ ਵਿੱਚ ਜੋ ਘੋੜਵਾਹੇ ਸੀ ਉਹ ਫਿਰ ਇੱਥੇ ਬਿਠਾ ਦਿੱਤੇ ਗਏ। ਆਪਾਂ ਦੇਖਦੇ ਹਾਂ ਕਿ 1195 ਤੋਂ ਬਾਅਦ ਜਦੋਂ ਗੋਰੀ ਇੱਥੇ ਦਾ ਬਣ ਜਾਂਦਾ ਵਾ, ਤਾਂ ਸਾਰੇ ਘੋੜਵਾਹੇ ਇੱਥੇ ਐਸਟੈਬਲਿਸ਼ ਹੋ ਚੁੱਕੇ ਸੀ। ਤੇ ਉਸ ਤੋਂ ਅੱਗੇ ਜਦ ਆਪਾਂ ਇਹ ਦੇਖਦੇ ਹਾਂ, ਸ਼ਹਿਰ ਨੂੰ ਇੱਕ ਨਗਰ ਦੇ ਰੂਪ ਵਿੱਚ ਮਸ਼ਹੂਰੀ ਹਾਸਲ ਹੋਣੀ ਸ਼ੁਰੂ ਹੋਈ। ਇੱਥੇ ਵੱਖ-ਵੱਖ ਤਰ੍ਹਾਂ ਦੇ ਕਾਰੀਗਰ ਸੀਗੇ। ਇਸ ਸ਼ਹਿਰ ਵਿੱਚ ਕਈ ਛੋਟੇ ਕੰਮ, ਮਤਲਬ ਕਿ ਹੱਥਗਿਰੀ ਦੇ ਕੰਮ ਇੱਥੇ ਇਹ ਚੱਲਦੇ ਰਹੇ ਹੈ। ਇੱਥੇ ਦਾ ਗੋਟਾ ਕਿਲਾਰੀ ਮਸ਼ਹੂਰ ਰਿਹਾ ਹੈ। ਇੱਥੇ ਦਾ ਆਪਾਂ ਦੇਖਦੇ ਹਾਂ ਕਿ ਸਿਲਕ ਦਾ ਕੰਮ ਚੰਗਾ ਹੁੰਦਾ ਸੀਗਾ, ਸਿਲਕ ਦੀ ਕਢਾਈ ਦਾ। ਤੇ ਇੱਥੇ ਦਾ ਇੱਕ ਦੌਰ ਦਾ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਹੋਂ ਦਾ ਸਰਾਫ ਜੋ ਹੈ ਉਹ ਮਤਲਬ ਕਿ ਇਸ ਖਿੱਤੇ ਦੇ ਸਭ ਤੋਂ ਬੈਸਟ ਸਰਾਫ ਜਾਂ ਸੁਨਿਆਰੇ ਮੰਨੇ ਜਾਂਦੇ ਸਨ। ਸੋ ਇੱਕ ਇਹ ਵੀ ਦੱਸਿਆ ਜਾਂਦਾ ਹੈ ਕਿ ਜੋ ਇਬਰਾਹਿਮ ਲੋਧੀ ਦੇ ਦੌਰ ਵਿੱਚ ਇਹ ਸ਼ਹਿਰ ਦੀ ਆਬਾਦੀ ਤਕਰੀਬਨ 1 ਲੱਖ ਤੋਂ ਉੱਪਰ ਸੀ। ਤੇ ਉਸ ਤੋਂ ਬਾਅਦ ਜਦੋਂ ਅਕਬਰ ਦਾ ਦੌਰ ਆਉਂਦਾ ਹੈ, ਤਾਂ ਅਕਬਰ ਦੇ ਦੌਰ ਆਉਂਦੇ ਇਹ ਸ਼ਹਿਰ ਜਿਹੜਾ ਵਾ, ਅਕਬਰ ਦੀ ਬੈਰਮ ਖਾਨ ਨਾਲ ਲੜਾਈ ਹੁੰਦੀ ਹੈ। ਬੈਰਮ ਖਾਨ ਦੀ ਨੂੰ ਹਰਾਉਣ ਵਿੱਚ ਇੱਥੋਂ ਦੇ ਲਾਗੇ ਦੇ ਮਾਛੀਵਾੜਾ ਦੇ ਰਾਣਾ ਉਦੋ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਤੇ ਉਸ ਤੋਂ ਖੁਸ਼ ਹੋ ਕੇ ਅਕਬਰ ਵੱਲੋਂ ਰਾਣਾ ਉਦੋ ਨੂੰ ਉਹ ਜਗੀਰ ਬਖਸ਼ ਦਿੱਤੀ ਗਈ, ਰਾਹੋਂ ਦੀ ਜਗੀਰ ਦੇ ਦਿੱਤੀ ਗਈ, ਤੇ ਰਾਣਾ ਉਦੋ ਜੋ ਹੈ ਉਹ ਮਾਛੀਵਾੜਾ ਤੋਂ ਆ ਕੇ ਰਾਹੋਂ ਵਿੱਚ ਬੈਠ ਗਏ। ਮਾਛੀਵਾੜੇ ਤੋਂ ਆ ਕੇ ਰਾਣਾ ਉਦੋ ਨੇ ਰਾਹੋਂ ਨੂੰ ਆਪਣੀ ਰਾਜਧਾਨੀ ਬਣਾਇਆ, ਤੇ ਉਸ ਦੌਰ ਵਿੱਚ ਹੀ ਉਹਨਾਂ ਨੇ ਇੱਥੇ ਕਈ ਧਾਰਮਿਕ ਸਥਾਨਾਂ ਦਾ ਨਿਰਮਾਣ ਕੀਤਾ। ਇੱਥੇ ਅੱਜ ਵੀ ਇੱਥੇ 5 ਤੀਰਥੀਆਂ ਨਾਮ ਦਾ ਇੱਕ ਪ੍ਰਾਚੀਨ ਮੰਦਿਰ ਹੈ ਤੇ ਸਰੋਵਰ ਹੈ। ਉਹਦੀ ਖੁਰਵਾਈ ਦੱਸਦੇ ਨੇ ਕਿ ਰਾਣਾ ਉਦੋ ਵੱਲੋਂ ਕਰਵਾਈ ਜਾਂਦੀ ਹੈ। ਰਾਣਾ ਉਦੋ ਹੀ ਇੱਥੇ ਦੇ ਮੁਸਲਮਾਨ ਰਾਜਪੂਤਾਂ ਦਾ ਵਡੇਰਾ ਮੰਨ ਲਿਆ ਜਾਂਦਾ ਹੈ, ਕਿ ਜੋ ਇੱਥੇ ਦੇ ਬਾਅਦ ਵਿੱਚ ਜੋ ਰਾਈਸ ਬਣੇ ਜਾਂ ਜਗੀਰਦਾਰ ਬਣੇ। ਇਹ ਦੱਸਿਆ ਜਾਂਦਾ ਹੈ ਕਿ ਰਾਣਾ ਉਦੋ ਦੇ ਜੋ ਵੰਸ਼ਜ ਸੀਗੇ, ਔਰੰਗਜ਼ੇਬ ਦੇ ਦੌਰ ਵਿੱਚ ਉਹ ਮੁਸਲਮਾਨ ਹੋ ਗਏ, ਤੇ ਰਾਣਾ ਉਦੋ ਦੇ ਦੂਸਰੇ ਵੰਸ਼ਜ ਜੋ ਹਿੰਦੂ ਰਹੇ ਸੀ ਉਹ ਜਾੜਲਾ ਜਗੀਰ ਦੇਖਦੇ ਸਨ।
ਸੋ ਅੱਜ ਵੀ ਉਹ ਲੋਕ ਜਾੜਲਾ ਬੈਠੇ ਨੇ ਤੇ ਜੋ ਰਾਹੋਂ ਵਿੱਚ ਜੋ ਮੁਸਲਮਾਨ ਹੋ ਗਏ ਸੀ ਉਹ ਪਾਕਿਸਤਾਨ ਚਲੇ ਗਏ ਨੇ। ਸੋ ਉਹਨਾਂ ਰਾਣਾ ਉਦੋਂ ਦੇ ਬੱਚਿਆਂ ਤੋਂ ਹੀ ਜੋ ਅੱਜ ਦਾ ਕੁਰਸੀਨਾਮਾ ਜੋ ਪਾਕਿਸਤਾਨ 'ਚ ਵੀ ਬੈਠੇ ਘੋੜਵਾਹੇ ਹਨ, ਉਹਨਾਂ ਦਾ ਰਾਣਾ ਉਦੋਂ ਦੇ ਨਾਲ ਹੀ ਜਾ ਮਿਲਦਾ ਹੈ ਤੇ ਰਾਣਾ ਉਦੋਂ ਦੇ ਵੱਡੇ ਵਡੇਰਿਆਂ ਦਾ ਉਹੀ ਘੋੜਵਾਹਿਆਂ ਨਾਲ ਮਿਲਦਾ ਹੈ। ਤੇ ਸਿੱਖ ਦੌਰ ਦੇ ਵਿੱਚ ਆਪਾਂ ਜਦ ਦੇਖਦੇ ਹਾਂ, ਇਸ ਦੌਰ ਵਿੱਚ ਬੰਦਾ ਸਿੰਘ ਬਹਾਦਰ ਦੀ ਲੜਾਈ ਹੁੰਦੀ ਹੈ। 1710 ਦੀ ਗੱਲ ਹੈ ਇਹ, ਤੇ ਸ਼ਮਸ ਖਾਨ ਨਾਲ ਇੱਥੇ ਲੜਾਈ ਹੁੰਦੀ ਹੈ। ਤੇ ਇਹ ਦੱਸਿਆ ਜਾਂਦਾ ਹੈ ਕਿ ਬਹੁਤ ਸ਼ਮਸ ਖਾਨ ਜੋ ਕਿ ਜਲੰਧਰ ਦਾ ਜਗੀਰਦਾਰ ਸੀ ਜਾਂ ਸੂਬੇਦਾਰ, ਮੁਗਲ ਸੂਬੇਦਾਰ ਸੀ। ਉਹਨੇ 1 ਲੱਖ ਦੀ ਫੌਜ ਲੈ ਕੇ ਰਾਹੋਂ ਤੇ ਚੜ੍ਹਾਈ ਕੀਤੀ ਸੀ, ਮਤਲਬ ਰਾਹੋਂ 'ਚ ਬੰਦਾ ਬਹਾਦਰ ਦਾ ਮੁਕਾਬਲਾ ਕਰਨ ਆਇਆ ਸੀ। ਤਾਂ ਉਹ ਬੁਰੀ ਤਰ੍ਹਾਂ ਹਾਰ ਗਿਆ ਤੇ ਉਸ ਤੋਂ ਬਾਅਦ ਇਹ ਜੋ ਰਾਹੋਂ ਸੀਗਾ ਉਹ ਸਿੱਖ ਰਾਜ ਦਾ ਹਿੱਸਾ ਬਣਿਆ ਜਾਂ ਬੰਦਾ ਸਿੰਘ ਬਹਾਦਰ ਦੇ ਰਾਜ ਦਾ ਹਿੱਸਾ ਬਣਿਆ। ਪਰ ਬੰਦਾ ਸਿੰਘ ਬਹਾਦਰ ਤੋਂ ਕੁਛ ਉਸਦੇ ਪਤਨ ਤੋਂ ਬਾਅਦ ਇੱਥੇ ਮੁੜ ਜੋ ਸੀ ਮੁਗਲ ਰਾਜ ਦਾ ਕੰਟਰੋਲ ਹੋ ਗਿਆ। ਤੇ ਉਸ ਤੋਂ ਬਾਅਦ ਜਦ ਦੇਖਦੇ ਹਾਂ ਵੀ 1745 ਤੋਂ ਬਾਅਦ ਮਿਸਲਾਂ ਬਣਦੀਆਂ ਨੇ, ਸਿੱਖ ਮਿਸਲਾਂ ਬਣਦੀਆਂ ਨੇ ਤੇ ਪੰਜਾਬ ਵਿੱਚ ਇੱਕ ਸਿੱਖ ਮਿਸਲ ਦਾ ਨਾਮ ਡੱਲੇ ਵਾਲੀਆਂ ਮਿਸਲ ਹੁੰਦਾ ਹੈ। ਡੱਲੇ ਵਾਲੀਆਂ ਮਿਸਲ ਗੁਲਾਬ ਸਿੰਘ ਰਾਠੌਰ ਦੀ ਬਣਾਈ ਹੋਈ ਸੀ ਤੇ ਉਸ ਮਿਸਲ ਦੇ ਵਿੱਚੋਂ ਹੀ ਉਸਦਾ ਆਪਣਾ ਕੋਈ ਪੁੱਤਰ ਨਾ ਹੋਣ ਕਰਕੇ ਉਸਦੇ ਇੱਕ ਸਹਾਇਕ ਉਸਦੀ ਮੌਤ ਤੋਂ ਬਾਅਦ ਤਾਰਾ ਸਿੰਘ ਘੇਬਾ ਜੋ ਕਿ ਮਿਸਲ ਦਾ ਮੁਖੀ ਬਣਦਾ ਹੈ ਤੇ ਉਹ ਇਸ ਮਿਸਲ ਦੀ ਰਾਜਧਾਨੀ ਰਾਹੋਂ ਨੂੰ ਬਣਾ ਲੈਂਦਾ ਹੈ। ਤੇ 3.5 ਲੱਖ ਰੁਪਈਆ ਸਾਲਾਨਾ ਜਗੀਰ ਦੀ ਇਹ ਮਿਸਲ ਸੀਗੀ ਤੇ ਇਹ ਮਿਸਲ ਜਿਹੜੀ ਹੈ ਇਹ 1758 ਰਾਹੋਂ ਸ਼ਹਿਰ 1758 ਤੋਂ ਲੈ ਕੇ 1807 ਤੱਕ ਇੱਕ ਡੱਲੇ ਵਾਲੀਆ ਮਿਸਲ ਦੀ ਰਾਜਧਾਨੀ ਵਜੋਂ ਸਥਾਪਿਤ ਰਹਿੰਦੀ ਹੈ ਤੇ ਇੱਥੇ ਇੱਕ ਤਾਰਾ ਸਿੰਘ ਘੇਬਾ ਦਾ ਰਾਜ ਰਹਿੰਦਾ ਹੈ। ਤਾਰਾ ਸਿੰਘ ਘੇਬਾ ਦੀ 1807 ਵਿੱਚ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਰਾਹੋਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਜਾਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇਹ ਮਰਜ ਹੋ ਜਾਂਦਾ ਹੈ ਤੇ ਜੋ ਤਾਰਾ ਸਿੰਘ ਘੇਬਾ ਦਾ ਟੱਬਰ ਸੀਗਾ ਉਹਨਾਂ ਨੂੰ 2 ਪਿੰਡਾਂ ਦੀ ਜਗੀਰ ਦੇ ਦਿੱਤੀ ਜਾਂਦੀ ਹੈ। 1807 ਵਿੱਚ ਰਣਜੀਤ ਸਿੰਘ ਦਾ ਦੌਰ ਆਉਣ ਤੋਂ ਬਾਅਦ ਇੱਥੇ ਦੀਵਾਨ ਦਲ ਸਿੰਘ ਦੇ ਕੰਟਰੋਲ ਹੇਠ ਰਾਹੋਂ ਵਿੱਚ ਲਾਹੌਰ ਦਰਬਾਰ ਦਾ ਸ਼ਾਸਨ ਹੁੰਦਾ ਹੈ ਤੇ ਉਹ ਸ਼ਾਸਨ ਦੌਰਾਨ ਇੱਥੇ ਨੇਪਾਲੀ ਜੋ ਗੋਰਖਾ ਕਮਾਂਡਰ ਅਮਰ ਸਿੰਘ ਥਾਪਾ ਉਹ ਵੀ ਆਉਂਦਾ ਹੈ ਤੇ ਉਹਦੀ ਯਾਦ ਵਿੱਚ ਇੱਥੇ ਮੰਦਿਰ ਬਣਿਆ ਹੋਇਆ ਹੈ ਅੱਜ ਵੀ। ਉੱਥੇ ਪਰਮਹੰਸਾਂ ਦਾ ਡੇਰਾ ਦੱਸਿਆ ਜਾਂਦਾ ਹੈ ਕਿ ਜੋ ਕਿ ਨੇਪਾਲੀ ਫੌਜ ਦੀ ਛਾਵਣੀ ਬਣੀ ਸੀ ਤੇ ਉਹ ਇੱਥੇ ਆ ਕੇ ਰਹੇ ਸਨ। ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਪਤਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਬ੍ਰਿਟਿਸ਼ ਕੰਟਰੋਲ 'ਚ ਆ ਜਾਂਦਾ ਹੈ ਤੇ ਆਪਾਂ ਦੇਖਦੇ ਹਾਂ ਕਿ ਈਸਟ ਪੰਜਾਬ ਦਾ ਸਭ ਤੋਂ ਪਹਿਲਾ ਸਕੂਲ ਰਾਹੋਂ ਵਿੱਚ ਖੁੱਲਿਆ ਮਿਲਦਾ ਹੈ। 1855 ਦਾ ਸਕੂਲ ਹੈ ਜੋ ਕਿ 1921 ਵਿੱਚ ਹਾਈ ਸਕੂਲ ਬਣ ਜਾਂਦਾ ਹੈ। ਕਾਫੀ ਦੇਰ ਤੱਕ ਇਹ ਮਿਡਲ ਸਕੂਲ ਦੇ ਤੌਰ ਤੇ ਰਿਹਾ ਤੇ ਇਸ ਮਿਡਲ ਸਕੂਲ ਵਿੱਚੋਂ ਹੀ ਕੁਛ ਦੇਰ 2 ਸਾਲ ਪਾਕਿਸਤਾਨ ਦਾ ਆਪਾਂ ਕਹਿ ਲਈਏ ਕਿ ਨਾਅਰਾ ਦੇਣ ਵਾਲੇ ਇੱਕ ਵਿਚਾਰਕ ਜੋ ਚੌਧਰੀ ਰਹਿਮਤ ਅਲੀ ਉਹ ਵੀ ਪੜ੍ਹ ਕੇ ਜਾਂਦੇ ਹਨ। ਸੋ ਆਪਾਂ ਇਹ ਦੇਖਦੇ ਹਾਂ ਕਿ ਵੱਖ-ਵੱਖ ਦੌਰ ਵਿੱਚ ਦੇਖਿਆ ਜਾਵੇ ਤਾਂ ਰਾਹੋਂ ਇੱਕ ਬਹੁਤ ਵੱਡਾ ਕੇਂਦਰ ਰਿਹਾ ਹੈ ਤੇ ਜ਼ਿਲ੍ਹਾ ਜਲੰਧਰ ਦੇ ਮਤਲਬ ਪੁਰਾਣੇ ਜ਼ਿਲ੍ਹਾ ਜਲੰਧਰ ਦੇ ਮੁੱਖ ਨਗਰਾਂ ਵਿੱਚੋਂ ਰਾਹੋਂ ਦਾ ਇੱਕ ਵੱਡਾ ਨਾਮ ਸੀਗਾ। ਤੇ ਆਪਾਂ ਇਸ ਨੂੰ ਅਗਰ ਇਹ ਦੇਖਿਆ ਜਾਵੇ ਕਿ ਵਾਰ ਸਟ੍ਰੈਟਜੀ ਦੇ ਹਿਸਾਬ ਨਾਲ ਜਾਂ ਜੀਓਪੋਲੀਟੀਕਲ ਸਿਚੁਏਸ਼ਨ ਦੇ ਹਿਸਾਬ ਨਾਲ ਰਾਹੋਂ ਦਾ ਇੱਕ ਅਹਿਮ ਮੁਕਾਮ ਸੀ। ਇਸ ਦੀ ਇੱਕ ਲੋਕੇਸ਼ਨ ਜੋ ਹੈ ਸਤਲੁਜ ਦਰਿਆ ਤੇ ਸਭ ਤੋਂ ਉੱਚੀ ਹੋਣ ਕਰਕੇ ਤਾਂ ਇਹ ਇੱਕ ਬੜਾ ਇੱਕ ਫੌਜੀ ਅੱਡਾ ਰਹਿ ਜਾਂਦਾ ਸੀਗਾ
ਕਾਫੀ ਦੇਰ ਤੱਕ ਜੋ ਰਾਹੋਂ ਦਾ ਅੱਜ ਪੁਰਾਤਨ ਸਕੂਲ ਹੈ ਜਾਂ ਨਗਰ ਦਾ ਥਾਣਾ ਹੈ, ਉੱਥੇ ਰਾਹੋਂ ਦਾ ਪੁਰਾਣਾ ਕਿਲ੍ਹਾ ਮੰਨਿਆ ਜਾਂਦਾ ਰਿਹਾ ਵੈ। ਤੇ ਅੱਜ ਵੀ ਉੱਥੇ ਇੱਕ ਮਸੀਤ ਹੈ, ਥਾਣਾ ਹੈ ਤੇ ਸਕੂਲ ਹੈ। ਤੇ ਇਹ ਜੋ ਕੁਛ ਬਣੇ ਹਨ, ਇਹ ਸਾਰੇ ਉਸ ਰਾਹੋਂ ਦੇ ਪੁਰਾਣੇ ਕਿਲ੍ਹੇ ਤੇ ਬਣੇ ਹੋਏ ਹਨ। ਤੇ ਜਿਸਦੇ ਕਿ ਚੜ੍ਹਦੇ ਪਾਸੇ ਰੋਪੜੀ ਦਰਵਾਜ਼ਾ ਸੀ, ਤੇ ਉਸ ਰੋਪੜੀ ਦਰਵਾਜ਼ੇ ਦੇ ਲਾਗੇ ਹੀ ਇੱਥੇ ਹਥਿਆਰ ਬਣਾਉਣ ਦਾ ਇੱਕ ਕਾਰਖਾਨਾ ਮੰਨਿਆ ਜਾਂਦਾ ਰਿਹਾ ਵੈ। ਤੇ 4 ਦਰਵਾਜ਼ੇ ਹੋਣ ਕਰਕੇ ਇੱਥੇ ਇੱਕ ਲਾਹੌਰੀ ਦਰਵਾਜ਼ਾ ਸੀ, ਇੱਕ ਮੁਹੱਲਾ ਪਹਾੜ ਸਿੰਘ ਦਾ ਦਰਵਾਜ਼ਾ ਦੱਸਿਆ ਜਾਂਦਾ ਹੈ, ਤੇ ਇੱਕ ਦਿੱਲੀ ਗੇਟ ਦਰਵਾਜ਼ਾ। ਸੋ 4 ਦਿਸ਼ਾਵਾਂ ਵਿੱਚ ਰਾਹੋਂ 'ਚ ਦਰਵਾਜ਼ੇ ਸਨ। ਤੇ ਰਾਹੋਂ 'ਚ ਇੱਕ ਦੂਸਰਾ ਛੋਟਾ ਕਿਲ੍ਹਾ ਜੋ ਹੈ, ਉਹ ਮੁਹੱਲਾ ਪਹਾੜ ਸਿੰਘ ਵਿੱਚ ਬਣਿਆ ਹੋਇਆ ਸੀ, ਜੋ ਕਿ ਦੀਵਾਨ ਦਲ ਸਿੰਘ ਨੇ ਬਣਾਇਆ ਸੀ। ਉਸ ਤੋਂ ਬਾਅਦ ਆਪਾਂ ਮੋਡਰਨ ਹੈਲੋ ਬ੍ਰਿਟਿਸ਼ ਦੌਰ ਦੇ ਵਿੱਚ ਰਾਹੋਂ ਜੋ ਹੈ 1878 ਵਿੱਚ ਇੱਕ ਨਗਰ ਕੌਂਸਲ ਵਜੋਂ ਹੋਂਦ ਵਿੱਚ ਆਇਆ। 1878 ਤੋਂ ਇਹ ਸ਼ਹਿਰ ਕਲਾਸ 3 ਹੈਲੋ ਜੀ ਰਣਵੀਰ ਸਿੰਘ ਜੀ, ਆਵਾਜ਼ ਆ ਰਹੀ ਹੈ, ਤੁਸੀਂ ਆਪਣੀ ਗੱਲ ਹਾਂਜੀ ਜਾਰੀ ਹਾਂਜੀ ਰੱਖੋ। 1911 ਤੋਂ ਜਦ ਇੰਡੀਅਨ ਲੋਕ ਮਿਊਨਸੀਪਲ ਜਾਂ ਲੋਕਲ ਬੋਡੀ ਵਿੱਚ ਅਪੁਆਇੰਟ ਹੋਣ ਲੱਗੇ, ਤਾਂ ਰਾਹੋਂ ਵਿੱਚ ਪਹਿਲਾ ਮਿਊਨਸੀਪਲ ਪ੍ਰੈਜ਼ੀਡੈਂਟ ਇੰਡੀਅਨ ਓਰੀਜਨ ਤੋਂ ਆਇਆ, ਦੀਵਾਨ ਮਥੁਰਾ ਦਾਸ। ਉਸ ਤੋਂ ਬਾਅਦ ਚੌਧਰੀ ਅਬਦੁਲ ਰਹਿਮਾਨ ਜੋ MLA ਸੀ, ਉਹ ਵੀ ਇੱਥੇ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਰਹੇ ਨੇ। ਮੁਹੰਮਦ ਸ਼ਰੀਫ ਤੇ ਹੋਰ ਕਈ ਬੰਦੇ ਇੱਥੋਂ ਮਤਲਬ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਰਹੇ ਨੇ। ਦੀਵਾਨ ਮਾਇਆ ਦਾਸ ਰਹੇ ਹੈ। ਦੀਵਾਨ ਮਾਇਆ ਦਾਸ ਤੋਂ ਬਾਅਦ ਦੀਵਾਨ ਚੌਧਰੀ ਸ਼ਾਮ ਲਾਲ ਰਹੇ ਹੈ। ਚੌਧਰੀ ਰਹਿਮਾਨ ਮੁਹੰਮਦ ਰਹੇ ਨੇ। ਤੇ ਉਸ ਤੋਂ ਇਲਾਵਾ ਬ੍ਰਿਟਿਸ਼ ਦੌਰ ਵਿੱਚ ਇੱਥੋਂ ਮਿਊਨਸੀਪਲ ਕਮੇਟੀ ਵਿੱਚ ਚੌਧਰੀ ਮਹਿੰਦੀ ਖਾਨ ਰਹੇ ਹੈ, ਚੌਧਰੀ ਅਬਦੁਲ ਰਹੀਮ ਜੂਨੀਅਰ ਰਹੇ ਹੈ, ਚੌਧਰੀ ਸ਼ਰੀਫ ਰਹੇ ਹਨ। ਸੋ ਯੂਨੀਅਨਿਸਟ ਰਾਜਨੀਤੀ ਦੇ ਆਉਣ ਦੇ ਨਾਲ ਪੰਜਾਬ ਦੀ ਯੂਨੀਅਨਿਸਟ ਰਾਜਨੀਤੀ ਵਿੱਚ ਰਾਹੋਂ ਦਾ ਇੱਕ ਵੱਡਾ ਨਾਮ ਰਿਹਾ, ਤੇ ਇਹ ਅਖੀਰ ਤੱਕ ਯੂਨੀਅਨਿਸਟ ਪਾਰਟੀ ਦਾ ਇੱਕ ਸਟਰੋਂਗ ਹੋਲਡ ਰਿਹਾ ਵੈ। ਤੇ ਸ਼ਹਿਰ ਵਿੱਚ ਤਕਰੀਬਨ ਜੋ ਚੌਧਰੀ ਅਬਦੁਲ ਰਹਿਮਾਨ ਸੀਗੇ, ਯੂਨੀਅਨਿਸਟ ਪਾਰਟੀ ਦੇ ਹੀ ਅਖੀਰ ਤੱਕ ਯੂਨੀਅਨਿਸਟ ਪਾਰਟੀ ਦੇ ਮੈਂਬਰ ਰਹੇ। ਸੋ ਆਪਾਂ ਉਸ ਦੌਰ ਵਿੱਚ ਇਹ ਦੇਖ ਲੈਂਦੇ ਹਾਂ ਕਿ 1913 ਵਿੱਚ ਰਾਹੋਂ ਸ਼ਹਿਰ ਵਿੱਚ ਰੇਲਵੇ ਲਾਈਨ ਆ ਜਾਂਦੀ ਹੈ। ਸ਼ਿਮਲੇ ਵਿੱਚ ਆਪਾਂ ਦੇਖਦੇ ਹਾਂ ਵੀ 1901 ਵਿੱਚ ਰੇਲਵੇ ਲਾਈਨ ਪੁੱਜਦੀ ਹੈ, ਤੇ ਇੱਕ ਰਾਹੋਂ ਵਰਗੇ ਛੋਟੇ ਟਾਊਨ ਵਿੱਚ 1913 ਵਿੱਚ ਰੇਲਵੇ ਲਾਈਨ ਆ ਜਾਣ ਦਾ ਮਤਲਬ ਇਹ ਹੈ ਕਿ ਉਸ ਦੌਰ ਵਿੱਚ ਇਸ ਦੀ ਕੋਈ ਵੱਡੀ ਅਹਿਮੀਅਤ ਹੋਵੇਗੀ। ਤੇ ਉਹ ਵੀ ਇਸ ਤਰ੍ਹਾਂ ਹੈ ਕਿ ਜੋ ਰੇਲਵੇ ਲਾਈਨ ਹੈ ਜਲੰਧਰ ਤੋਂ ਆਉਂਦੀ ਹੈ ਤੇ ਰਾਹੋਂ ਖਤਮ ਹੋ ਜਾਂਦੀ ਹੈ, ਤੇ ਰਾਹੋਂ ਤੋਂ ਲਾਈਨ ਨਿਕਲ ਜਾਂਦੀ ਹੈ ਜੇਜੋਂ। ਅੱਜ ਵੀ ਆਪਾਂ ਦੇਖਦੇ ਹਾਂ ਵੀ ਰਾਹੋਂ ਤੇ ਜੇਜੋਂ ਦੀ ਲਾਈਨ ਉੱਥੇ ਹੀ ਖੜੀ ਹੈ।
ਤੇ ਇਹ ਦੋਨੀ ਜੋ ਸ਼ਹਿਰ ਸੀਗੇ ਟ੍ਰੇਡ ਦੇ ਪੁਆਇੰਟ ਤੋਂ ਉਸ ਦੌਰ ਦੇ ਵੱਡੇ ਕੇਂਦਰ ਮੰਨੇ ਜਾਂਦੇ ਸਨ। ਸੋ ਕੋਟਨ ਦਾ ਕੰਮ ਜ਼ਿਆਦਾ ਹੋਣ ਕਰਕੇ ਇਹ ਸ਼ਹਿਰ ਜੋ ਹੈ ਰੇਲਵੇ ਲਾਈਨ ਨਾਲ ਜੁੜਿਆ। ਸੋ ਇਹ ਦੱਸਿਆ ਜਾਂਦਾ ਹੈ ਕਿ ਜੋ ਰਾਹੋਂ ਦੀ ਰੇਲਵੇ ਲਾਈਨ ਹੈ ਉਸਦੇ ਵਿੱਚ ਜੋ ਅੱਜ ਵੀ ਆਪਾਂ ਦੇਖਦੇ ਹਾਂ ਜੋ ਜ਼ਮੀਨ ਦੀ ਮਲਕੀਅਤ ਹੈ ਉਹ ਚੌਧਰੀ ਅਬਦੁਲ ਰਹਿਮਾਨ ਦੇ ਨਾਮ ਹੀ ਬੋਲਦੀ ਹੈ। ਤੇ ਉਹਨਾਂ ਨੇ ਜਦੋਂ ਰੇਲ ਲਾਈਨ ਬਣਾਈ ਜਾਂ ਰੇਲ ਲਾਈਨ ਪਵਾਈ ਤੇ ਉਸਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਨਿੱਜੀ ਖਰਚੇ ਤੋਂ ਇਸਦੇ ਰੇਲ ਲਾਈਨ ਦਾ ਖਰਚਾ ਵੀ ਦਿੱਤਾ ਤੇ ਉਸ ਤੋਂ ਇਲਾਵਾ ਇੱਥੇ ਜ਼ਮੀਨ ਵੀ ਦਿੱਤੀ ਤੇ ਅੱਜ ਵੀ ਤਕਰੀਬਨ 44 ਕਿੱਲੇ ਜ਼ਮੀਨ ਦਾ ਰਿਕਾਰਡ ਮਿਲਦਾ ਹੈ ਜੋ ਰੇਲਵੇ ਸਟੇਸ਼ਨ ਵਿੱਚ ਚੌਧਰੀ ਅਬਦੁਲ ਰਹਿਮਾਨ ਦੇ ਨਾਮ ਦੇ ਹਨ। ਸੋ ਆਪਾਂ ਇਹ ਦੇਖ ਸਕਦੇ ਹਾਂ ਵੀ ਉਸ ਦੌਰ ਦੇ ਵਿੱਚ ਜੋ ਇੱਕ ਵਿਜ਼ਨਰੀ ਪੋਲੀਟੀਸ਼ੀਅਨ ਹੋਣ ਕਰਕੇ ਇਹ ਸ਼ਹਿਰ ਰੇਲਵੇ ਲਾਈਨ ਨਾਲ ਜੁੜਿਆ ਤੇ ਇੱਕ ਤਰੱਕੀ ਦਾ ਕੇਂਦਰ ਬਣਿਆ। ਤਕਰੀਬਨ ਕੁਝ ਸਾਲ ਪਹਿਲਾਂ ਸਾਡੇ ਸ਼ਹਿਰ ਵਿੱਚੋਂ ਰੇਲਵੇ ਲਾਈਨ ਨੂੰ ਚੱਕਿਆ ਜਾ ਰਿਹਾ ਸੀਗਾ ਤੇ ਉਸ ਵੇਲੇ ਸਿਰਫ ਰੇਲਵੇ ਲਾਈਨ ਇਸੇ ਕਰਕੇ ਬਚ ਗਈ ਕਿਉਂਕਿ ਸ਼ਹਿਰ ਦੇ ਲੋਕਾਂ ਨੇ ਇਹ ਦਰਖਾਸਤ ਦਿੱਤੀ ਸੀ ਵੀ ਜੋ ਚੌਧਰੀ ਅਬਦੁਲ ਰਹਿਮਾਨ ਦੀ ਵਸੀਅਤ ਸੀ ਉਹਦੇ ਵਿੱਚ ਇਹ ਸਾਫ਼ ਦਰਜ ਸੀਗਾ ਵੀ ਜਦ ਤੱਕ ਰੇਲਵੇ ਲਾਈਨ ਰਹੇਗੀ ਉਸ ਦੌਰ ਤੱਕ ਜੋ ਜ਼ਮੀਨ ਹੈ ਉਹ ਰੇਲਵੇ ਦੇ ਨਾਮ ਰਹੇਗੀ। ਅਗਰ ਰੇਲਵੇ ਲਾਈਨ ਚੱਕੀ ਜਾਂਦੀ ਹੈ ਤਾਂ ਇਹ ਜ਼ਮੀਨ ਰੇਲਵੇ ਮਹਿਕਮੇ ਤੋਂ ਖੋਹ ਲਈ ਜਾਵੇਗੀ। ਸੋ ਇਸੀ ਬਿਨਾਂ ਕਰਕੇ ਜੋ ਰਾਹੋਂ ਦੀ ਰੇਲਵੇ ਲਾਈਨ ਸੀ ਉਹ ਬਚ ਗਈ। ਜਾਂ ਆਪਾਂ ਕਹਿ ਦਈਏ ਕਿ ਅਗਰ ਅੱਜ ਅਸੀਂ ਰੇਲ ਰੂਟ ਨਾਲ ਜੁੜੇ ਹੋਏ ਹਾਂ ਤਾਂ ਉਹਨਾਂ ਦੀ ਵਸੀਅਤ ਕਰਕੇ ਹੀ ਰੇਲ ਰੂਟ ਨਾਲ ਜੁੜੇ ਹੋਏ ਹਨ। ਨਹੀਂ ਤਾਂ ਇਸ ਸ਼ਹਿਰ ਵਿੱਚ ਤਕਰੀਬਨ 90 ਦੇ ਦੌਰ ਵਿੱਚ ਰੇਲਵੇ ਲਾਈਨ ਖਤਮ ਕਰ ਦੇਣੀ ਸੀ। ਇੱਕ ਰਾਹੋਂ ਦੇ ਉਹ ਮਸ਼ਹੂਰ ਸ਼ਖਸੀਅਤ ਜੋ ਹੋਏ ਨੇ ਉਹ ਚੌਧਰੀ ਹਮੀਦ ਹੋਏ ਨੇ। ਉਹ ਮਾਡਰਨ ਪਾਕਿਸਤਾਨ ਵਿੱਚ ਆਪਾਂ ਦੇਖਦੇ ਹਾਂ ਕਿ ਮੁੜ ਵਸੇਵਾ ਕਮਿਸ਼ਨ ਦੇ ਪਹਿਲੇ ਚੇਅਰਮੈਨ ਚੌਧਰੀ ਹਮੀਦ ਹੀ ਸੀ ਤੇ ਵੈਸਟ ਪਾਕਿਸਤਾਨ ਦੇ ਚੀਫ ਸੈਕਟਰੀ ਵੀ ਜਾ ਬਣਦੇ ਨੇ ਤੇ 1958 ਵਿੱਚ ਜਾ ਕੇ ਉਹ ਫੋਤ ਹੁੰਦੇ ਹਨ। ਉਹ ਤਕਰੀਬਨ 1928 ਚੋਂ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸਿਜ਼ ਦਾ ਹਿੱਸਾ ਸਨ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਤੋਂ ਪੜ੍ਹ ਕੇ ਆਏ ਸਨ ਤੇ ਉਹਨਾਂ ਦਾ ਟੱਬਰ ਹੁਣ ਵੀ ਪਾਕਿਸਤਾਨ ਵਿੱਚ ਖਾਨਗਾ ਡੋਗਰਾ ਵਿੱਚ ਬੈਠਾ ਹੈ ਤੇ ਹਾਲੇ ਵੀ ਮੇਰੇ ਕੰਟੈਕਟ ਵਿੱਚ ਹੈ। ਇਸੀ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇਸ ਸ਼ਹਿਰ ਤੋਂ ਜੋ ਰਕਬੇ ਦੇ ਹਿਸਾਬ ਨਾਲ ਦੇਖਦੇ ਹਾਂ ਵੀ ਤਕਰੀਬਨ 7000 ਏਕੜ ਜ਼ਮੀਨ ਤੇ ਵਸਿਆ ਇਹ ਨਗਰ ਹੈ ਤੇ ਤਕਰੀਬਨ 3 ਪੱਤੀਆਂ ਸਨ ਤੇ ਬਹੁ ਗਿਣਤੀ ਜੋ ਜ਼ਮੀਨ ਸੀ ਉਹ ਰਾਹੋਂ ਵਿੱਚ ਮੁਸਲਮਾਨ ਘੋੜਵਾਹ ਰਾਜਪੂਤਾਂ ਕੋਲ ਸੀ। ਉਸ ਤੋਂ ਇਲਾਵਾ ਇੱਥੇ ਹਿੰਦੂ ਭਾਈਚਾਰੇ ਚੋਂ ਤਕਰੀਬਨ ਜ਼ਮੀਨ ਖੋਸਲਾਸ ਤੇ ਚੋਪੜਾਸ ਕੋ ਸੀ। ਤੇ ਆਪਾਂ ਇੱਕ ਗੱਲ ਹੋਰ ਵੀ ਹੈ ਜੋ ਇਸ ਸ਼ਹਿਰ ਬਾਰੇ ਮਤਲਬ ਇੱਕ ਵੱਡਾ ਤੱਥ ਹੈ ਕਿ ਦੁਨੀਆ ਵਿੱਚ ਚੋਪੜਾਸ ਤੇ ਖੋਸਲਾਸ ਜੋ ਹਿੰਦੂ ਸਰਨੇਮ ਮਿਲਦੇ ਨੇ ਉਹਨਾਂ ਦੀ ਹਿਸਟਰੀ ਵੀ ਇਸ ਸ਼ਹਿਰ ਨਾਲ ਬਹੁਤ ਡੂੰਘੀ ਜੁੜੀ ਹੋਈ ਹੈ। ਤਕਰੀਬਨ ਜੋ ਵੀ ਚੋਪੜਾ ਕਿਸੇ ਦੁਨੀਆ ਦੇ ਕਿਸੇ ਹਿੱਸੇ 'ਚ ਬੈਠਾ ਹੋਇਆ ਤੇ ਉਸਦਾ ਪਿਛੋਕੜ ਰਾਹੋਂ ਸ਼ਹਿਰ ਨਾਲ ਜੁੜਦਾ ਹੈ ਜਾਂ ਰਾਹੋਂ ਜਾਂ ਮੁਲਤਾਨ। ਤੇ ਇਸੀ ਤਰ੍ਹਾਂ ਇੱਥੇ ਖੋਸਲਾਸ ਦਾ ਵੀ ਦਬਦਬਾ ਰਿਹਾ ਹੈ ਤੇ ਹਿੰਦੂ ਜਗੀਰਦਾਰਾਂ ਵਿੱਚੋਂ ਖੋਸਲਾਸ ਤਕੜੇ ਜਗੀਰਦਾਰ ਸਨ। ਤਕਰੀਬਨ ਦੁਨੀਆ ਵਿੱਚ ਕਿਸੇ ਵੀ ਥਾਂ ਤੇ ਅਗਰ ਕੋਈ ਖੋਸਲਾ ਸਰਨੇਮ ਦਾ ਬੰਦਾ ਮਿਲਦਾ ਹੈ ਤਾਂ ਉਸਦਾ ਪਿਛੋਕੜ ਜੋ ਹੋਏਗਾ ਉਹ ਰਾਹੋਂ, ਨੂਰਮਹਿਲ ਜਾਂ ਤਲਵਣ ਨਾਲ ਹੋਏਗਾ। ਸੋ ਇੱਥੇ ਖੋਸਲਿਆਂ ਦਾ ਵੱਡਾ ਜੋ ਵੱਡਾ ਸੰਬੰਧ ਰਿਹਾ ਹੈ ਤੇ ਅੱਜ ਵੀ ਆਪਾਂ ਦੇਖਦੇ ਹਾਂ ਵੀ ਪੁਰਾਣੇ ਖੰਡਰਾਤ ਵਿੱਚ ਕਾਫੀ ਜ਼ਮੀਨਾਂ ਖੋਸਲਾਸ ਦੇ ਨਾਂ ਤੇ ਹਨ।
ਤੇ ਹੁਣ ਆਪਾਂ ਗੱਲ ਕਰਦੇ ਹਾਂ ਆਰਟ ਦੀ। ਹਿੰਦੀ ਫਿਲਮ ਇੰਡਸਟਰੀ ਵਿੱਚ ਆਪਾਂ ਜਦ ਵੱਡੇ ਨਾਮਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਫਿਲਮ ਡਾਇਰੈਕਟਰ ਰਾਜ ਖੋਸਲਾ, ਜੋ ਕਿ ਇਸੀ ਸ਼ਹਿਰ ਦੇ ਨਾਲ ਤਾਲੁਕ ਰੱਖਦੇ ਸਨ। ਉਹਨਾਂ ਦਾ ਟੱਬਰ ਬੰਬੇ ਜਾਣ ਤੋਂ ਪਹਿਲਾਂ ਰਾਹੋਂ ਤੋਂ ਹੀ ਉੱਠ ਕੇ ਗਿਆ ਤੇ ਉਹਨਾਂ ਦੀ ਵਕਤ ਫਿਲਮ ਜੋ ਹੈ, ਜਿਸ ਵਿੱਚ ਬਲਰਾਜ ਸਾਹਨੀ ਉਹਨਾਂ ਨੇ ਮੇਨ ਲੀਡ ਕੀਤਾ ਹੈ ਤੇ ਕਾਫੀ ਹਿੱਟ ਫਿਲਮ ਹਿੰਦੀ ਫਿਲਮ ਇੰਡਸਟਰੀ ਦੀ ਇੱਕ ਹਿੱਟ ਫਿਲਮ ਹੈ ਤੇ ਰਾਜ ਖੋਸਲਾ ਦਾ ਕਾਫੀ ਵੱਡਾ ਨਾਮ ਸੀ। ਉਸ ਤੋਂ ਬਾਅਦ ਇਸ ਫਿਲਮ ਇੰਡਸਟਰੀ ਨਾਲ ਰਾਹੋਂ ਦਾ ਇੱਕ ਜੋ ਵੱਡਾ ਨਾਮ ਜੁੜਦਾ ਹੈ ਉਹ ਹੈ ਡਾਇਰੈਕਟਰ BR ਖੋਸਲਾ ਦਾ। ਤਕਰੀਬਨ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬੰਬੇ ਫਿਲਮ ਇੰਡਸਟਰੀ ਤੋਂ ਪਹਿਲਾਂ ਜੋ ਹਿੰਦੀ ਫਿਲਮ ਇੰਡਸਟਰੀ ਜਾਂ ਉਰਦੂ ਫਿਲਮ ਇੰਡਸਟਰੀ ਜੋ ਸੀ, ਉਸਦਾ ਮੁੱਖ ਕੇਂਦਰ ਲਾਹੌਰ ਸੀ। ਤਾਂ ਸਾਡੇ ਰਾਹੋਂ ਸ਼ਹਿਰ ਤੋਂ ਹੀ ਇੱਕ BR ਚੋਪੜਾ, ਜੋ ਹਿੰਦੀ ਫਿਲਮ ਦੇ ਅੱਜ ਵੀ ਵੱਡੇ ਨਾਮਾਂ ਵਿੱਚੋਂ ਮੰਨੇ ਜਾਂਦੇ ਹਨ, ਉਹ ਉਸ ਵੇਲੇ ਦੇ ਵੱਡੇ ਡਾਇਰੈਕਟਰਾਂ ਵਿੱਚ ਨਾਮ ਰੱਖਦੇ ਸਨ ਤੇ ਉਹ ਰਾਹੋਂ ਤੋਂ ਹੀ ਸਨ ਤੇ ਉਹ ਅੱਜ ਵੀ ਉਹਨਾਂ ਦਾ ਟੱਬਰ ਦਾ ਜੋ ਇੱਥੇ ਰਿਲੇਟਿਵ ਹੈ ਉਹ ਉਹਨਾਂ ਨੂੰ ਘੇੜੀਏ ਦੱਸਿਆ ਜਾਂਦਾ ਹੈ। ਤੇ BR ਚੋਪੜਾ ਤੋਂ ਬਾਅਦ ਇੱਕ ਸ਼ਖਸੀਅਤ ਜੋ ਦੋਨੀ ਪਾਸੇ ਮਸ਼ਹੂਰ ਹੈ, ਉਹ ਸੰਗੀਤਕ ਸ਼ਖਸੀਅਤ ਹਨ। ਜਦ ਆਪਾਂ ਗੱਲ ਕਰਦੇ ਹਾਂ ਫਿਲਮ ਮਿਊਜ਼ਿਕ ਡਾਇਰੈਕਟਰ ਖਿਆਮ ਸਾਹਿਬ ਦੀ। ਖਿਆਮ ਸਾਹਿਬ ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਮਿਊਜ਼ਿਕ ਦੇ ਪੱਖ ਤੋਂ ਮੀਲ ਦਾ ਪੱਥਰ ਮੰਨੇ ਜਾਂਦੇ ਹਨ ਤੇ ਉਹਨਾਂ ਦਾ ਜੋ ਨਾਮ ਹੈ, ਅਗਰ ਦੇਖਿਆ ਜਾਵੇ ਕਿ ਵੱਖ ਉਹਨਾਂ ਦਾ ਜੋ ਮਿਊਜ਼ਿਕ ਹੈ, ਆਪਾਂ ਦੇਖਦੇ ਹਾਂ ਕਿ ਇੱਕ ਤਰ੍ਹਾਂ ਦਾ ਵੱਖ ਤੇ ਕਾਫੀ ਸ਼ਾਨਦਾਰ ਮਿਊਜ਼ਿਕ ਮੰਨਿਆ ਜਾਂਦਾ ਹੈ ਤੇ ਰਜ਼ੀਆ ਸੁਲਤਾਨ ਵਰਗੀ ਫਿਲਮ ਦਾ ਮਿਊਜ਼ਿਕ ਜੋ ਸੀ ਉਹ ਖਿਆਮ ਸਾਹਿਬ ਨੇ ਬਣਾਇਆ ਸੀ। ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਜੋ ਪਾਕਿਸਤਾਨ 'ਚ ਹੀਰ ਰਾਂਝਾ ਫਿਲਮ ਬਣੀ, ਉਹ ਉਸਦੇ ਡਾਇਰੈਕਟਰ ਜੋ ਉਸਦੇ ਮਿਊਜ਼ਿਕ ਡਾਇਰੈਕਟਰ ਸੀ, ਉਹ ਖਿਆਮ ਸਾਹਿਬ ਦੇ ਹੀ ਟੱਬਰ ਨਾਲ ਤਾਲੁਕ ਰੱਖਦੇ ਸਨ ਤੇ ਇਸ ਪਾਸੇ ਜੋ ਹੀਰ ਰਾਂਝਾ ਫਿਲਮ ਬਣੀ ਸੀ, ਉਸਦੇ ਮਿਊਜ਼ਿਕ ਡਾਇਰੈਕਟਰ ਖੁਦ ਖਿਆਮ ਸਾਹਿਬ ਸਨ। ਤੇ ਖਿਆਮ ਸਾਹਿਬ ਨੂੰ ਵੀ ਆਪਾਂ ਇਹ ਦੇਖਦੇ ਹਾਂ ਕਿ ਜੋ ਪਹਿਲਾ ਬ੍ਰੇਕ ਸੀਗਾ ਉਹ ਲਾਹੌਰ ਵਿੱਚ, ਉਹ BR ਚੋਪੜਾ ਹੁਣਾਂ ਨੇ ਦਿੱਤਾ। ਜਦ ਇੱਥੋਂ BR ਚੋਪੜਾ ਹੁਣੀ ਲਾਹੌਰ ਜਾ ਕੇ ਵਸੇ ਤਾਂ ਉਹ ਲਾਹੌਰ ਫਿਲਮ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਬਣ ਚੁੱਕੇ ਸਨ ਤੇ ਖਿਆਮ ਸਾਹਿਬ ਉੱਥੇ ਜਾ ਕੇ ਗਏ ਤੇ ਇੱਕੋ ਪਿੰਡ ਦੇ ਹੋਣ ਕਰਕੇ ਖਿਆਮ ਸਾਹਿਬ ਜੋ ਸਨ ਉਹ BR ਚੋਪੜਾ ਦੀ ਨਜ਼ਰ ਵਿੱਚ ਆ ਗਏ ਤੇ ਉਹਨਾਂ ਨੇ ਖਿਆਮ ਸਾਹਿਬ ਨੂੰ ਮੌਕਾ ਦਿੱਤਾ। ਤੇ ਆਪਾਂ ਦੇਖਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਪਾਰਟੀਸ਼ਨ ਤੋਂ ਬਾਅਦ ਜੋ ਖਿਆਮ ਸਾਹਿਬ ਹੈ ਉਹ ਬੰਬੇ ਰਹੇ। ਸੋ ਜਦ ਮਿਊਜ਼ਿਕ ਦੀ ਆਪਾਂ ਗੱਲ ਕਰਦੇ ਹਾਂ ਪੂਰੇ ਇਸ ਖਿੱਤੇ ਵਿੱਚ, ਖਿਆਮ ਸਾਹਿਬ ਦਾ ਵੱਡਾ ਨਾਮ ਹੈ ਤੇ ਪਿਛਲੇ 2 ਸਾਲ ਪਹਿਲਾਂ ਪਿਛਲੇ ਸਾਲ ਹੀ ਉਹਨਾਂ ਦੀ ਡੈਥ ਹੋਈ ਸੀ। ਸੋ ਇਸ ਤੋਂ ਬਾਅਦ ਆਪਾਂ ਅਗਰ ਹੋਰ ਵੀ ਗੱਲ ਕਰੀਏ ਤਾਂ ਰਾਹੋਂ ਵਿੱਚ ਜੋ ਜਦੋਂ ਪਾਰਟੀਸ਼ਨ ਹੁੰਦਾ ਵੈ ਤਾਂ ਇੱਥੋਂ ਦੇ ਉਸ ਤੋਂ ਪਹਿਲਾਂ ਇੱਥੇ ਦੇ ਜੋ ਮੀਰ ਆਲਮ ਜਾਂ ਮਰਾਸੀ ਸਨ, ਉਹ ਕਾਫੀ ਫੇਮਸ ਮੰਨੇ ਜਾਂਦੇ ਸਨ ਤੇ ਜੋ ਆਪਾਂ ਗੱਲ ਕਰੀਏ ਕਿ ਲੋਕ ਧਾਰਾ ਵਿੱਚ ਕਿੱਸਾ ਕਾਵਿ ਜਾਂ ਗਾਣ ਦਾ ਜੋ ਢੰਗ ਸੀ, ਜਿਵੇਂ ਪੂਰਨ ਭਗਤ ਹੈ ਜਾਂ ਹੋਰ ਕਿਸੇ, ਤਾਂ ਉਹਨਾਂ ਮੀਰ ਆਲਮਾਂ ਦਾ ਇੱਕ ਵੱਡਾ ਨਾਮ ਹੁੰਦਾ ਹੈ। ਅੱਜ ਤੋਂ 5-7 ਸਾਲ ਪਹਿਲਾਂ ਮੈਂ ਲੁਧਿਆਣੇ ਕੁਛ ਪਾਕਿਸਤਾਨ ਤੋਂ ਆਏ ਆਰਟਿਸਟ ਦੇਖੇ ਸਨ। ਉਹ ਜੋ ਸਨ ਉਹ ਲਾਇਲਪੁਰ ਦੇ ਸਨ ਤੇ ਉਹਨਾਂ ਦਾ ਪਿਛੋਕੜ ਜੋ ਸੀ ਉਹ ਰਾਹੋਂ ਤੋਂ ਹੀ ਮਿਲਦਾ ਹੈ। ਸੋ ਇਸ ਬਾਰੇ ਜਦ ਮੈਂ ਪੜਤਾਲ ਕੀਤੀ ਤਾਂ ਮੈਨੂੰ ਹੈਰਾਨੀ ਹੋਈ ਕਿ ਜੋ ਰੇਲਵੇ ਕਲੋਨੀ ਹੈ ਜੋ ਇਸ ਲਾਇਲਪੁਰ ਸ਼ਹਿਰ ਦੀ, ਉੱਥੇ ਜਾ ਕੇ ਜੋ ਮੀਰ ਆਲਮ ਬੈਠੇ ਹਨ
ਉਹ ਰਾਹੋਂ ਤੋਂ ਬੈਠੇ ਹਨ ਜਾਂ ਆਸ-ਪਾਸ ਦੇ ਪਿੰਡਾਂ ਤੋਂ ਜਾ ਕੇ ਬੈਠੇ ਹਨ। ਤੇ ਇੱਕ ਗੱਲ ਹੋਰ ਵੀ ਦੱਸਣ ਵਾਲੀ ਹੈ ਕਿ ਜਦ ਭਾਰਤ ਪਾਕਿਸਤਾਨ ਦਾ ਬਟਵਾਰਾ ਹੁੰਦਾ ਵੈ ਤਾਂ ਇਸ ਇਲਾਕੇ ਵਿੱਚ ਆਸ-ਪਾਸ ਦੇ ਪਿੰਡਾਂ ਵਿੱਚ ਤਾਂ ਬਹੁਤ ਵੱਡੀ ਮਾਰਵੱਢ ਹੁੰਦੀ ਹੈ। ਆਪਾਂ ਦੇਖਦੇ ਹਾਂ ਕਿ ਇੱਥੋਂ 10 ਕਿਲੋਮੀਟਰ ਤੇ ਓੜ ਪਿੰਡ ਹੈ, ਉੱਥੇ ਬਹੁਤ ਵੱਡੀ ਮਾਰਵੱਢ ਹੁੰਦੀ ਹੈ। ਕਰਿਆਮ ਵਿੱਚ ਮਾਰਵੱਢ ਹੁੰਦੀ ਹੈ, ਮੋਹਾਲੋਂ ਵਿੱਚ ਮਾਰਵੱਢ ਹੁੰਦੀ ਹੈ ਜਾਂ ਸਦੋਏ ਮਾਰਵੱਢ ਹੁੰਦੀ ਹੈ, ਪਰ ਰਾਹੋਂ ਵਿੱਚ ਇਸ ਤਰ੍ਹਾਂ ਦੀ ਕੋਈ ਮਾਰਵੱਢ ਨਹੀਂ ਹੋਈ। ਤੇ ਸਗੋਂ ਇੱਥੇ ਅਖੀਰ ਤੱਕ ਜੋ ਹਿੰਦੂ ਮੁਸਲਮਾਨ ਤੇ ਸਿੱਖਾਂ ਦੇ ਚੰਗੇ ਤਾਲੁਕਾਤ ਬਣੇ ਰਹੇ। ਤੇ ਇਹ ਜੋ ਪਾਰਟੀਸ਼ਨ ਵੇਲੇ ਰਾਹੋਂ ਜੋ ਸੀਗਾ ਰਫਿਊਜ਼ੀਆਂ ਨੂੰ ਲੈ ਕੇ ਜਾਣ ਦਾ ਇੱਕ ਕੇਂਦਰ ਬਣਿਆ ਤੇ ਇਹ ਪਾਕਿਸਤਾਨ ਜਾਣ ਵਾਲਿਆਂ ਲਈ ਰਾਹੋਂ ਇਸ ਇਲਾਕੇ ਦਾ ਮੁੱਖ ਕੈਂਪ ਸੀ। ਤੇ ਜੋ ਸਥਾਨਕ ਲੋਕ ਸਨ ਉਹ ਵੀ ਦੱਸਿਆ ਜਾਂਦਾ ਹੈ ਕਿ ਅਗਸਤ ਸਤੰਬਰ ਤੋਂ ਬਾਅਦ ਉੱਠੇ ਆ, ਤਕਰੀਬਨ ਕਈ ਬੰਦੇ ਤਾਂ 6 ਮਹੀਨੇ ਬਾਅਦ ਇੱਥੋਂ ਉੱਠ ਕੇ ਗਏ ਹਨ। ਉਸਦੇ ਵੀ ਕਾਰਨ ਇਹ ਦੱਸੇ ਜਾਂਦੇ ਹਨ ਕਿ ਉਹਨਾਂ ਨੂੰ ਲੱਗਦਾ ਸੀ ਕਿ ਜਦ ਆਸੇ-ਪਾਸੇ ਬਰਾਦਰੀ ਭਾਈਚਾਰਾ ਜੋ ਹੈ ਪਾਕਿਸਤਾਨ ਚਲਾ ਗਿਆ ਹੈ ਤੇ ਵਿਆਹ ਕਰਨੇ ਤੇ ਹੋਰ ਜੋ ਰਸਮਾਂ ਹੈ ਉਹ ਔਖੀਆਂ ਹੋ ਜਾਣਗੀਆਂ। ਸੋ ਉਸ ਕਾਰਨ ਕਰਕੇ ਇੱਥੋਂ ਜੋ ਸੀ ਮੁਸਲਿਮ ਭਾਈਚਾਰੇ ਦਾ ਮਾਈਗ੍ਰੇਸ਼ਨ ਹੁੰਦਾ ਵੈ। ਤੇ ਤਕਰੀਬਨ ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਹੈ ਕਿ ਰਾਹੋਂ ਦੇ ਤਕਰੀਬਨ ਜ਼ਿਆਦਾਤਰ ਮੁਸਲਮਾਨ ਜੋ ਭਾਈਚਾਰੇ ਦੇ ਲੋਕ ਸਨ ਉਹ ਪਾਰਟੀਸ਼ਨ ਦੇ ਖਿਲਾਫ ਸਨ ਤੇ ਖਾਸ ਕਰ ਇੱਥੋਂ ਹਿਜਰਤ ਕਰਨ ਦੇ ਖਿਲਾਫ ਸਨ। ਚੌਧਰੀ ਅਬਦੁਰ ਰਹਿਮਾਨ ਤਾਂ ਤਕਰੀਬਨ ਆਪਣਾ ਪੂਰਾ ਜੋ ਭਾਈਚਾਰਾ ਪਾਕਿਸਤਾਨ ਭੇਜ ਕੇ ਉਸ ਤੋਂ ਬਾਅਦ ਪਾਕਿਸਤਾਨ ਜਾਂਦੇ ਹਨ। ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਤਕਰੀਬਨ ਪਾਕਿਸਤਾਨ ਜਾਣ ਤੋਂ ਬਾਅਦ ਜੋ ਇੱਥੇ ਦੇ ਨਿਤੇ ਸਨ ਜਾਂ ਰਾਹੋਂ ਵਿੱਚ ਉਹਨਾਂ ਦਾ ਸੀ ਜਾਂ ਆਸ-ਪਾਸ ਦੇ ਖਿੱਤੇ ਵਿੱਚ ਸੀਗਾ। ਸੋ ਇੱਕ ਮਾਈਗ੍ਰੇਟ ਹੁੰਦੇ ਹਨ ਇੱਕ ਜਗ੍ਹਾ ਤੋਂ ਇਸਟੈਬਲਿਸ਼ ਲੋਕ ਜਿਨ੍ਹਾਂ ਨੇ ਮਤਲਬ 500-700 ਸਾਲ ਇੱਕ ਸ਼ਹਿਰ ਵਿੱਚ ਰਾਜ ਕੀਤਾ ਹੋਵੇ, ਜਦੋਂ ਉਹ ਕਿਸੇ ਬਗਾਨੇ ਪਾਸੇ ਜਾਂਦੇ ਹਨ ਜਾਂ ਬਗਾਨੇ ਮੁਲਕ ਵਿੱਚ ਜਾਂਦੇ ਹਨ ਜਿੱਥੇ ਉਹਨਾਂ ਦੀ ਕੋਈ ਜਾਣ ਪਛਾਣ ਨਹੀਂ ਹੁੰਦੀ ਤੇ ਉੱਥੇ ਜਾ ਕੇ ਉਹਨਾਂ ਦਾ ਜੋ ਇੱਕ ਰਵਾਇਤੀ ਟ੍ਰੈਡੀਸ਼ਨਲ ਸਟੇਟਸ ਹੈ ਜਾਂ ਆਪਾਂ ਕਹਿ ਦਈਏ ਕਿ ਜੋ ਮਾਨ ਇੱਜ਼ਤ ਹੈ ਉਸਦੇ ਵਿੱਚ ਕਮੀ ਆਉਂਦੀ ਹੈ। ਤੇ ਇਹ ਵੀ ਇਸਦਾ ਵੱਡਾ ਕਾਰਨ ਹੋ ਸਕਦਾ ਹੈ ਕਿ ਜੋ ਇੱਥੇ ਦੇ ਲੋਕ ਸਨ ਉਹ ਪਾਕਿਸਤਾਨ ਮੂਵਮੈਂਟ ਦੇ ਖਿਲਾਫ ਹੀ ਰਹੇ ਸਨ। ਸੋ ਤਕਰੀਬਨ ਪਿਛਲੇ ਮੈਂ ਕੁਝ ਸਾਲਾਂ ਵਿੱਚ ਪਾਕਿਸਤਾਨ ਬੈਠੇ ਆਪਣੇ ਪਿੰਡ ਦੇ ਲੋਕਾਂ ਨੂੰ ਤਲਾਸ਼ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਮੈਨੂੰ ਕਈ ਬੰਦੇ ਮਿਲੇ। ਉੱਥੋਂ ਮੈਨੂੰ ਸਾਡੇ ਪਿੰਡ ਦੇ ਚੌਧਰੀ ਇੱਜ਼ਤ ਖਾਨ ਦੇ ਪੁੱਤਰੇ ਰਾਣਾ ਸ਼ਹਿਬਾਜ਼ ਬਾਰੇ ਪਤਾ ਲੱਗਾ ਜੋ ਕਿ ਇਸ ਟਾਈਮ ਝੰਗ ਦੇ ਐਮਪੀਏ ਹਨ। ਫਿਰ ਲਾਇਲਪੁਰ ਤੋਂ ਰਾਣਾ ਆਫਤਾਬ ਸਾਹਿਬ ਇੱਥੋਂ ਇਸ ਪਿੰਡ ਦੇ ਨਿਵਾਸੀ ਰਹੇ। ਫਿਰ ਚੌਧਰੀ ਅਬਦੁਰ ਰਹਿਮਾਨ ਸਾਹਿਬ ਦਾ ਜੋ ਟੱਬਰ ਹੈ ਉਹ ਲਾਹੌਰ ਬੈਠਾ ਹੈ ਤੇ ਤਕਰੀਬਨ ਚੌਧਰੀ ਆਪਾਂ ਦੱਸੀਏ ਹਮੀਦ ਹੋਣਾ ਦਾ ਟੱਬਰ ਵੀ ਇਸ ਟਾਈਮ ਲਾਹੌਰ ਵਿੱਚ ਬੈਠਾ ਹੈ। ਤਕਰੀਬਨ ਮੈਂ ਸਾਰੇ ਜਿੰਨੇ ਕੁ ਮੈਨੂੰ ਮਿਲੇ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤਕਰੀਬਨ ਲਾਹੌਰ, ਦਿਪਾਲਪੁਰ, ਉਕਾੜਾ, ਫੈਸਲਾਬਾਦ ਤੇ ਰਾਹਵਾਲੀ ਕੈਂਟ ਗੁਜਰਾਂਵਾਲਾ ਇੱਥੇ ਸਾਡੇ ਪਿੰਡ ਦੇ ਕਾਫੀ ਲੋਕ ਬੈਠੇ ਹਨ ਤੇ ਉਹਨਾਂ ਨਾਲ ਰਾਬਤਾ ਜੋੜਿਆ। ਸੋ ਇੱਕ ਟ੍ਰੈਡੀਸ਼ਨਲੀ ਆਪਾਂ ਕੁਝ ਕਸਟਮਸ ਦੀ ਗੱਲ ਕਰੀਏ ਤਾਂ ਇਹ ਪਿੰਡ ਵਿੱਚ ਪੁਰਾਣੇ ਦੌਰ ਵਿੱਚ ਕੁਝ
ਕਲਚਰਲ ਰਿਫਾਈਨਮੈਂਟ ਜੋ ਇੰਡੀਆ ਪਾਕਿਸਤਾਨ ਲਈ ਬਣਨ ਲਈ ਜਾਂ ਟੂ ਨੇਸ਼ਨ ਥਿਊਰੀ ਦਾ ਮੁੱਖ ਕਾਰਨ ਸਨ, ਉਹਨਾਂ ਦਾ ਅਸਰ ਘੱਟ ਦਿਖਦਾ ਵੈ। ਇੱਥੇ ਜੋ ਸਮਾਜਿਕ ਪਛਾਣਾਂ ਰਹੀਆਂ ਹਨ, ਉਹਦੇ ਵਿੱਚ ਰਿਲੀਜੀਅਸ ਮਸਲਾ ਰਹੀ ਹੈ। ਉਸਦੇ ਵਿੱਚ ਜੋ ਲੋਕਾਂ ਦੀ ਪਛਾਣ ਸੀ ਉਹ ਕਬੀਲਾਗਤ ਜ਼ਿਆਦਾ ਸੀ ਤੇ ਜਾਤ ਬਰਾਦਰੀ ਦਾ ਜ਼ਿਆਦਾ ਅਸਰ ਸੀ। ਜੋ ਲੋਕਾਂ ਵਿੱਚ ਭਾਈਚਾਰਕ ਦਾ ਮੁੱਖ ਮਸਲਾ ਕਬੀਲੇ ਬੇਸ ਜਾਂ ਆਪਾਂ ਕਹਿ ਦਈਏ ਕਿ ਜ਼ਾਤ ਬੇਸ ਜ਼ਿਆਦਾ ਬਣਦਾ ਸੀ। ਇੱਥੇ ਮੁਸਲਿਮ ਜੱਟ ਵੀ ਸੀ ਤੇ ਸਿੱਖ ਜਾਂ ਹਿੰਦੂ ਜੱਟ ਵੀ ਸੀ, ਮੁਸਲਿਮ ਰਾਜਪੂਤ ਸੀ ਤੇ ਹਿੰਦੂ ਰਾਜਪੂਤ ਵੀ ਸੀ। ਸਾਰਿਆਂ ਦੇ ਆਪਸੀ ਜੋ ਰਿਲੇਸ਼ਨ ਸੀ ਉਹ ਬਹੁਤ ਨੇੜੇ ਦੇ ਸਨ ਤੇ ਕੁਛ ਕਾਦੀਆਨੀ ਜਾਂ ਮਿਰਜ਼ਾਈ ਵੀ ਮਿਲੀਆਂ ਹਨ, ਜੋ ਕਿ ਹੁਣ ਜਰਮਨ ਹੈ ਤੇ ਤਕਰੀਬਨ ਉਹਨਾਂ ਦੇ ਵੀ ਜੋ ਆਪਸੀ ਰਿਸ਼ਤੇ ਸਨ ਉਹ ਆਮ ਮੁਸਲਮਾਨਾਂ ਵਿੱਚ ਆਮ ਹੋ ਰਹੇ ਸਨ। ਸੋ ਆਪਾਂ ਦੇਖਿਆ ਜਾਵੇ ਤਾਂ ਇੱਥੇ ਇੱਕ ਰਿਲੀਜੀਅਸ ਆਈਡੈਂਟਿਟੀ ਜੋ ਹੈ ਉਸ ਦੌਰ ਦੇ ਵਿੱਚ ਜ਼ਿਆਦਾ ਵੱਡਾ ਮਸਲਾ ਨਹੀਂ ਸੀ। ਲੋਕੀ ਰਹਿੰਦੇ ਸਨ ਤੇ ਕੋਈ ਖਾਸ ਵਿਤਕਰੇ ਜਾਂ ਉਸ ਤਰ੍ਹਾਂ ਦੀ ਧਾਰਮਿਕਤਾ ਸੀ। ਤਕਰੀਬਨ ਮੈਂ ਇੱਥੇ ਜੋ ਪਿਛਲੇ 2-3 ਸਾਲ ਵਿੱਚ ਪੁਰਾਣੇ ਉਹਨਾਂ ਤੋਂ ਤਾਂ ਕਦੀ ਵੀ ਇਸ ਤਰ੍ਹਾਂ ਦਾ ਕੋਈ ਕਮਿਊਨਲ ਟੈਂਸ਼ਨ ਦਾ ਮਸਲਾ ਪਿਆ ਹੋਵੇ। ਸੋ 47 ਤੱਕ ਇਹ ਸ਼ਹਿਰ ਇੱਕ ਵੱਡਾ ਸ਼ਹਿਰ ਵਜੋਂ ਵਿਚਰਦਾ ਰਿਹਾ ਤੇ ਪੰਜਾਬ ਦੀ ਰਾਜਨੀਤੀ ਵਿੱਚ ਸ਼ਹਿਰ ਦਾ ਵੱਡਾ ਨਾਮ ਸੀ। ਪਾਰਟੀ ਹੋਣ ਕਰਕੇ ਤੇ ਉਸ ਤੋਂ ਬਾਅਦ ਇਹ ਸ਼ਹਿਰ ਤਕਰੀਬਨ ਇੱਕ ਨਿਗਾਰ ਜਾਂ ਉਜਾੜੇ ਵੱਲ ਜਾ ਪੁੱਜਾ। ਤਕਰੀਬਨ ਇੱਥੋਂ ਦੇ ਜੋ ਬਾਕੀ ਕੌਮੀਅਤਾਂ ਵੀ ਸਨ ਉਹ ਮਾਈਗ੍ਰੇਟ ਹੋ ਗਈਆਂ ਤੇ ਹੁਣ ਵੀ ਆਪਾਂ ਦੇਖਦੇ ਹਾਂ ਕਿ ਇਹ ਸ਼ਹਿਰ ਜੋ ਹੈ ਕਿ 15-16 ਹਜ਼ਾਰ ਦੀ ਆਬਾਦੀ ਤੇ ਹੀ ਖੜਾ। ਬਾਕੀ ਵੱਖ-ਵੱਖ ਦੌਰ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਮਾਈਗ੍ਰੇਸ਼ਨ ਹੁੰਦੀ ਵੀ ਰਹੀ ਹੈ, ਉਸਦਾ ਕਾਰਨ ਲੜਾਈਆਂ ਵੀ ਰਹੀਆਂ ਹਨ ਤੇ ਇੱਕ ਇਸ ਸ਼ਹਿਰ ਦਾ ਜਿਓਗ੍ਰਾਫਿਕਲੀ ਮਸਲਾ ਇਹ ਆਉਂਦਾ ਸੀ ਕਿ ਇੱਥੇ ਪੰਜਾਬ ਦੇ ਵੈਟਲੈਂਡਸ ਵਿੱਚੋਂ ਇੱਕ ਵੈਟਲੈਂਡ ਰਾਹੋਂ ਵਿੱਚ ਵੀ ਸੀ, ਉਸ ਕਰਕੇ ਇੱਥੇ ਦਲਦਲੀ ਇਲਾਕਾ ਸੀ ਤੇ ਸਮੇਂ-ਸਮੇਂ ਤੇ ਇੱਥੇ ਬਿਮਾਰੀਆਂ ਵੀ ਆਉਂਦੀਆਂ ਰਹੀਆਂ। 1904 ਦੇ ਵਿੱਚ ਇੱਥੇ ਹੈਜ਼ਾ ਫੈਲਿਆ ਵਾ, 1910 ਦੇ ਵਿੱਚ ਇੱਥੇ ਪਲੇਗ ਆਈ ਹੈ, 1932 ਵਿੱਚ ਪਲੇਗ ਆਈ ਹੈ ਤੇ 1940 ਤੇ 47 ਦੇ ਵਿੱਚ 46 ਵਿੱਚ 1940, 45 ਤੇ 47 ਵਿੱਚ ਇੱਥੇ ਹੜ੍ਹ ਵੀ ਆਏ ਹਨ। ਉਸ ਕਰਕੇ ਸ਼ਹਿਰ ਮਾਈਗ੍ਰੇਟ ਵੀ ਹੁੰਦਾ ਰਿਹਾ ਤੇ ਸਮੇਂ-ਸਮੇਂ ਵਿੱਚ ਫਿਰ ਉਹਨਾਂ ਸ਼ਹਿਰਾਂ ਤੋਂ ਕੁਝ ਹੋਰ ਸ਼ਹਿਰਾਂ ਤੋਂ ਲੋਕ ਆ ਕੇ ਵਸਦੇ ਰਹੇ। ਹੁਣ ਇੱਕ ਗੱਲ ਹੈਰਾਨਗੀ ਵਾਲੀ ਇਹ ਵੀ ਹੈ ਕਿ ਜਿੰਨੇ ਜ਼ਿਆਦਾਤਰ ਲੋਕ ਜੋ ਬੈਠੇ ਹਨ ਉਹ ਵੀ ਸੰਤਾਲੀ ਮਾਈਗ੍ਰੇਟ ਹੋ ਕੇ ਆਏ ਤੇ ਦੂਸਰੇ ਪਾਸੇ ਲੈਲਪੁਰ ਵਿੱਚ ਜਾ ਕੇ ਜ਼ਿਆਦਾਤਰ ਰਾਹੋਂ ਵਾਲੇ ਬੈਠੇ। ਸੋ ਹੈਰਾਨਗੀ ਹੁੰਦੀ ਹੈ ਕਿ ਕਈ ਵਾਰ ਬੰਦੇ ਜੋ ਆਉਂਦੇ ਹਨ ਰਾਹੋਂ ਵਿੱਚ ਉਹ ਉਹਨਾਂ ਲੈਲਪੁਰੀਆਂ ਦੇ ਘਰਾਂ 'ਚ ਹੀ ਜਾ ਕੇ ਆਪਣਾ ਘਰ ਲੱਭਣ ਜਾਂਦੇ ਹਨ ਜੋ ਕਿ ਉਹਨਾਂ ਦੇ ਪਿੰਡਾਂ ਤੋਂ ਆਏ ਹਨ। ਸੋ
ਇਹ ਗੱਲ ਜੋ ਹੈ ਉਹ ਕਈ ਵਾਰ ਬੰਦਿਆਂ ਨੂੰ ਭਾਵੁਕ ਕਰ ਦਿੰਦੀ ਹੈ ਕਿ ਆਬਾਦੀ ਦਾ ਇੱਕ ਆਦਾਨ ਪ੍ਰਦਾਨ ਇਸ ਤਰ੍ਹਾਂ ਦਾ ਹੋਇਆ, ਜਾਂ ਆਬਾਦੀ ਦਾ ਜੋ ਮਤਲਬ ਰੱਬ ਵੱਲੋਂ ਹੀ ਇੱਕ ਕੁਛ ਇਹੋ ਜਿਹਾ ਗੱਲ ਹੋਇਆ ਕਿ ਜੋ ਲੋਕ ਇੱਧਰ ਦੇ ਪਿੰਡਾਂ ਵਿੱਚ ਆਏ ਬੈਠੇ, ਉਹਨਾਂ ਨੂੰ ਉਹਨਾਂ ਦੀ ਥਾਂ ਜੋ ਇੱਥੋਂ ਮਾਈਗ੍ਰੇਟ ਹੋ ਕੇ ਬੈਠੇ, ਉਹ ਵੀ ਉਹਨਾਂ ਪਿੰਡਾਂ 'ਚ ਜਾ ਬੈਠੇ ਵੀ ਜੋ ਲੋਕ ਲੈਲਪੁਰ ਜਾਂ ਹੋਰ 12 ਵਿੱਚੋਂ ਉੱਠ ਕੇ ਵਾਪਸ ਇਹਨਾਂ ਪਿੰਡਾਂ ਵਿੱਚ ਆਏ ਸਨ। ਸੋ ਓਵਰਆਲ ਆਪਾਂ ਦੇਖੀਏ ਤਾਂ ਇਸ ਸ਼ਹਿਰ ਨੂੰ ਆਪਾਂ ਵੱਖ-ਵੱਖ ਦੌਰ ਦੇ ਹਿਸਾਬ ਨਾਲ ਇਹ ਦੇਖਦੇ ਇਹ ਕਹਿ ਸਕਦੇ ਹਾਂ ਕਿ ਰਾਹੋਂ ਜੋ ਹੈ ਇੱਕ ਸਿਵਲਾਈਜ਼ ਲੇਜੈਂਡ ਤੋਂ ਲੈ ਕੇ ਇੱਕ ਆਮ ਤੇ ਗੁਆਚੇ ਸ਼ਹਿਰ ਤੱਕ ਇਹਨੇ ਕਈ ਸ਼ੇਡ ਤੇ ਕਈ ਪਰਤਾਂ ਸਮਾਈ ਬੈਠਾ ਹੈ, ਤੇ ਜਿਸ ਦੇ ਬਾਰੇ ਬਹੁਤ ਘੱਟ ਗੱਲ ਹੋਈ ਹੈ। ਤੇ ਖਾਸ ਕਰ ਜੋ 47 ਦੇ ਦੌਰ ਵਿੱਚ ਦੇਖਦੇ ਹਾਂ ਕਿ ਇਹ ਸ਼ਹਿਰ ਜਦੋਂ ਉਜਾੜ ਇਹਦਾ ਸ਼ਿਕਾਰ ਹੋ ਗਿਆ, ਸ਼ਹਿਰ ਦੇ ਕਲਚਰ ਜਾਂ ਇਸ ਸ਼ਹਿਰ ਦੀ ਪਛਾਣ ਤੇ ਜਿਸ ਚੀਜ਼ ਦਾ ਬਹੁਤ ਵੱਡਾ ਅਸਰ ਪਿਆ, 47 ਦੀ ਮਾਈਗ੍ਰੇਸ਼ਨ ਦੇ ਨਾਲ ਹੀ ਇਸ ਸ਼ਹਿਰ ਦਾ ਇੱਕ ਰੋਸ਼ਨ ਦੌਰ ਖਤਮ ਹੋ ਜਾਂਦਾ। ਉਸ ਤੋਂ ਬਾਅਦ ਇਹ ਸ਼ਹਿਰ ਇੱਕ ਬੇਆਬਾਦ ਜਾਂ ਉਜੜਿਆ ਸ਼ਹਿਰ ਮੰਨਿਆ ਜਾਂਦਾ ਹੈ। ਤਕਰੀਬਨ ਅੱਜ ਵੀ ਆਪਾਂ ਦੇਖਦੇ ਹਾਂ ਕਿ ਜਦ ਗੱਲ ਰਾਹੋਂ ਜਾਂ ਜੇਜੋ ਦੀ ਹੁੰਦੀ ਹੈ ਤਾਂ ਹੈ ਕਿ ਇਹ ਸ਼ਹਿਰ ਵੀ ਉਜੜ ਕੇ ਦੁਬਾਰਾ ਮੁੜ ਵਸੇ। ਹਾਲਾਂਕਿ ਮੁੜ ਤੋਂ ਵਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਜੇਜੋ ਸ਼ਹਿਰ ਉੱਥੇ ਕੀ ਖੜਾ ਹੈ ਜੋ ਤਕਰੀਬਨ ਅੱਜ ਤੋਂ 30 40 50 ਸਾਲ ਪਹਿਲਾਂ ਸੀ। ਸੋ ਬਾਕੀ ਇਸ ਸ਼ਹਿਰ ਬਾਰੇ ਜੋ ਟ੍ਰੇਡ ਰੂਟ ਖਤਮ ਹੋਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਜਦ ਟ੍ਰੇਡ ਦੇ ਨਵੇਂ ਆਲਟਰਨੇਟਿਵ ਆ ਗਏ ਤਾਂ ਨਵੇਂ ਰੂਟ ਬਣ ਗਏ, ਤਾਂ ਜੋ ਪ੍ਰਾਚੀਨ ਸਿਲਕ ਰੂਟ ਸੀ ਉਹਦੀ ਮਹੱਤਵਤਾ ਘਟ ਗਈ ਸੀ। ਸੋ ਇਸ ਕਰਕੇ ਸ਼ਹਿਰ ਤੋਂ ਬਾਕੀ ਸ਼ਹਿਰਾਂ ਵੱਲ ਮਾਈਗ੍ਰੇਸ਼ਨ ਸ਼ੁਰੂ ਹੋ ਗਿਆ। ਆਪਾਂ ਦੇਖਦੇ ਹਾਂ ਕਿ ਅੰਗਰੇਜ਼ ਦੌਰ ਦੇ ਵੀ ਜੋ ਫਲੋਰ ਵਾਲਾ ਪੁਲ ਬਣਦਾ ਹੈ ਤੇ ਨਵਾਂ ਸ਼ਾਹਰਾ ਨਾਲ ਇਹ ਰਸਤਾ ਜੁੜ ਜਾਂਦਾ ਹੈ, ਤਾਂ ਉਸ ਕਰਕੇ ਇੱਥੇ ਕਾਫਲੇ ਜਾਂ ਉਹ ਘਟ ਗਏ ਸੀ। ਬਾਕੀ ਇੱਥੇ ਕਾਫਲਿਆਂ ਬਾਰੇ ਵੀ ਇੱਕ ਆਮ ਮੁਹਾਵਰੇ ਜਾਂ ਕਹਾਵਤ ਦੱਸੀ ਜਾਂਦੀ ਹੈ ਕਿ ਇੱਥੇ ਜੋ ਪੁਰਾਣੇ ਕਾਫਲੇ ਹੁੰਦੇ ਸਨ, ਅਜੋਕੇ ਵਿੱਚ ਬॉयਜ਼ ਪ੍ਰਾਇਮਰੀ ਸਕੂਲ ਹੈ, ਉੱਥੇ ਇੱਕ ਪੁਰਾਣੀ ਧਰਮਸ਼ਾਲਾ ਸੀ, ਉੱਥੇ ਜੋ ਆਮ ਵਪਾਰੀ ਸੀ ਉਹ ਆ ਕੇ ਟਿਕਦੇ ਹੁੰਦੇ ਸਨ। ਤਾਂ ਇਹ ਸ਼ਾਇਦ ਇੱਕ ਦੌਰ ਵਿੱਚ ਆਓ ਭਗਤ ਲਈ ਵੀ ਬੜਾ ਮਸ਼ਹੂਰ ਸੀ। ਤੇ ਇੱਕ ਸ਼ਹਿਰ ਦਾ ਵਸਨੀਕ ਹੁੰਦਾ ਸੀ ਰਾਜੂ ਕਿਤਨ, ਉਸਦੇ ਬਾਰੇ ਕਿਹਾ ਜਾਂਦਾ ਸੀ ਕਿ ਜੋ ਵੀ ਕਿਸੇ ਕੋਈ ਰਾਹਗੀਰ ਆਉਂਦਾ ਸੀ, ਉਹ ਖੁਦ ਰਾਜੂ ਕਿਤਨਾ ਇੱਕ ਵਪਾਰੀ ਹੋਇਆ, ਤੇ ਜਦੋਂ ਵੀ ਕਾਫਲੇ ਦੇ ਵਪਾਰੀ ਆਉਂਦੇ ਸਨ ਤੇ ਉਹਨਾਂ ਦੀ ਚੰਗੀ ਆਓ ਭਗਤ ਜੋ ਹੈ ਜਾਂ ਉਹਨਾਂ ਦੇ ਰਹਿਣ ਜਾਂ ਆਰਾਮ ਕਰਨ ਦਾ ਬੰਦੋਬਸਤ ਰਾਜੂ ਕਿਤਨਾ ਹੀ ਕਰਿਆ ਕਰਦਾ ਸੀ। ਤਾਂ ਕਹਿੰਦੇ ਕਿ ਜਦੋਂ ਰਾਜੂ ਕਿਤਨੇ ਦੀ ਡੈਥ ਹੋ ਜਾਂਦੀ ਹੈ ਤਾਂ ਇਸ ਸ਼ਹਿਰ ਵਿੱਚ ਵਪਾਰੀਆਂ ਦਾ ਆਉਣਾ ਘਟ ਗਿਆ। ਉਹ ਮਤਲਬ ਕਿ ਉਹ ਇਸ ਤਰ੍ਹਾਂ ਹੋਇਆ ਕਿ ਕਹਿੰਦੇ ਕਿ ਜਦੋਂ ਰਾਜੂ ਕਿਤਨਾ ਜਦੋਂ ਵਪਾਰੀ ਆਉਂਦਾ ਸੀ ਤਾਂ ਰਾਜੂ ਕਿਤਨਾ ਉਹਨਾਂ ਦੀ ਆਓ ਭਗਤ ਕਰਦਾ ਸੀ, ਪਰ ਰਾਜੂ ਕਿਤਨੇ ਦੇ ਮਰਨ ਨਾਲ ਹੀ ਜੋ ਬਾਹਰਲੇ ਲੋਕ ਜਾਂ ਬਾਹਰਲੇ ਵਪਾਰੀ ਸੀ ਉਹਨਾਂ ਦੀ ਆਓ ਭਗਤ ਹੋਣੀ ਬੰਦ ਹੋ ਗਈ। ਤਾਂ ਉਸ ਕਰਕੇ ਉਸ ਦੌਰ ਵਿੱਚ ਇੱਕ ਇੱਥੇ ਕਹਾਵਤ ਬਣੀ, ਤਕਰੀਬਨ 150 ਸਾਲ ਪੁਰਾਣੀ ਉਹ ਹੈ ਵੀ ਕੌਣ ਬਣਾਊ ਚੂਰੀਆਂ ਕੌਣ ਵੰਡੇਗਾ ਪੰਡ, ਮਰ ਗਿਆ ਰਾਜੂ ਕਿਤਨਾ ਰਾਹੋਂ ਹੋ ਗਈ ਰੰਡ। ਤਾਂ ਉਸ ਕਰਕੇ ਇਸ ਸ਼ਹਿਰ ਨੂੰ ਮਤਲਬ ਰਾਜੂ ਕਿਤਨੇ ਦਾ ਤੋਂ ਬਾਅਦ ਇੱਕ ਉਜਾੜੇ ਦਾ ਜਾਂ ਉਜੜਿਆ ਸ਼ਹਿਰ ਮੰਨ ਲਿਆ ਜਾਂਦਾ ਹੈ। ਤੇ ਤਕਰੀਬਨ ਇੱਕ ਦੌਰ ਵਿੱਚ ਜਦ ਮੈਂ ਸਕੂਲ ਜਾਂਦਾ ਸੀ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਇਹ ਸ਼ਹਿਰ ਦਾ ਨਾਮ ਸਵੇਰੇ ਨਹੀਂ ਲੈਂਦੇ। ਉਸਦਾ ਕਾਰਨ ਇਹੀ ਸੀਗਾ ਵੀ ਉਹ ਰਾਜੂ ਕਿਤਨਾ ਦੇ ਮਰਨ ਤੋਂ ਬਾਅਦ ਜੋ ਇਸ ਸ਼ਹਿਰ ਦਾ ਟ੍ਰੇਡ ਤਬਾਹ ਹੋਇਆ ਜਾਂ ਵਪਾਰੀ ਦਾ ਆਉਣਾ ਜਾਣਾ ਘਟਿਆ, ਤੇ ਉਸ ਕਰਕੇ ਰਾਹੋਂ ਨੂੰ ਰੰਡ ਹੋਇਆ ਸ਼ਹਿਰ,
ਮੰਨ ਲਿਆ ਗਿਆ ਤੇ ਤਕਰੀਬਨ ਸਵੇਰੇ ਸਵੇਰੇ ਨਾਮ ਲੈਣਾ ਬੰਦ ਕਰ ਦਿੱਤਾ ਗਿਆ। ਸੋ ਹੋਰ ਵੀ ਕਈ ਗੱਲਾਂ ਹਨ ਇਸ ਸ਼ਹਿਰ ਦੀਆਂ। ਜਦ ਆਪਾਂ ਹਰਵੱਲਭ ਸੰਮੇਲਨ ਦੀ ਗੱਲ ਕਰਦੇ ਹਾਂ, ਜੋ ਕਿ ਇਹ ਕਿਹਾ ਜਾਂਦਾ ਹੈ ਕਿ 131 ਸਾਲ ਪਹਿਲਾਂ ਤੋਂ ਚੱਲ ਰਿਹਾ ਹੈ, ਤਾਂ ਉਸਦਾ ਜੋ ਓਰੀਜਨ ਸੀਗਾ ਉਹ ਰਾਹੋਂ ਦੇ ਵਿੱਚ ਹੀ ਪਰਮਹੰਸਾਂ ਦੇ ਡੇਰੇ ਤੋਂ ਸ਼ੁਰੂ ਹੁੰਦਾ ਹੈ। ਉੱਥੋਂ ਹਰਿਵੱਲਭ ਸੰਮੇਲਨ ਜੋ ਹੈ ਉਹ ਕਈ ਦੌਰ ਵਿੱਚ ਜੇ ਜਲੰਧਰ ਹੁੰਦਾ ਸੀ ਤਾਂ ਕਈ ਵਾਰ ਇੱਥੇ ਵੀ ਹੁੰਦਾ ਸੀ। ਉਹ ਉਸ ਸੰਗੀਤ 47 ਤੋਂ ਕੁਛ ਟਾਈਮ ਪਹਿਲਾਂ ਤਕਰੀਬਨ ਲੋਕ ਦੱਸਦੇ ਹਨ ਕਿ 1942 ਦੇ ਆਸ-ਪਾਸ ਤੋਂ ਹਰਿਵੱਲਭ ਸੰਗੀਤ ਸੰਮੇਲਨ ਜੋ ਸੀ ਉਹ ਪੱਕੇ ਤੌਰ ਤੇ ਜਲੰਧਰ ਸ਼ਿਫਟ ਹੋ ਗਈ। ਸੋ ਇਹਨਾਂ ਗੱਲਾਂ ਨੂੰ ਜਦ ਆਪਾਂ ਦੇਖਦੇ ਹਾਂ ਤਾਂ ਇਹ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਕਿ ਇਹ ਸ਼ਹਿਰ ਜੋ ਹੈ ਇਹ ਇਸ ਖਿੱਤੇ ਦਾ, ਜਾਂ ਆਪਾਂ ਇਹ ਕਹਿ ਦਈਏ ਜਲੰਧਰ ਜਾਂ ਆਸੇ-ਪਾਸੇ ਦੇ ਸ਼ਹਿਰਾਂ ਦਾ ਇੱਕ ਵੱਡਾ ਪ੍ਰਾਚੀਨ ਸ਼ਹਿਰ ਰਿਹਾ ਹੈ, ਤੇ ਜੋ ਉਜਾੜੇ ਦਾ ਸ਼ਿਕਾਰ ਹੋਣ ਕਰਕੇ ਅੱਜ ਵੀ ਆਪਣਾ ਜੋ ਹਿਸਟੋਰੀਕਲੀ ਜੋ ਅਹਿਮੀਅਤ ਸੀਗਾ ਉਹ ਹੁਣ ਜ਼ਮੀਨਦੋਜ਼ ਕਰਵਾ ਚੁੱਕਾ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਹਿਸਟੋਰੀਕਲੀ ਸ਼ਹਿਰ ਤੇ ਕੰਮ ਬਹੁਤ ਘੱਟ ਹੋਇਆ ਹੈ। ਤੇ ਉਹ ਇਸਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਈ ਵਾਰ ਜੋ ਸ਼ਹਿਰ ਛੋਟੇ ਰਹਿ ਜਾਂਦੇ ਹਨ ਜਾਂ ਧਿਆਨ ਵਿੱਚ ਨਹੀਂ ਆ ਪਾਉਂਦੇ ਸਰਕਾਰਾਂ ਦੇ ਜਾਂ ਦੌਰ ਬਦਲਣ ਦੇ ਨਾਲ, ਤਾਂ ਉਹਨਾਂ ਦਾ ਬਾਰੇ ਗੱਲਬਾਤ ਹੋਣੀ ਬੰਦ ਹੋ ਜਾਂਦੀ ਹੈ। ਤੇ ਉਹ ਗੱਲਬਾਤ ਬੰਦ ਹੋਣ ਦੇ ਬਾਅਦ ਹੀ ਉਹ ਸ਼ਹਿਰ ਇੱਕ ਰੋਸ਼ਨੀ ਤੋਂ ਹਨੇਰੇ ਵੱਲ ਚਲੇ ਜਾਂਦੇ ਹਨ, ਤੇ ਅਖੀਰ ਜਾ ਕੇ ਇੱਕ ਉਜੜੇ ਪੁਜੜੇ ਸ਼ਹਿਰ ਦੀ ਤਰ੍ਹਾਂ ਉਹ ਦੁਨੀਆ ਵਿੱਚ ਆਪਣਾ ਦਿਨ ਕੱਟਦੇ ਹਨ। ਸੋ ਆਪਾਂ ਜਦ ਹੁਣ ਗੱਲ ਕਰਦੇ ਹਾਂ ਕਿ ਮੌਜੂਦਾ ਦੌਰ ਵਿੱਚ ਜਦ ਸੰਚਾਰ ਦੇ ਸਾਧਨ ਵੱਧ ਗਏ ਹਨ ਤੇ ਇੱਕ ਦੁਨੀਆ ਗਲੋਬਲ ਪਿੰਡ ਦੀ ਤਰ੍ਹਾਂ ਤਬਦੀਲ ਹੋ ਗਿਆ ਹੈ, ਉਸ ਦੌਰ ਵਿੱਚ ਅਜਿਹੇ ਜਿਹੜੇ ਸ਼ਹਿਰਾਂ ਦੀ ਜਾਂ ਉਹਨਾਂ ਸ਼ਹਿਰਾਂ ਦੀ ਗੱਲ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਦਾ ਇੱਕ ਹਿਸਟੋਰੀਕਲ ਬੈਕਗਰਾਊਂਡ ਹੈ, ਜਾਂ ਜਿਨ੍ਹਾਂ ਨੂੰ 1947 ਵਿੱਚ ਦੋਵੇਂ ਪਾਸਿਓਂ ਉਜਾੜੇ ਦਾ ਸ਼ਿਕਾਰ ਹੋਣਾ ਪਿਆ, ਤੇ ਉਹਨਾਂ ਸ਼ਹਿਰਾਂ ਦੇ ਜੋ ਬਜ਼ੁਰਗ ਬਸ਼ਿੰਦੇ ਹਨ ਉਹਨਾਂ ਨੂੰ ਦੋਵੇਂ ਪਾਸੇ ਆਉਣ ਜਾਣ ਦਾ ਮੌਕਾ ਮਿਲੇ। ਸੋ ਇਸਦੇ ਲਈ ਅਸੀਂ ਸਮੇਂ-ਸਮੇਂ ਤੇ ਕੋਸ਼ਿਸ਼ਾਂ ਵੀ ਕਰਦੇ ਰਹਿੰਦੇ ਹਨ, ਤੇ ਆਮ ਲੋਕਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਆਵਾਜ਼ ਚੱਕਣ। ਸੋ ਮੈਂ ਰਾਹੋਂ ਬਾਰੇ ਇਹੀ ਕਹਾਂਗਾ ਕਿ ਇੱਕ ਛੋਟੇ ਜਿਹੇ ਵਕਫੇ ਵਿੱਚ ਜਾਂ ਛੋਟੇ ਜਿਹੇ ਟਾਈਮ ਪੀਰੀਅਡ ਵਿੱਚ ਇਹ ਸ਼ਹਿਰ ਨੇ ਕਾਫੀ ਕੁਛ ਗਵਾਇਆ ਹੈ ਤੇ ਕਾਫੀ ਕੁਛ ਬਣਿਆ ਵੀ ਹੈ, ਤੇ ਸਹੀ ਤਰ੍ਹਾਂ ਜੋ ਇਸ ਸ਼ਹਿਰ ਦਾ ਇਤਿਹਾਸ ਹੈ ਉਹ ਦਰਜ ਨਹੀਂ ਹੋ ਪਾਇਆ। ਤਕਰੀਬਨ ਅੰਗਰੇਜ਼ ਦੌਰ ਵਿੱਚ ਮਿਸਟਰ ਬਾਰਕਲੇ ਨੇ ਬਹੁਤ ਸੋਹਣਾ ਕੰਮ ਕੀਤਾ ਵਾ। 1880 ਦੇ ਵਿੱਚ ਉਹਨਾਂ ਨੇ ਇਸ ਸ਼ਹਿਰ ਦੇ ਹਵਾਲੇ ਨਾਲ ਇਤਿਹਾਸ ਲਿਖਿਆ ਸੀਗਾ, ਪਰ ਉਸ ਤੋਂ ਬਾਅਦ ਜਦ ਦੇਖਦੇ ਹਾਂ ਤਾਂ 1984 ਦੇ ਦੌਰ ਵਿੱਚ ਸ਼ਹਿਰ ਦੀ 1980s ਦੇ ਵਿੱਚ 81 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਕਿਤਾਬਚਾ ਛਾਪਿਆ ਸੀ। ਉਸ ਤੋਂ ਬਾਅਦ ਇਸ ਸ਼ਹਿਰ ਦੀ ਗੱਲਬਾਤ ਕੋਈ ਖਾਸ ਹੋਈ ਨਹੀਂ ਜਾਂ ਕੰਮ ਵੀ ਨਹੀਂ ਹੋ ਪਾਇਆ। ਹੈਲੋ। ਜੀ, ਮੇਰੀ ਆਵਾਜ਼ ਆ ਰਹੀ ਸਰ? ਹਾਂਜੀ ਹਾਂਜੀ ਹਾਂਜੀ, ਵਿੱਚ ਲੱਗਦਾ ਮੈਨੂੰ ਕਨੈਕਸ਼ਨ ਡਾਊਨ ਹੁੰਦਾ ਹੈ। ਨਹੀਂ, ਠੀਕ ਚੱਲ ਰਿਹਾ ਸੀ। ਤੁਸੀਂ ਕੋਈ ਇਹਨੂੰ ਕਰਨਾ ਹੈ ਕਨਕਲੂਡ ਤੇ ਕਰ ਲਵੋ, ਫਿਰ ਅਸੀਂ ਇਸ ਕੁਝ ਸਵਾਲ ਕੋਈ ਗੱਲਬਾਤ ਫਿਰ ਕਰੀਏ ਸਰ ਜੀ।
ਹਾਂ, ਮੈਂ ਇਹੀ ਕਨਕਲੂਡ ਕਰਾਂਗਾ ਕਿ ਸਮੇਂ-ਸਮੇਂ ਦੇ ਦੌਰ ਵਿੱਚ ਇਸ ਸ਼ਹਿਰ ਨੇ ਕਈ ਰੋਸ਼ਨ ਪੀਰੀਅਡ ਦੇਖੇ ਹਨ। 1.5 ਲੱਖ ਦੀ ਆਬਾਦੀ ਤੋਂ ਤਕਰੀਬਨ ਇੱਕ ਸੁੰਗੜਿਆ ਜਿਹਾ 10-15 ਹਜ਼ਾਰ ਦੀ ਆਬਾਦੀ ਤੱਕ ਇਹ ਸ਼ਹਿਰ ਦਾ ਆ ਜਾਣਾ, ਤਾਂ ਇੱਕ ਬਹੁਤ ਵੱਡਾ ਆਪਾਂ ਕਹਿ ਦਈਏ ਕਿ ਇਹ ਖੰਡਰਾਂ ਵਿੱਚ ਤਬਦੀਲ ਹੋਏ ਸ਼ਹਿਰ ਦੀ ਕਹਾਣੀ ਹੀ ਕਹਿੰਦਾ ਹੈ। ਤੇ ਆਪਾਂ ਜਦ ਇਸ ਸ਼ਹਿਰ ਨੂੰ ਜਿਓਗ੍ਰਾਫੀਕਲੀ ਦੇਖਦੇ ਹਾਂ ਤਾਂ ਟਿੱਬੇ ਅੱਜ ਵੀ ਮੌਜੂਦ ਹਨ, ਪਰ ਖੁਦਾਈ ਨਹੀਂ ਹੋ ਪਾਈ ਇੱਥੇ। ਹਾਲਾਂਕਿ ਕਈ ਜੋ ਖੰਡਰ ਸੀਗੇ ਉਹ ਜ਼ਮੀਂਦੋਜ਼ ਹੋ ਗਏ ਤੇ ਕੁਛ ਦੇਰ ਪਹਿਲਾਂ ਤੱਕ ਤਾਂ ਇੱਥੇ ਕੰਮ ਹੋਇਆ ਵੈ, ਪਰ ਹੁਣ ਜੋ ਹੈ ਕਿ ਮੌਜੂਦਾ ਦੌਰ ਵਿੱਚ ਜੋ ਨੇਟਿਵਸ ਲੋਕ ਸਨ ਸ਼ਹਿਰ ਦੇ, ਓਰੀਜਨਲ ਨੇਟਿਵ ਲੋਕ, ਉਹ ਬਹੁਤ ਘੱਟ ਰਹਿ ਗਏ ਹਨ ਤੇ ਬਹੁਤ ਘੱਟ ਸਥਾਨਕ ਲੋਕ ਰਹਿਣ ਕਰਕੇ ਇਸ ਸ਼ਹਿਰ ਦੀ ਜੋ ਹਿਸਟਰੀ ਹੈ ਉਹ ਅੱਜ ਦੇ ਦੌਰ ਵਿੱਚ ਮੌਜੂਦਾ ਲੋਕਾਂ ਤੱਕ ਨਹੀਂ ਪਹੁੰਚ ਪਾ ਰਹੀ। ਤੇ ਤਕਰੀਬਨ ਜਿਵੇਂ ਕਿ ਹੁਣ ਪਿੱਛੇ ਜੇ ਮੈਂ ਲੱਭਿਆ ਕੇਸ, ਜਦੋਂ ਮਹਾਤਮਾ ਗਾਂਧੀ ਦੇ ਮਰਡਰ ਦਾ ਕੇਸ ਚੱਲਿਆ ਤਾਂ ਉਸਦਾ ਜੋ ਫੈਸਲਾ ਹੋਣ ਵਾਲੇ ਜੱਜ ਸੀ ਉਹ ਸਾਡੇ ਸ਼ਹਿਰ ਤੋਂ ਹੀ ਸਨ, ਤੇ ਤਕਰੀਬਨ ਸ਼ਹਿਰ ਦੀ 90% ਆਬਾਦੀ ਨੂੰ ਪਤਾ ਹੀ ਨਹੀਂ ਸੀ। ਸੋ ਮੈਂ ਚਾਹਾਂਗਾ ਕਿ ਹੁਣ ਆਪਾਂ ਅਗਰ ਸਵਾਲ ਜਵਾਬ ਦੇ ਤੌਰ ਤੇ ਗੱਲ ਕਰੀਏ ਹਾਂਜੀ ਤਾਂ ਉਹ ਚੰਗਾ ਰਹੇ। ਜੀ ਬਿਲਕੁਲ ਸਰ, ਸਾਡੇ ਨਾਲ ਗੁਰਦਾਸ ਦਦਵਾਲ ਜੀ ਨੇ, ਹੁਣ ਤੁਸੀਂ ਆਬਾਦੀ ਦੇ ਹਵਾਲੇ ਨਾਲ ਦੱਸ ਦਿੱਤਾ, ਉਹਨਾਂ ਨੇ ਹੀ ਪਹਿਲਾ ਸਵਾਲ ਕੀਤਾ ਸੀ ਕਿ ਤੁਸੀਂ ਇਹਦਾ ਬਾਰੇ ਦੱਸੋ। ਫਿਰ ਗੁਰਸ਼ਮਸ਼ੀਰ ਸਿੰਘ ਨੇ ਸਾਡੇ ਨਾਲ, ਉਹਨਾਂ ਨੇ ਇੱਕ ਤੇ ਤੁਹਾਨੂੰ ਪੁੱਛਿਆ ਕਿ ਤੁਹਾਡਾ ਮੁਸਲਿਮ ਜਿਹੜੀਆਂ ਫੈਮਲੀਜ਼ ਨੇ ਅਕ੍ਰੋਸ ਦਾ ਬਾਰਡਰ ਉਹਨਾਂ ਦੇ ਨਾਲ ਕੀ ਤਲਕ, ਫਿਰ ਤੁਹਾਡੇ ਫਾਦਰ ਦੀ ਯਾਤਰਾ ਦੇ ਬਾਰੇ ਪੁੱਛਿਆ ਕਿ ਉਹਨਾਂ ਦੇ ਨਾਲ ਉਹਨਾਂ ਦਾ ਕੈਸਾ ਐਕਸਪੀਰੀਅੰਸ ਰਿਹਾ, ਤੁਸੀਂ ਉਹ ਸਾਡੇ ਨਾਲ ਸਾਂਝਾ ਕਰੋ। ਪਾਕਿਸਤਾਨ ਵਿੱਚ ਮੇਰੇ ਫਾਦਰ ਦਾ ਐਕਸਪੀਰੀਅੰਸ ਬਹੁਤ ਚੰਗਾ ਰਿਹਾ। ਤਕਰੀਬਨ ਉਹ 3 ਫੈਮਲੀਜ਼ ਨੂੰ ਮਿਲ ਕੇ ਆਏ ਹਨ ਤੇ ਚੌਧਰੀ ਰਾਣਾ ਆਫਤਾਬ ਹੁਣਾਂ ਨੇ ਉਹਨਾਂ ਦਾ ਬੜਾ ਮਾਣ ਸਤਿਕਾਰ ਕੀਤਾ ਤੇ ਮਤਲਬ ਉਹ ਬਹੁਤ ਇਸ ਤਰ੍ਹਾਂ ਮਿਲੇ ਕਿ ਜਿਵੇਂ ਬੰਦਾ ਆਪਣੇ ਕਿਸੇ ਪੁਰਾਣੇ ਵਿਛੜ ਗਏ ਪਰਿਵਾਰਕ ਮੈਂਬਰ ਨੂੰ ਮਿਲਦਾ ਹੈ। ਤੇ ਇੱਕ ਨਨਕਾਣਾ ਸਾਹਿਬ ਹੀ ਸਾਡੇ ਪਿੰਡ ਤੋਂ ਗਏ ਹੋਏ ਕਸੂਰ ਬੈਠਾ ਹੈ ਟੱਬਰ ਚੋਂ ਅੰਕਲ ਨਜ਼ੀਰ ਹੁਣਾਂ ਦਾ ਟੱਬਰ ਮਿਲਣ ਆਇਆ ਸੀਗਾ ਤੇ ਕਾਫੀ ਮਸ਼ੱਕਤ ਕਰਨੀ ਪਈ ਉਹਨਾਂ ਨੂੰ ਮਿਲਣ ਦੀ, ਪਰ ਅਖੀਰ ਉਹਨਾਂ ਨੇ ਕਈ ਜਗ੍ਹਾ ਉਹਨਾਂ ਤੋਂ ਲਾਹੌਰ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਉਹ ਕੋਸ਼ਿਸ਼ ਕਰਦੇ ਰਹੇ ਤੇ ਮਿਲਣ ਵਿੱਚ ਕਾਮਯਾਬ ਹੋ ਪਾਏ। ਤੇ ਇੱਕ ਇਹ ਨਿੱਘਾ ਐਕਸਪੀਰੀਅੰਸ ਸੀਗਾ। ਬਾਕੀ ਮੈਂ ਜੋ ਪਿਛਲੇ 3-4 ਸਾਲ ਤੋਂ ਕਰ ਰਿਹਾ ਹਾਂ ਉਹ ਮੈਂ ਇਹੀ ਕਰ ਰਿਹਾ ਹਾਂ ਕਿ ਆਪਣੇ ਸ਼ਹਿਰ ਦੇ ਜ਼ਿਆਦਾ ਤੋਂ ਜ਼ਿਆਦਾ ਲੋਕ ਜੋ ਪਾਕਿਸਤਾਨ ਬੈਠੇ ਹਨ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਉਹਨਾਂ ਨਾਲ ਰਾਬਤਾ ਕਾਇਮ ਕਰ ਰਿਹਾ ਹਾਂ। ਤੇ ਕਰਤਾਰਪੁਰ ਕੋਰੀਡੋਰ ਨੇ ਖੁੱਲਣ ਨੇ ਸਾਡੇ ਮਤਲਬ ਇਸ ਆਸ ਨੂੰ ਵੱਡਾ ਬੂਰ ਪਾਇਆ ਵੈ ਤੇ ਇੱਕ ਮੌਕਾ ਦਿੱਤਾ ਵੈ ਕਿ ਆਪਣੇ ਜੋ ਸ਼ਹਿਰ ਦੇ ਲੋਕ ਹਨ, ਜੋ ਨੇਟਿਵ ਹਨ, ਉਹਨਾਂ ਨੂੰ ਮਿਲਿਆ ਜਾਵੇ ਤੇ ਇੱਕ ਜੋ ਆਪਾਂ ਕਹਿ ਦਈਏ ਕਿ ਸਾਂਝ ਦਾ ਜੋ ਰਿਸ਼ਤਾ ਪੁਰਾਣਾ ਜੋ ਟੁੱਟ ਗਿਆ ਸੀਗਾ ਉਹ ਜੋੜਨ ਦਾ ਆਪਾਂ ਨੂੰ ਮੌਕਾ ਮਿਲ ਗਿਆ ਹੈ। ਜੀ ਦੂਸਰਾ ਵੀਰ ਜੀ ਸਾਡੇ ਨਾਲ ਯੋਗੇਸ਼ਵਰ ਸਿੰਘ ਨੇ, YouTube ਤੇ ਸਾਨੂੰ ਵੇਖ ਰਹੇ ਨੇ, ਉਹਨਾਂ ਦਾ ਹੈ ਕਿ ਜੀ ਰਾਠੌਰ ਸਾਹਿਬ, ਕਿਆ ਤੁਸੀਂ ਰਾਣਾ ਉਦੂ ਸਿੰਘ ਜੀ ਦੀ ਸਮਾਧ ਔਰ ਚੌਧਰੀ ਅਬਦੁਲ ਰਹਿਮਾਨ ਖਾਨ ਦਾ ਘਰ ਲੱਭ ਸਕਦੇ ਹੋ? ਹਾਂਜੀ, ਰਾਣਾ ਉਦੋ ਇੱਕ ਤਾਂ ਇੱਥੇ ਦੇ ਰਾਣਾ ਉਦੋ ਦੀ ਤਾਂ ਸਮਾਧ ਦੱਸਿਆ ਜਾਂਦਾ ਹੈ ਕਿ 5 ਤੀਰਥੀਆਂ ਦੇ ਲਾਗੇ ਹੀ ਬਣਾਈ ਗਈ ਹੈ ਤੇ ਉੱਥੇ ਸਮਾਧ ਹੈ ਵੀ ਹੈ ਬਣੀ ਹੋਈ, ਪਰ ਇਹ ਹੁਣ ਪੱਕਾ ਨਹੀਂ ਹੈ ਕਿ ਉਹ ਰਾਣਾ ਉਦੋ ਦੀ ਸਮਾਧ ਹੈ ਜਾਂ ਬਾਬਾ ਉਦੋ ਦੀ। ਇੱਕ ਸਮਾਧ ਇੱਥੇ ਬਾਬਾ ਉਦੋ ਦੀ ਵੀ ਹੈ, ਉਹ ਇਸ ਸ਼ਹਿਰ ਦੇ ਵਿੱਚ ਵਿਚਾਲੇ ਹੀ ਹੈ ਤੇ ਪੁਰਾਣੇ ਡਾਕਖਾਨੇ ਕੋਲ ਸਮਾਧ ਹੈ, ਉਹ ਬਾਬਾ ਉਦੋ ਦੀ ਹੈ। ਤੇ ਹਿਸਟੋਰੀਕਲ ਸੋਰਸਿਸ ਜੋ ਪੰਜਾਬ ਸਰਕਾਰ ਨੇ ਇੱਕ ਕਿਤਾਬਚਾ ਛਾਪਿਆ ਸੀਗਾ ਰਾਹੋਂ ਬਾਰੇ, ਭਾਸ਼ਾ ਮਹਿਕਮਾ ਪੰਜਾਬ ਨੇ, ਉਹਦੇ ਵਿੱਚ ਰਾਣਾ ਉਦੋ ਦੀ ਸਮਾਧ ਉਹਨਾਂ ਨੇ 5 ਤੀਰਥੀਆਂ ਦੇ ਵਿੱਚ ਦੱਸੀ ਹੈ। ਸੋ ਇਹ ਦੋਵਾਂ ਹਵਾਲਿਆਂ ਦੇ ਹਿਸਾਬ ਨਾਲ ਤੇ ਉਹ 2 ਥਾਵਾਂ ਦਾ ਇੱਥੇ
ਜੋ ਨਿਸ਼ਾਨ ਹਨ ਉਹ ਹਾਲੇ ਵੀ ਮੌਜੂਦ ਹਨ। ਜੀ ਲਾਲ ਸਿੰਘ ਕਮਲਾ ਨੇ ਸਾਡੇ ਨਾਲ ਉਹਨਾਂ YouTube ਫੇਸਬੁੱਕ ਤੇ ਉਹਨਾਂ ਨੇ ਕਿਹਾ ਸਰਦਾਰ ਗੰਗਵੀਰ ਸਿੰਘ ਜੀ 1947 ਵਿੱਚ ਰਾਹੋਂ ਦੇ ਮੁਸਲਮਾਨਾਂ ਨੂੰ ਕਤਲ ਕਰਨ ਵਾਲੇ ਹਿੰਦੂ ਸਿੱਖ ਲੀਡਰਾਂ ਦੇ ਨਾਮ ਦੱਸੋ। ਰਾਹੋਂ ਵਿੱਚ ਅਜਿਹਾ ਜੀ ਕੋਈ ਕਤਲੇਆਮ ਨਹੀਂ ਹੋਇਆ ਤੇ ਰਾਹੋਂ ਤਾਂ ਸਗੋਂ ਤੁਸੀਂ ਪੁਰਾਣੇ ਰਿਕਾਰਡ ਚੈੱਕ ਕਰ ਸਕਦੇ ਹੋ। ਰਾਹੋਂ ਵਿੱਚ ਜੋ ਆਸੇ-ਪਾਸੇ ਦੇ ਪਿੰਡਾਂ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਨਾਰਥੀਆਂ ਲਈ ਇਹ ਕੈਂਪ ਬਣਿਆ ਰਿਹਾ ਤੇ ਰਾਹੋਂ ਦੇ ਲੋਕ ਤਾਂ ਇੱਥੋਂ ਉੱਠੇ ਵੀ ਅਕਤੂਬਰ ਤੋਂ ਬਾਅਦ ਹੈ ਜਾ ਕੇ। ਆਸ-ਪਾਸ ਜ਼ਰੂਰ ਕਤਲੇਆਮ ਹੋਏ ਨੇ, ਜਿਵੇਂ ਓੜ ਹੈ, ਤਕਰੀਬਨ ਇਹ ਰਿਕਾਰਡ ਦੱਸਿਆ ਜਾਂਦਾ ਵੀ 1000 ਤੋਂ ਵੱਧ ਕਤਲ ਉੱਥੇ ਹੋਏ ਹਨ। ਕਰਿਆਮ ਵੱਡਾ ਕਤਲੇਆਮ ਹੋਇਆ ਹੈ, ਗੜ੍ਹਸ਼ੰਕਰ ਕਤਲੇਆਮ ਹੋਇਆ ਹੈ ਤੇ ਮਹਾਲੋਂ ਕਤਲੇਆਮ ਹੋਇਆ ਹੈ। ਪਰ ਜਿੰਨੇ ਵੀ ਆਸੇ-ਪਾਸੇ ਦੇ ਲੋਕ ਸਨ ਉਹ ਉਹਨਾਂ ਨੂੰ ਪਾਕਿਸਤਾਨ ਭੇਜਣ ਦੀ ਜੋ ਕੇਂਦਰ ਬਣਿਆ ਉਹ ਰਾਹੋਂ ਹੀ ਸੀਗਾ। ਉਹ ਰਾਹੋਂ ਤੋਂ ਹੀ ਅੱਗੇ ਪਾਕਿਸਤਾਨ ਉਹਨਾਂ ਨੂੰ ਭੇਜਿਆ ਗਿਆ। ਸੋ ਰਾਹੋਂ ਵਿੱਚ ਅਜਿਹਾ ਕਤਲੇਆਮ ਹੋਇਆ ਹੋਵੇ ਉਹਦਾ ਕੋਈ ਰੈਫਰੈਂਸ ਨਹੀਂ ਮਿਲ ਰਿਹਾ। ਠੀਕ। ਸਰਦਾਰ ਹਰਦੀਪ ਸਿੰਘ ਨੇ ਸਾਡੇ ਨਾਲ ਉਹਨਾਂ ਨੇ ਕਿਹਾ ਕਿ ਜੀ ਇੱਕ ਕੁਝ ਸਾਲ ਪਹਿਲੇ ਕੋਈ ਪੁਲ ਬਣਿਆ ਹੈ ਜਿਹੜਾ ਸਤਲੁਜ ਰਿਵਰ ਦੇ ਉੱਤੇ ਉਹਨੇ ਕਨੈਕਟ ਕੀਤਾ ਹੈ ਸਰਮਾਲਾ ਨੂੰ ਤੇ ਰਾਹੋਂ ਨੂੰ, ਉਹਦਾ ਕੀ ਇਫੈਕਟ ਹੋਇਆ ਜੀ? ਉਹਦਾ ਇਫੈਕਟ ਇਹ ਪਿਆ ਹੈ ਕਿ ਜੋ ਦਿੱਲੀ ਦਾ ਸ਼ਾਹ ਰੋਡ ਹੈ ਉਸਦੇ ਨਾਲ ਰਾਹੋਂ ਦਾ ਰਾਬਤਾ ਦੁਬਾਰਾ ਜੁੜ ਗਿਆ ਹੈ, ਕਿਉਂਕਿ ਪਹਿਲਾਂ ਜੋ ਸਿਲਕ ਰੂਟ ਦਾ ਜੋ ਰਸਤਾ ਸੀਗਾ ਰਾਹੋਂ ਤੋਂ ਇਹੀ ਰੂਟ ਜਾਂਦਾ ਸੀਗਾ, ਰਾਹੋਂ ਤੋਂ ਮਾਛੀਵਾੜਾ, ਸਮਰਾਲਾ, ਮਾਛੀਵਾੜਾ, ਸਰਹੰਦ ਤੇ ਸਰਹੰਦ ਤੋਂ ਪਟਿਆਲਾ ਦੇ ਲਾਗੇ ਹੁੰਦੇ ਹੋਏ ਜੋ ਦਿੱਲੀ ਦਾ ਸਿਲਕ ਰੂਟ ਨਾਲ ਰਸਤਾ ਬਣਦਾ ਸੀ। ਤੇ ਸਮਰਾਲਾ ਪੁਲ ਬਣਨ ਨਾਲ ਇਸ ਗੱਲ ਦੀ ਸੰਭਾਵਨਾਵਾਂ ਬਣ ਗਈਆਂ ਹਨ ਕਿ ਭਵਿੱਖ ਦਾ ਜੋ ਵਪਾਰ ਰੋਡ ਹੋਊਗਾ ਜਾਂ ਰੂਟ ਹੋਵੇਗਾ ਉਹ ਉਸ ਵਿੱਚ ਰਾਹੋਂ ਇੱਕ ਵੱਡਾ ਕੇਂਦਰ ਬਣ ਸਕਦਾ ਹੈ। ਤਕਰੀਬਨ ਆਪਾਂ ਦੇਖਦੇ ਹਾਂ ਕਿ ਜਦ ਆਪਾਂ ਰਾਹੋਂ ਦਾ ਸਮਰਾਲਾ ਪੁਲ ਨਾਲ ਲਿੰਕ ਜੋੜਦੇ ਹਾਂ ਤਾਂ ਬਾਕੀਆਂ ਦੇ ਮੁਕਾਬਲੇ ਜੋ ਰਵਾਇਤੀ ਰੋਡ ਜੋ ਫਿਲੌਰ ਤੇ ਪਠਾਨਕੋਟ ਵਾਲਾ ਰਸਤਾ ਹੈ ਉਹਦੇ ਮੁਕਾਬਲੇ 90 ਕਿਲੋਮੀਟਰ ਦਾ ਦਿੱਲੀ ਨਾਲ ਫਰਕ ਪੈਂਦਾ। ਸੋ ਇਹ ਹਾਲੇ ਤਾਂ ਇਹ ਟਰੱਕਿੰਗ ਲਈ ਇਹ ਰੋਡ ਚੱਲ ਰਿਹਾ, ਪਰ ਜਦ ਆਪਾਂ ਦੇਖੀਏ ਕਿ ਵੱਡੇ ਤੌਰ ਤੇ ਜਦ ਸਿਲਕ ਰੂਟ ਖੁੱਲੇਗਾ ਤਾਂ ਇਸ ਖਿੱਤੇ ਨੂੰ ਉਸ ਪੁਲ ਦਾ ਫਾਇਦਾ ਹੋਵੇਗਾ। ਜੀ ਠੀਕ। ਸਾਡੇ ਨਾਲ ਪ੍ਰੋਫੈਸਰ ਕਮਲੇਸ਼ ਮੋਹਨ ਜੀ ਨੇ, ਉਹਨਾਂ ਨੇ ਇਹ ਪੁੱਛਿਆ ਕਿ ਰਾਹੋਂ ਦੇ ਵਿੱਚ ਜਿਹੜਾ ਹੈ ਉਹ ਚਰਚ ਵੀ ਹੈ ਤੇ ਇਸ ਜਿਹੜੇ ਕੰਪੋਜ਼ਿਟ ਕਲਚਰ ਦੀ ਗੱਲ ਕਰੀਏ ਉਹਦੇ ਵਿੱਚ ਕ੍ਰਿਸਚੀਅਨਸ ਨੇ ਕਿਸ ਤਰ੍ਹਾਂ ਨੂੰ ਇਨਰਿਚ ਕੀਤਾ? ਦੇਖੋ ਰਾਹੋਂ ਵਿੱਚ ਜੋ ਚਰਚਿਸ ਨੇ ਉਹ ਤਕਰੀਬਨ ਪਿਛਲੇ 15 ਤੋਂ 20 ਸਾਲ ਤੋਂ ਹੀ ਬਣੀਆਂ ਹਨ ਤੇ ਕ੍ਰਿਸਚਨ ਮਿਸ਼ਨਰੀਜ਼ ਦਾ ਅਸਰ ਹੈ ਕਿ ਤਕਰੀਬਨ ਖਾਸ ਕਰ ਦਲਿਤ ਭਾਈਚਾਰੇ ਤੇ ਵੱਡਾ ਅਸਰ ਹੋਇਆ ਹੈ ਤੇ ਉਸ ਤੋਂ ਇਲਾਵਾ ਵੀ ਬਾਕੀ ਅਗਰ ਦੇਖਿਆ ਜਾਵੇ ਐਜ਼ ਕੰਪੈਰੀਟਿਵ ਅਦਰ ਕਲਾਸਿਸ 'ਚ ਉਹਨਾਂ ਦਾ ਘੱਟ ਅਸਰ ਗਿਆ, ਪਰ ਵੀਕਰ ਸੈਕਸ਼ਨ ਜਾਂ ਕੁਛ ਆਈਡੈਂਟੀਟੀ ਕ੍ਰਾਈਸਿਸ ਕਰਕੇ ਕਾਫੀ ਲੋਕਾਂ ਦਾ ਚਰਚ ਵੱਲ ਨੂੰ ਰੁਝਾਨ ਵਧਿਆ ਹੈ। ਪਰ ਆਪਾਂ ਇਸ ਦੇ ਨਾਲ ਇੱਕ ਚੀਜ਼ ਹੋਰ ਵੀ ਕਹਿ ਸਕਦੇ ਹਾਂ ਕਿ ਕਈ ਵਾਰ ਇਹ ਹੁੰਦਾ ਹੈ ਕਿ ਲੋਕਾਂ ਦਾ ਇੱਕ ਚਰਚ ਵਿੱਚ ਜਾਂ ਕਿਸੇ ਅਕੀਦੇ ਵਿੱਚ ਇੱਕਦਮ ਕੋਈ ਆਪਣੀ ਸਮੱਸਿਆ ਕਰਕੇ ਸ਼ਰਧਾ ਜਾਗ ਜਾਂਦੀ ਹੈ, ਉਹ ਵੀ ਇਸ ਦਾ ਇੱਕ ਕਾਰਨ। ਤਕਰੀਬਨ ਕਾਫੀ ਇੱਥੇ ਕ੍ਰਿਸਚਨ ਫੈਮਲੀਜ਼ ਦੇ ਘਰ ਹੁਣ ਦੇਖਣ ਨੂੰ ਮਿਲਦੇ ਨੇ ਤਕਰੀਬਨ 10 ਤੋਂ 15 ਸਾਲ ਦੇ ਵਿੱਚ। ਜੀ ਲਾਲ ਸਿੰਘ ਕਮਲਾ ਜੀ, ਬਿਲਕੁਲ ਖਿਆਮ ਹੋਰਾਂ ਦਾ ਨਾਮ ਲਿਆ ਜੀ ਜਿਹੜੇ ਫਿਲਮ ਔਰ ਮਿਊਜ਼ੀਸ਼ੀਅਨ ਦੇ ਸਨ। ਅਗਲਾ ਅਸੀਂ ਕੁਐਸਚਨ ਲੈਂਦੇ ਜੀ ਸਾਡੇ ਨਾਲ ਪ੍ਰੋਫੈਸਰ ਚਰਨਜੀਤ ਕੌਰ ਮਾਨ ਨੇ, ਉਹਨਾਂ ਨੇ ਪੁੱਛਿਆ ਕਿ ਜੀ ਤੁਸੀਂ ਇਹ ਜਿਹੜਾ ਇਹਦਾ ਹਿਸਟੋਰੀਕਲ ਬੈਕਗਰਾਉਂਡ ਸਾਨੂੰ ਦੱਸ ਸਕਦੇ ਹੋ ਰਿਲੀਜੀਅਸ ਸੈਰੇਮਨੀ ਬਾਥ ਇਨ ਸੂਰਜਕੰਦ ਐਂਡ ਰਾਮਸਰ ਤਲਾਬ? ਹਾਂਜੀ, ਰਾਮਸਰ ਤਲਾਬ ਦਾ ਜੋ ਜ਼ਿਕਰ ਹੈ ਉਹ ਰਾਮਸਰ ਤਲਾਬ ਜੋ ਸੀਗਾ ਉਹ ਸਰਦਾਰ ਤਾਰਾ ਸਿੰਘ ਘੇਬਾ ਨੇ ਬਣਾਇਆ ਸੀ। ਉਹ ਉਸਦਾ ਨਾਮ ਉਸਨੇ ਹਰਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਦੇ ਜਲ ਤੋਂ ਜਲ ਲੈ ਕੇ
ਇੱਕ ਇੱਥੇ ਸਰੋਵਰ ਬਣਾਇਆ ਤੇ ਗੁਰੂ ਰਾਮਦਾਸ ਦੇ ਨਾਂ ਤੇ ਉਸਦਾ ਨਾਮ ਰਾਮਸਰ ਸਰੋਵਰ ਰੱਖਿਆ। ਤਾਂ ਦੂਸਰਾ ਇੱਥੇ ਇੱਕ ਸੂਰਜ ਕੁੰਡ ਹੈ। ਸੂਰਜ ਕੁੰਡ ਹਿੰਦੂ ਧਰਮ ਵਿੱਚ ਮਤਲਬ ਸੂਰਜ ਕੁੰਡ ਦਾ ਖਾਸ ਜ਼ਿਕਰ ਆਉਂਦਾ ਹੈ। ਤਕਰੀਬਨ ਇਹ ਪਵਿੱਤਰ ਕੁੰਡ ਮੰਨੇ ਜਾਂਦੇ ਹਨ। ਤਕਰੀਬਨ ਇਹ ਦੱਸਿਆ ਜਾਂਦਾ ਹੈ ਕਿ ਉੱਤਰੀ ਭਾਰਤ ਦੇ ਵਿੱਚ 68 ਦੇ ਤਕਰੀਬਨ ਸੂਰਜ ਕੁੰਡ ਬਣੇ ਹੋਏ ਹਨ, ਜਿਨ੍ਹਾਂ ਵਿੱਚ ਆਪਾਂ ਕੁਰਸ਼ੇਤਰ ਦੇਖਦੇ ਹਾਂ ਜਾਂ ਫਰੀਦਾਬਾਦ ਵਾਲੇ ਇਲਾਕੇ ਦਾ ਸੂਰਜ ਕੁੰਡ ਦੇਖਦੇ ਹਾਂ, ਜਾਂ ਹਰਿਦੁਆਰ ਦੇਖਦੇ ਹਾਂ, ਜਾਂ ਪਿਹੋਵਾ ਦੇਖਦੇ ਹਾਂ। ਤੇ ਉਸ ਤੋਂ ਬਾਅਦ ਰਾਹੋਂ ਦੇ ਵਿੱਚ ਇੱਕ ਸੂਰਜ ਕੁੰਡ ਬਣਿਆ ਹੋਇਆ ਹੈ। ਉਹ ਇਸੇ ਕਰਕੇ ਹੈ ਕਿ ਇਹ ਇਸ ਗੱਲ ਦਾ ਵੀ ਨਿਸ਼ਾਨੀ ਭਰਦੇ ਆ ਕਿ ਇਹ ਸ਼ਹਿਰ ਇੱਕ ਪ੍ਰਾਚੀਨ ਕੇਂਦਰ ਰਿਹਾ ਹੈ ਤੇ ਉਹ ਜੋ ਸੂਰਜ ਕੁੰਡ ਹੈ ਉਹ ਪ੍ਰਾਚੀਨ ਸਮੇਂ ਤੋਂ ਹੀ ਇਸ ਸ਼ਹਿਰ ਦੇ ਵਿੱਚ ਬਣਿਆ ਹੋਇਆ ਸੀ। ਜੀ ਸਰ, ਸਾਡੇ ਨਾਲ ਹੁਣ ਇੱਕ ਦੋਸਤ ਨੇ ਤੁਹਾਡੇ ਰਾਹੋਂ ਜ਼ਿਲ੍ਹਾ ਪੋਲੀਟੈਕਨੀਕਲ ਕਾਲਜ ਉਹਦੇ ਵਿੱਚ ਪੜ੍ਹਾ ਰਹੇ ਨੇ, ਆਸਫ ਅਲੀ ਦੇ ਨਾਮ ਤੋਂ YouTube ਤੋਂ ਸਾਨੂੰ ਵੇਖ ਰਹੇ ਨੇ। ਉਹ ਜੈਜੋਂ ਦੇ ਰਹਿਣ ਵਾਲੇ ਨੇ। ਜੀ ਮੈਨੂੰ ਤੁਸੀਂ ਸੁਣ ਰਹੇ ਹੋ? ਗੰਗਵੀਰ ਜੀ, ਤੁਸੀਂ ਮੈਨੂੰ ਮੇਰੀ ਆਵਾਜ਼ ਆ ਰਹੀ? ਹਾਂਜੀ, ਮੈਂ ਕਿਹਾ ਸਾਡੇ ਨਾਲ YouTube ਤੋਂ ਆਸਫ ਅਲੀ ਨੇ, ਜੈਜੋਂ ਦੇ ਰਹਿਣ ਵਾਲੇ। ਹਾਂਜੀ। ਇਹ ਤੁਹਾਡੇ ਸ਼ਹਿਰ ਪੋਲੀਟੈਕਨੀਕਲ ਕਾਲਜ ਚ ਪੜ੍ਹਾ ਰਹੇ ਨੇ। ਉਹਨਾਂ ਨੇ ਕਿਹਾ ਕਿ ਸਾਡੇ ਸ਼ਹਿਰ ਜੈਜੋਂ ਨੂੰ ਕਿਸੇ ਵੇਲੇ ਚ ਮਿਨੀ ਲਾਹੌਰ ਆਖਿਆ ਜਾਂਦਾ ਸੀ, ਤੇ ਉਹਨਾਂ ਨੇ ਕਿਹਾ ਕਿ ਰਾਹੋਂ ਵਰਗੀ ਤਾਰੀਖ ਉਹਦੀ ਵੀ ਹੈ ਕਿ ਜੇ ਦਿਨੇ ਉੱਠ ਕੇ ਉਹਦਾ ਨਾਮ ਲੈਣਾ ਚੱਲੀ ਤੇ ਰੋਟੀ ਨਹੀਂ ਮਿਲਣੀ। ਇਹ ਮੈਂ ਉਹੀ ਦੱਸ ਚੱਕਾ ਹੈ ਕਿ ਟ੍ਰੇਡ ਰੂਟ ਦੇ ਆਲਟਰਨੇਟਿਵ ਆ ਜਾਣ ਕਰਕੇ ਜੋ ਸਿਲਕ ਰੂਟ ਤੇ ਪੁਰਾਣਾ ਜੋ ਇਹ ਦੋ ਸ਼ਹਿਰ ਸਨ ਉਹ ਤਕਰੀਬਨ ਤਬਾਹ ਹੀ ਹੋ ਚੁੱਕੇ ਸਨ। ਇਹ ਰਾਹੋਂ ਤੋਂ ਤੁਸੀਂ ਦੇਖ ਲਓ ਵੀ ਜਲੰਧਰ ਤੋਂ ਜੋ ਰੇਲਵੇ ਲਾਈਨ ਹੈ ਜੋ ਜਲੰਧਰ ਜਾਂਦੀ, ਜਲੰਧਰ ਤੋਂ ਰਾਹੋਂ ਰੇਲਵੇ ਲਾਈਨ ਜਾਂਦੀ ਹੈ ਤੇ ਰਾਹੋਂ ਤੋਂ ਅੱਗੇ ਰੇਲਵੇ ਲਾਈਨ ਨਹੀਂ ਜਾਂਦੀ। ਤੇ ਇੱਥੋਂ ਵਾਪਸ ਗੱਡੀ ਜਾਂਦੀ ਹੈ ਨਵਾਂ ਸ਼ਹਿਰ, ਨਵਾਂ ਸ਼ਹਿਰ ਤੋਂ ਗੱਡੀ ਜਾਂਦੀ ਹੈ ਜੇਜੋਂ, ਗੜਸ਼ੰਕਰ ਹੁੰਦੀ ਹੋਈ ਉਹ ਜੇਜੋਂ ਪੁੱਜਦੀ ਹੈ ਤੇ ਜੇਜੋਂ ਵੀ ਜਾ ਕੇ ਰੇਲ ਲਾਈਨ ਖਤਮ ਹੋ ਜਾਂਦੀ ਹੈ। ਸੋ ਜੋ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜੇਜੋਂ ਤੇ ਰਾਹੋਂ ਜੋ ਹੈ ਅੰਗਰੇਜ਼ ਦੌਰ ਦੇ ਵਿੱਚ ਵੱਡੇ ਵਪਾਰਕ ਕੇਂਦਰ ਸਨ। ਤੇ ਆਪਾਂ ਇਹ ਵੀ ਗੱਲ ਦੇਖਦੇ ਹਾਂ ਕਿ ਜੋ ਸਿਲਕ ਰੂਟ ਨੂੰ ਅਗਰ ਰਸਤਾ ਲੱਭਦੇ ਹਾਂ ਤਾਂ ਰਾਹੋਂ ਤੋਂ ਜੇਜੋਂ ਤੋਂ ਹੀ ਰਸਤਾ ਬਣ ਜਾਂਦਾ ਵੈ ਅੱਗੇ ਕਾਂਗੜੇ ਵੱਲ ਨੂੰ ਹੁੰਦੇ ਹੋਏ ਜਾਂ ਮਨਾਲੀ ਜਾਂ ਉੱਪਰ ਨੂੰ ਲੇਹ ਲਦਾਖ ਵੱਲ ਨੂੰ ਰਸਤਾ ਚੜ੍ਹ ਜਾਂਦਾ ਹੈ। ਸੋ ਨਵਾਂ ਰੂਟ ਵਿਕਸਿਤ ਹੋਣ ਕਰਕੇ ਰਾਹੋਂ ਤੇ ਜੇਜੋਂ ਦੀ ਜੋ ਅਹਿਮੀਅਤ ਸੀਗੀ, ਜੋ ਟ੍ਰੇਡ ਅਹਿਮੀਅਤ ਸੀ, ਉਹ ਘਟ ਗਈ ਸੀ। ਤੇ ਪਰ ਹੁਣ ਇਹ ਮੰਨਿਆ ਜਾਂਦਾ ਹੈ ਕਿ ਜੋ ਸਰਵੇ ਆ ਰਹੇ ਹਨ, ਨਵੇਂ ਰੇਲ ਸਰਵੇ ਆ ਰਹੇ ਹਨ ਤੇ ਉਹਦੇ ਵਿੱਚ ਜੋ ਰੇਲ ਰੂਟ ਬਣਨਾ ਹੈ ਜੋ ਲਦਾਖ ਨੂੰ ਜੋੜਨਾ ਹੈ, ਉਹਦੇ ਵਿੱਚ ਜੇਜੋਂ ਦਾ ਵੀ ਇੱਕ ਸਰਵੇ ਆਉਣਾ ਹੈ ਵੀ ਜੋ ਜਲੰਧਰ ਤੋਂ ਤੇ ਰਾਹੋਂ ਤੋਂ ਜੇਜੋਂ ਨੂੰ ਅੱਗੇ ਹਿਮਾਚਲ ਨਾਲ ਜੋੜੇਗੀ ਤੇ ਉਹ ਰੇਲ ਅੱਗੇ ਲਦਾਖ ਜਾਂ ਲੇਹ ਤੱਕ ਜਾਣ ਦੀ ਸੰਭਾਵਨਾ ਹੈ। ਹੋ ਸਕਦਾ ਵੀ ਉਹ ਉਸ ਰੇਲ ਲਾਈਨ ਦੇ ਵਿਸਥਾਰ ਨਾਲ ਇਹ ਸ਼ਹਿਰ ਜੋ ਹਨ ਉਹ ਪ੍ਰਾਚੀਨ ਟ੍ਰੇਡ ਰੂਟ ਜਾਂ ਸਿਲਕ ਰੂਟ ਵਰਗਾ ਹੀ ਰੁਤਬਾ ਮੁੜ ਹਾਸਲ ਕਰ ਲੈਣ। ਜੀ ਬਿਲਕੁਲ, ਅਸੀਂ ਜੇਜੋਂ ਦੇ ਹਵਾਲੇ ਨਾਲ ਵੀ ਜ਼ਰੂਰ ਕਿਸੇ ਦਿਨ ਗੱਲਬਾਤ ਰੱਖਾਂਗੇ ਤੇ ਆਸਫ ਜੀ ਅਸੀਂ ਤੁਹਾਡੇ ਸ਼ਹਿਰ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਦੂਜਾ ਜੀ ਰਾਠੌਰ ਸਾਹਿਬ, ਇਹ ਦੱਸੋ ਕਿ ਤੁਹਾਡੇ ਸ਼ਹਿਰ ਰਾਹੋਂ ਅਗਰ ਮੈਂ ਆਣਾ ਹੋਵੇ ਤੇ ਤੁਸੀਂ ਮੈਨੂੰ 5 ਮਿੰਟ ਚ ਕਿਸ ਤਰ੍ਹਾਂ ਘੁਮਾ ਸਕਦੇ ਹੋ ਸ਼ਹਿਰ ਨੂੰ? ਤੁਸੀਂ ਆਓ ਰਾਹੋਂ ਤੇ ਰਾਹੋਂ ਮੈਂ ਸ਼ੁਰੂਆਤ ਤੁਹਾਨੂੰ ਰਾਹੋਂ ਚ ਅਗਰ ਕਰਾਂਗਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਸ਼ਹਿਰ ਦਾ ਜੋ ਰਾਜਨੀਤਿਕ ਸਰਗਰਮੀ ਦਾ ਕੇਂਦਰ ਹੈ, ਜੋ ਬ੍ਰਿਟਿਸ਼ ਦੌਰ ਤੋਂ ਹੀ ਸਾਡਾ ਇੱਥੇ ਮਿਊਨਸੀਪਲ ਕਮੇਟੀ ਦਾ ਦਫ਼ਤਰ ਹੈ, ਉੱਥੋਂ ਲੈ ਕੇ ਤੁਹਾਨੂੰ ਪੰਜਾਬ ਦੇ ਪੁਰਾਣੇ ਸਕੂਲ ਦੇ ਗੇੜਾ ਵਜਾਵਾਂਗੇ। ਉਸ ਤੋਂ ਬਾਅਦ ਉਹਦੇ ਨਾਲ ਹੀ ਇੱਥੇ ਪੁਰਾਣੀ ਰੋਸ਼ਨ ਸ਼ਾਹ ਵਲੀ ਦੀ ਦਰਗਾਹ ਹੈ ਜਿਸ ਦੇ ਵਿੱਚ ਕਿ ਪਾਰਟੀਸ਼ਨ ਤੋਂ ਪਹਿਲਾਂ ਵੱਡਾ ਮੇਲਾ ਲੱਗਦਾ ਸੀ। ਹਾਲਾਂਕਿ ਉਹ ਮੇਲਾ ਅੱਜ ਵੀ ਲੱਗਦਾ ਵਾ, ਉਹ ਟ੍ਰੈਡੀਸ਼ਨ
ਚੱਲਦਾ ਵੈ। ਪਰ ਪਾਰਟੀਸ਼ਨ ਤੋਂ ਪਹਿਲਾਂ ਉਸਦੀ ਮਾਨਤਾ ਪਾਕਿਸਤਾਨ 'ਚ ਵੀ ਵੱਡੀ ਮੰਨੀ ਜਾਂਦੀ ਸੀ। ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਰਾਹੋਂ ਵਿੱਚ ਜੋ ਘੋੜਵਾਹੇ ਰਾਜਪੂਤਾਂ ਦਾ ਇਲਾਕਾ ਸੀ, ਜਾਂ ਉਹਨਾਂ ਦੇ ਪੁਰਾਣੇ ਘਰਾਂ ਜਾਂ ਹਵੇਲੀਆਂ ਦੇ ਖੰਡਰ ਹੈ, ਉਹ ਦਿਖਾਵਾਂਗੇ। ਉਸ ਤੋਂ ਬਾਅਦ ਤੁਹਾਨੂੰ BR ਚੋਪੜਾ ਉਹਨਾਂ ਦੇ ਘਰਾਂ ਦੇ ਪੁਰਾਣੇ ਖੰਡਰ ਦਿਖਾਵਾਂਗੇ, ਜਾਂ ਫਿਰ ਹਵੇਲੀ ਰਾਜ ਖੋਸਲਾ ਦੀ ਹੈ, ਤੇ ਦੀਵਾਨ ਚਮਨ ਲਾਲ ਉਹਨਾਂ ਦੇ ਟੱਬਰ ਦੀ ਹਵੇਲੀ ਹੈ, ਜੋ ਕਿ ਬਿਲਾਸਪੁਰ ਸਟੇਟ ਦੇ ਫਾਈਨੈਂਸ ਮਿਨਿਸਟਰ ਸਨ। ਤੇ GD ਖੋਸਲਾ ਉਹਨਾਂ ਦੀ ਹਵੇਲੀ। ਫਿਰ ਉਸ ਤੋਂ ਬਾਅਦ ਤੁਹਾਨੂੰ ਅਸੀਂ ਪੰਜ ਤੀਰਥੀਆਂ ਦਾ ਮੰਦਿਰ ਦਿਖਾਵਾਂਗੇ, ਜੋ ਕਿ ਪ੍ਰਾਚੀਨ ਮੰਦਿਰ ਹੈ, ਰਾਣਾ ਉਦੋਂ ਦਾ ਮੰਦਿਰ ਹੈ। ਫਿਰ ਤੁਹਾਨੂੰ ਅਸੀਂ ਰਾਮਸਰ ਦਿਖਾਵਾਂਗੇ, ਜੋ ਕਿ ਤਾਰਾ ਸਿੰਘ ਘੇਬਾ ਦਾ ਬਣਾਇਆ ਹੈ। ਤੇ ਪੰਜਾਬ ਦਾ ਜੋ ਵਾਲ ਆਰਟ ਦਾ ਨਮੂਨਾ ਹੈ, ਉੱਥੇ ਬਚਿਆ ਹੋਇਆ ਹੈ। ਹਾਲਾਂਕਿ ਹੈ ਤਾਂ ਖੰਡਰਾਤ, ਪਰ ਜੋ ਪ੍ਰਾਚੀਨ ਵਾਲ ਆਰਟ ਰਿਹਾ ਵੈ, ਉਸਦੀ ਨਕਾਸ਼ੀ ਦੇ ਜੋ ਝਲਕ ਹੈ, ਉਹ ਉੱਥੇ ਮਿਲਦੀ ਹੈ। ਉਸ ਤੋਂ ਬਾਅਦ ਤੁਹਾਨੂੰ ਅਸੀਂ ਸੂਰਜ ਕੁੰਡ ਘੁਮਾਵਾਂਗੇ। ਅਗਰ ਇਹ ਦੇਖਿਆ ਜਾਵੇ ਤਾਂ ਅੱਧੇ ਘੰਟੇ ਵਿੱਚ ਤੁਹਾਨੂੰ ਪੂਰਾ ਸ਼ਹਿਰ ਘੁਮਾਇਆ ਜਾ ਸਕਦਾ ਹੈ, ਜੀ। ਮਤਲਬ ਤੇ ਇੱਕ ਗੇੜੇ ਦੇ ਵਿੱਚ। ਇਸ ਪੂਰੇ ਅੱਧੇ ਘੰਟੇ ਦੇ ਵਿੱਚ ਕੋਈ ਸਾਨੂੰ ਤੁਸੀਂ ਖਵਾਣਾ ਪਿਆਣਾ ਨਹੀਂ? ਉੱਥੇ ਕੋਈ ਚੰਗੀ ਥਾਂ ਦੱਸੋ ਹਾਂਜੀ, ਜਿੱਥੋਂ ਖਾਣ ਪੀਣ ਮਸ਼ਹੂਰ ਕੀ ਹੈ? ਖਾਣ ਪੀਣ ਲਈ ਤੁਹਾਨੂੰ ਰਾਹੋਂ ਦੇ ਵਿੱਚ ਇੱਥੇ ਦੇ ਸਾਡੇ ਜੈਨ ਸਵੀਟ ਜੋ ਹਨ, ਉਹ ਮਸ਼ਹੂਰ, ਉਹਨਾਂ ਦਾ ਮਠਿਆਈ ਚੰਗੀ ਮੰਨੀ ਜਾਂਦੀ ਹੈ। ਪੁਰਾਣੇ ਇੱਥੇ ਦੇ ਵਸਨੀਕ ਹਨ, ਤੇ ਬਿਨਾਂ ਮਿਲਾਵਟੀ ਮਠਿਆਈ ਮੰਨੀ ਜਾਂਦੀ ਹੈ। ਤੇ ਉਸ ਤੋਂ ਇਲਾਵਾ ਇੱਥੇ ਦੀ ਬਰਫੀ ਮਸ਼ਹੂਰ ਹੈ, ਤੇ ਉਹ ਬਰਫੀ ਤੁਹਾਨੂੰ ਖਵਾਵਾਂਗੇ। ਤੇ ਉਸ ਤੋਂ ਇਲਾਵਾ ਅਗਰ ਰਾਹੋਂ ਇਸ ਇਲਾਕੇ ਦੇ ਅਗਰ ਦੇਖਿਆ ਜਾਵੇ, ਆਸੇ ਪਾਸੇ ਦੇ ਜੋ ਸਾਡਾ ਦੁਆਬਾ ਇਲਾਕਾ ਹੈ, ਇਸ ਇਲਾਕੇ ਦਾ ਪੁਰਾਣਾ ਗੁੜ ਆਸੇ ਪਾਸੇ ਦਾ ਮਸ਼ਹੂਰ ਸੀਗਾ, ਤੇ ਉਹ ਤੁਹਾਨੂੰ ਜ਼ਰੂਰ ਅਸੀਂ ਖਵਾਵਾਂਗੇ। ਜੀ ਜੀ, ਲਓ ਸਰ, ਬਹੁਤ ਬਹੁਤ ਮਿਹਰਬਾਨੀ ਅੱਜ ਦੇ ਇਸ ਬੜੀ ਖੂਬਸੂਰਤ ਟਾਕ ਦੇ ਹਵਾਲੇ ਨਾਲ। ਸਾਡੇ ਨਾਲ ਬਹੁਤ ਸੀਨੀਅਰ ਦੋਸਤ, ਕਮੈਂਟ ਤੁਸੀਂ ਜਾ ਕੇ ਪੜ੍ਹਨਾ, ਤੁਹਾਡੇ ਹਵਾਲੇ ਨਾਲ ਗੱਲਬਾਤ ਬਹੁਤ ਖੂਬਸੂਰਤ, ਸਾਰੇ ਦੋਸਤਾਂ ਬੜਾ ਪਸੰਦ ਕੀਤਾ। ਔਰ ਵਾਕਈ ਇੱਕ ਤਰ੍ਹਾਂ ਅਸੀਂ ਸਾਰਾ ਜ਼ਿਲ੍ਹਾ ਰਾਹੋਂ ਜ਼ਿਲ੍ਹਾ ਘੁੰਮਿਆ। ਸਾਡੇ ਇੱਥੇ ਲੈਲਪੁਰ ਆਲੇ ਦੁਆਲੇ ਘੋੜੇਵਾਰ ਰਾਜਪੂਤ ਬਹੁਤ ਜ਼ਿਆਦਾ ਬੈਠੇ ਹੋਏ ਨੇ, ਤੇ ਉਹ ਵੀ ਵੇਖ ਰਹੇ ਹੋਣਗੇ, ਤੇ ਉਹਨਾਂ ਨੇ ਇੰਜੋਏ ਵੀ ਕੀਤਾ ਹੋਏਗਾ। ਉਹਨਾਂ ਦੀ ਜਿਵੇਂ ਗੱਲਬਾਤ ਹੋਏਗੀ ਤੇ ਫਿਰ ਤੁਹਾਡੇ ਨਾਲ ਅਸੀਂ ਉਹਨਾਂ ਦੀ ਉਹਨਾਂ ਸ਼ੇਅਰ ਨਾਲ ਕਰਾਂਗੇ ਕਿ ਤਾਂ ਉਹਨਾਂ ਨਾਲ ਤਾਂ ਆਪਾਂ ਹਾਲਾਂਕਿ ਰਾਬਤਾ ਅੱਗੇ ਤੋਂ ਵਧਾਉਣਾ ਹੀ ਹੈ, ਕਿਉਂਕਿ ਮੈਂ ਤਾਂ ਪੰਜਾਬ ਨੂੰ ਇੱਕ ਸੱਭਿਅਤਾ ਦੇ ਕੇਂਦਰ ਵਜੋਂ ਮੰਨਦਾ ਹਾਂ। ਹਾਲਾਂਕਿ ਮੈਂ ਰੈੱਡ ਕਲਿਫ ਨੂੰ ਦਾ ਵੀ ਸਤਿਕਾਰ ਕਰਦਾ ਹਾਂ, ਪਰ ਉਸ ਤੋਂ ਇਲਾਵਾ ਮੈਂ ਦੇਖਦਾ ਹਾਂ ਕਿ ਮੇਰੀ ਆਈਡੈਂਟਿਟੀ ਇੱਕ ਪੰਜਾਬੀ ਦੀ ਹੈ, ਤੇ ਦੋਨੀ ਪਾਸੇ ਦਾ ਪੰਜਾਬ ਮੈਨੂੰ ਆਪਣਾ ਲੱਗਦਾ ਹੈ। ਤੇ ਮੇਰੀ ਤਾਂ ਹਮੇਸ਼ਾ ਇੱਕ ਦਿਲੀ ਖਵਾਹਿਸ਼ ਹੈ ਕਿ ਮੈਂ ਪੂਰੇ ਪੰਜਾਬ ਦਾ, ਖਾਸ ਕਰ ਲਹਿੰਦੇ ਪੰਜਾਬ ਦਾ ਇੱਕ ਚੱਕਰ ਲਗਾਵਾਂ, ਤੇ ਇੱਥੇ ਦੇ ਜੋ ਉੱਚ ਸ਼ਰੀਫ ਹਨ, ਸਾਡਾ ਨਨਕਾਣਾ ਸਾਹਿਬ ਹੈ, ਜਾਂ ਕਟਾਸ ਰਾਜ ਟੈਂਪਲ ਹੈ, ਜਾਂ ਹੀਰ ਰਾਂਝੇ ਦੀ ਮਜ਼ਾਰ ਹੈ, ਜਾਂ ਆਪਾਂ ਦੇਖਦੇ ਮੁਲਤਾਨ ਹੈ, ਜਾਂ ਡੇਰਾ ਜਾਂ ਟਿੱਲਾ ਜੋਗੀਆਂ ਹੈ, ਉਹ ਸਾਰੇ ਕੇਂਦਰਾਂ ਦਾ ਮੈਂ ਦੌਰਾ ਕਰਾਂ ਤੇ ਉਹਨਾਂ ਬਾਰੇ ਮੈਂ ਕੁਛ ਲਿਖ ਸਕਾਂ। ਤੇ ਮੈਂ ਇਹੀ ਸੋਚਦਾ ਹਾਂ ਕਿ ਮਰਨ ਤੋਂ ਪਹਿਲਾਂ ਮੈਂ ਇਹ ਕੰਮ ਜ਼ਰੂਰ ਕਰਕੇ ਜਾਵਾਂਗਾ। ਜੀ ਜ਼ਰੂਰ, ਤੁਸੀਂ ਜਿਹੜਾ ਜ਼ਰੂਰ ਆਵੋ, ਬਲਕਿ ਆਉਂਦੇ ਜਾਂਦੇ ਰਹੋ। ਕੋਈ ਰੱਬ ਸੋਹਣਾ ਕਰੇਗਾ, ਕੋਈ ਮਾਮਲਾਤ ਸਿੱਧੇ ਹੋਣਗੇ ਤੇ ਜ਼ਰੂਰ ਇਹ ਬਣ ਜਾਏਗਾ। ਤੇ ਤੁਸੀਂ ਜ਼ਰੂਰ ਆਣਾ, ਤੇ ਅਸੀਂ ਤੁਹਾਨੂੰ ਬਿਲਕੁਲ ਜੀ, ਬਿਲਕੁਲ। ਥਾਵਾਂ ਫੜਾਵਾਂਗੇ, ਸਾਰਾ ਟਿੱਲਾ ਜੋਗੀਆਂ ਵੀ ਤੇ ਬਾਕੀ ਵੀ ਥਾਵਾਂ, ਤੇ ਹੜੱਪਾ ਵੀ ਤੁਹਾਨੂੰ ਲੈ ਕੇ ਜਾਵਾਂਗੇ, ਬਾਬੇ ਫਰੀਦ ਦੇ ਵੀ ਲੈ ਕੇ ਜਾਵਾਂਗੇ। ਤੋ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਬਿਲਕੁਲ ਜੀ, ਬਹੁਤ ਬਿਲਕੁਲ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਬੜੀ ਮਿਹਰਬਾਨੀ, ਤੁਸੀਂ ਅੱਜ ਆਏ, ਟਾਈਮ ਕੱਢਿਆ, ਔਰ ਅੱਜ ਐਡੀ ਬਹੁਤ ਸੋਹਣੀ ਗੱਲਬਾਤ ਸਾਡੇ ਨਾਲ ਕੀਤੀ। ਤੇ ਬਾਕੀ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ, ਬੇਨਤੀ, ਕਿ ਤੁਸੀਂ ਜਿਹੜੇ ਕਮੈਂਟਸ ਦੇ ਵਿੱਚ ਲੋਕਾਂ ਨੇ ਕੋਈ ਸਵਾਲ ਕੀਤੇ ਨੇ ਜਾਂ ਗੱਲ ਕੀਤੀ ਹੈ, ਤੁਸੀਂ ਲਾਜ਼ਮੀ ਉਹਨਾਂ ਦੇ ਕੋਸ਼ਿਸ਼ ਕਰਨਾ ਕਿ ਜਵਾਬ ਦੇ ਦਿਓ, ਜਿਹੜੇ ਤੁਹਾਨੂੰ ਪਸੰਦ ਆਉਣ, ਦੇ ਦੇਣਾ ਜਵਾਬ ਉਹਨਾਂ ਦੇ। ਤੇ ਬਾਕੀ ਤੁਹਾਡੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਅੱਜ ਮੌਜੂਦ ਸਨ, ਉਹਨਾਂ ਦਾ ਵੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਗੰਗਵੀਰ ਜੀ। ਧੰਨਵਾਦ ਜੀ, ਧੰਨਵਾਦ। ਸੋ ਮੈਂ ਆਸ ਕਰਦਾ ਹਾਂ ਕਿ ਜਲਦ ਤੋਂ ਜਲਦ ਬਾਕੀ ਦਾ ਬਾਰਡਰ ਖੁੱਲੇ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ, ਤੇ ਅਸੀਂ ਲੋਕਾਂ ਦੇ ਨਾਲ ਮਿਲ ਸਕੀਏ, ਤੇ ਗੱਲਬਾਤ ਦਾ ਜੋ ਦੌਰ ਚੱਲਿਆ ਸੀਗਾ, ਇੱਕ ਚੰਗੀ ਗੱਲਬਾਤ ਚੱਲੀ ਸੀ, ਤਕਰੀਬਨ ਪਿਛਲੇ 3-4 ਸਾਲ ਤੋਂ ਕੋਸ਼ਿਸ਼ ਕਰ ਰਹੇ ਸੀਗੇ, ਉਹਨੂੰ ਨਵੇਂ ਮੁਕਾਮ ਤੱਕ ਲੈ ਕੇ ਜਾ ਸਕੀਏ।
ਤੇ ਖਾਸ ਕਰ ਹਮੇਸ਼ਾ ਮੇਰੀ ਖੁਆਇਸ਼ ਇਹ ਰਹਿੰਦੀ ਹੈ ਕਿ ਜੋ ਦੋਵੇਂ ਪਾਸੇ ਸਾਡੇ ਜੋ ਬਜ਼ੁਰਗ ਬੈਠੇ ਹਨ, ਤਕਰੀਬਨ ਜੋ 80-85 ਸਾਲ ਦੇ ਹੋ ਚੁੱਕੇ ਹਨ, ਤੇ ਜਿਨ੍ਹਾਂ ਤੋਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਰਕਾਰ ਜਾਂ ਕਿਸੇ ਮੁਲਕ ਨੂੰ ਕੋਈ ਖਤਰਾ ਹੋ ਸਕਦਾ ਹੈ, ਉਹਨਾਂ ਨੂੰ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਉਹਨਾਂ ਦੀ ਜਨਮ ਭੂਮ ਤੇ ਉਹਨਾਂ ਦੇ ਜੱਦੀ ਪਿੰਡਾਂ ਤੱਕ ਪੁੱਜਣ ਦਾ ਇੱਕ ਵਾਰੀ ਗੇੜਾ ਲੱਗਣ ਦਾ ਮੌਕਾ ਜ਼ਰੂਰ ਦਿਵਾ ਦੇਈਏ। ਸੋ ਇਹੀ ਮੈਂ ਹਮੇਸ਼ਾ ਆਸ ਤੇ ਦੁਆ ਕਰਦਾ ਹਾਂ ਕਿ ਰੱਬ ਜਲਦੀ ਤੋਂ ਜਲਦੀ ਮੇਰੀ ਇਹ ਦੁਆ ਕਬੂਲ ਕਰੇ। ਜੀ ਬਿਲਕੁਲ ਬਿਲकुल ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਮੇਰੇ ਨਾਲ ਜਿਹੜੇ ਦੋਸਤ ਸਾਨੂੰ ਵੇਖ ਰਹੇ ਸਨ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦਾ ਇਹ ਸਿਲਸਿਲਾ ਚੱਲਦਾ ਰਹੇਗਾ ਔਰ ਅਸੀਂ ਨਵੇਂ ਪ੍ਰੋਗਰਾਮ ਦੇ ਨਾਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ। ਤੇ ਦੋਸਤਾਂ ਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਅਸੀਂ ਕੁਝ ਦਿਨਾਂ ਤੱਕ ਆਪਣਾ ਸ਼ੈਡਿਊਲ ਵੀ ਦੇ ਦਿਆਂਗੇ ਔਰ ਦੋਸਤਾਂ ਨੂੰ ਇਹ ਕਹਿਣਾ ਸੀ ਕਿ ਸਾਰੇ ਦੋਸਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਸ਼ੇਅਰ ਕਰ ਦੇਣ, ਦੋਸਤਾਂ ਤੱਕ ਪਹੁੰਚ ਜਾਵੇ ਤਾਂ ਕਿ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਰੈਗੂਲਰਲੀ ਸਾਨੂੰ ਵੇਖਦੇ ਸਾਨੂੰ ਅੱਜ ਕੱਲ੍ਹ ਐਬਸੈਂਟ ਨਜ਼ਰ ਆਉਂਦੇ ਨੇ ਤੇ ਉਹ ਜਿਹੜੇ ਨੇ ਨਾ ਉਹ ਐਬਸੈਂਟ ਨਾ ਹੋਣ ਤੇ ਸਾਰੇ ਅਸੀਂ ਇਕੱਠੇ ਬਹਿ ਕੇ ਇਸ ਕਲੱਬ ਦੇ ਇਸ ਸਟੇਜ ਤੇ ਇਸ ਜਗ੍ਹਾ ਤੇ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਆਪਣੇ ਪੰਜਾਬ ਦੀ, ਆਪਣੀ ਹਿਸਟਰੀ ਦੀ, ਆਪਣੇ ਪੰਜਾਬ ਦੇ ਸ਼ਹਿਰਾਂ ਦੀ, ਆਪਣੇ ਪੰਜਾਬ ਤੇ ਲਿਖੀਆਂ ਹੋਈਆਂ ਕਿਤਾਬਾਂ ਦੀ ਗੱਲਬਾਤ ਜਾਰੀ ਰੱਖੀਏ। ਬਹੁਤ ਬਹੁਤ ਸ਼ੁਕਰੀਆ। ਰੱਬ ਰੱਖਾ।